ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨਿਰਮਕੌਰ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 7 ਮਾਰਚ 2025 24 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪੈਲਫਿਲਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਸਟ੍ਰੇਲੀਆ ਤੋਂ ਸਰਦਾਰ ਜਸਬੀਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਆਪਣੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ ਔਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਅਹੁਦੇ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਸੋ 2 ਦਸੰਬਰ ਦੇ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਫੈਸਲੇ ਦੀ ਸਜ਼ਾ ਇਹਨਾਂ ਜਥੇਦਾਰਾਂ ਨੂੰ ਦਿੱਤੀ ਗਈ ਹੈ। ਹੁਣ ਲੜਾਈ ਸਿੱਧੀ ਹੈ। ਇੱਕ ਪਾਸੇ ਖਾਲਸਾ ਪੰਥ ਦੇ ਸਿਧਾਂਤ ਪਰੰਪਰਾਵਾਂ ਅਤੇ ਅਕਾਲ ਤਖਤ ਦੀ ਸਰਵਉੱਚਤਾ ਹੈ ਅਤੇ ਦੂਸਰੇ ਪਾਸੇ ਸੁਖਬੀਰ ਬਾਦਲ ਅਤੇ ਉਸਦੇ ਸਾਥੀ ਮੁਸ਼ਟੰਡਿਆਂ ਦੀ ਪੰਥ ਤੋਂ ਬਾਗੀ ਧਾੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਵਿਟਜ਼ਰਲੈਂਡ ਤੋਂ ਆਪਣੇ ਵੀਰ ਜਿਨ੍ਹਾਂ ਲਈ ਮੈਂ ਟਾਈਟਲ ਹਵਾਈ ਯੋਧੇ 에ਅਰ ਵਾਰੀਅਰਸ ਕਰਕੇ ਉਹਨਾਂ ਨੂੰ ਐਡਰੈਸ ਕਰਦਾ। ਬਹੁਤ ਸਾਰੇ ਹੋਰ ਪਲੇਟਫਾਰਮਸ ਤੇ ਉਹਨਾਂ ਨੂੰ ਹਾਈਜੈਕਰ ਕਿਹਾ ਜਾਂਦਾ। ਭਾਈ ਜਸਬੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਪਿਛਲੇ ਵਰੇ 2024 ਚ ਜਦੋਂ ਸਾਨੂੰ ਯੂਰਪ ਦਾ ਜਾਣ ਦਾ ਸਬਬ ਮਿਲਿਆ ਜਾਂ ਮੌਕਾ ਮਿਲਿਆ ਤੇ ਅਸੀਂ ਉਹਨਾਂ ਦੇ ਦੀਦਾਰ ਵੀ ਕੀਤੇ, ਉਹਨਾਂ ਦੇ ਨਾਲ ਵਕਤ ਵੀ ਗੁਜ਼ਾਰਿਆ ਔਰ ਉਹਨਾਂ ਨਾਲ ਕੀਤਾ ਪੋਡਕਾਸਟ ਜਿਹੜਾ ਉਹ ਕਾਫੀ ਸੰਗਤ ਦੇ ਵਿੱਚ ਸਰਾਹਿਆ ਗਿਆ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਤਿਹਾਸ ਸਿਰਜਣ ਵਾਲੀਆਂ ਮੂਮੈਂਟਸ ਹੁੰਦੀਆਂ ਨੇ, ਘਟਨਾਵਾਂ ਹੁੰਦੀਆਂ ਨੇ, ਕੁਛ ਪਲ ਹੁੰਦੇ ਨੇ, ਜਦੋਂ ਅਸੀਂ ਅੱਜ ਇਸ ਗੱਲ ਦੇ ਉੱਤੇ ਭਾਵੇਂ ਸ਼ਹੀਦਾਂ ਦਾ ਸਾਡੇ ਖੂਨ ਡੁੱਲਿਆ, ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ 2023 ਚ ਲਾਹੌਰ ਚ, ਭਾਈ ਅਵਤਾਰ ਸਿੰਘ ਖੰਡੇ ਦਾ ਬਰਮਿੰਗਮ UK ਚ ਔਰ ਭਾਈ ਹਰਦੀਪ ਸਿੰਘ ਨਿੱਜਰ ਦਾ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ, ਔਰ ਉਸ ਦੀ ਬਦੌਲਤ ਇੰਟਰਨੈਸ਼ਨਲਾਈਜ਼ ਹੋਇਆ ਹੈ ਭਾਰਤ ਦਾ ਗੰਦਾ ਚਿਹਰਾ, ਕਰੂਪ ਚਿਹਰਾ, ਅਗਲੀ ਚਿਹਰਾ, ਦਹਿਸ਼ਤਗਰਦ ਚਿਹਰਾ ਰੌਕ ਸਟੇਟ ਦਾ। ਉੱਥੇ ਖਾਲਿਸਤਾਨ ਦੇ ਕਾਨਸੈਪਟ ਨੂੰ ਵੀ ਬੜੀ ਪਜ਼ੀਰਾਈ ਮਿਲੀ ਹੈ, ਉਭਾਰ ਮਿਲਿਆ ਹੈ। ਇਸ ਦੇ ਉੱਤੇ ਇੱਕ ਗੰਭੀਰ ਗੁਫ਼ਤਗੂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਹੋਈ ਔਰ ਅੱਜ ਖਾਲਿਸਤਾਨ ਲਫ਼ਜ਼ ਆਪਣਿਆਂ ਤੇ ਬੇਗਾਨਿਆਂ ਸਾਰਿਆਂ ਦੇ ਲਈ ਚਰਚਾ ਦਾ ਵਿਸ਼ਾ। ਸੋ ਇਹ ਜਿਵੇਂ ਇਸ 2023 ਵਰੇ ਨੇ
ਇੰਟਰਨੈਸ਼ਨਲਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ। ਠੀਕ ਜਦੋਂ ਅਸੀਂ ਉਸ ਦੌਰ ਦੀ ਗੱਲ ਕਰਦੇ ਹਾਂ ਜਦੋਂ ਸੰਤ ਪਿੰਡਾਂ ਵਾਲੇ ਸੀਨ ਤੇ ਉੱਭਰਦੇ ਨੇ, ਉਸ ਦੌਰ ਦੀ ਗੱਲ ਕਰਦੇ ਹਾਂ 13 ਅਪ੍ਰੈਲ 1978 ਨੂੰ ਸਾਕਾ ਅੰਮ੍ਰਿਤਸਰ ਵਾਪਰਦਾ ਹੈ, ਜਦੋਂ ਕਿ 13 ਸਿੰਘਾਂ ਨੂੰ ਨਰਕਧਾਰੀਆਂ ਦਾ ਗੁੰਡਾ ਟੋਲਾ ਜਿਸ ਨੂੰ ਭਾਰਤੀ ਸਰਕਾਰ ਦੀ ਸਰਪ੍ਰਸਤੀ ਸੀ ਉਹ ਉਹਨਾਂ ਨੂੰ ਸ਼ਹੀਦ ਕਰਦਾ। ਔਰ ਸੰਤ ਪਿੰਡਾਂ ਵਾਲੇ ਜਿਨ੍ਹਾਂ ਨੇ ਇਸ ਨਰਕਧਾਰੀਆਂ ਦੀ ਗੁੰਡਾਗਰਦੀ ਦੇ ਖਿਲਾਫ ਆਵਾਜ਼ ਚੁੱਕੀ, ਇੱਕ ਮੁਹਿੰਮ ਖੜੀ ਕੀਤੀ, ਤੇ ਉਹਨਾਂ ਨੇ ਇੰਡੀਅਨ ਸਟੇਟ ਨੇ ਸੰਤ ਪਿੰਡਾਂ ਵਾਲਿਆਂ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ, ਜਿਵੇਂ ਚੰਦੋ ਕਲਾਂ ਦੇ ਵਿੱਚ ਪੁਲਿਸ ਦੀ ਧਾੜ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੈਂਚੀਆਂ ਦੀ ਬੇਅਦਬੀ ਕੀਤੀ, ਬੱਸਾਂ ਨੂੰ ਅੱਗ ਲਾ ਕੇ ਸਾੜਿਆ, ਔਰ ਲਾਲਾ ਜਗਤ ਨਾਰਾਇਣ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਵਕੀਲ ਹੀ ਨਹੀਂ ਸੀ ਬਣਿਆ ਹੋਇਆ, ਰਾਦਰ ਜਦੋਂ ਇਹ ਨਰਕਧਾਰੀਆਂ ਨੇ ਜਿਹੜਾ ਇਹ ਮਾੜਾ ਐਕਸ਼ਨ ਕੀਤਾ ਉਦੋਂ ਲਾਲਾ ਜਗਤ ਨਾਰਾਇਣ ਅੰਮ੍ਰਿਤਸਰ 'ਚ ਨਰਕਧਾਰੀਆਂ ਦੀ ਸਟੇਜ ਤੇ ਬੈਠਾ ਸੀ। ਔਰ ਬਾਅਦ ਦੇ ਵਿੱਚ ਪ੍ਰਾਈਵੇਟ ਕੋਰਟ 'ਚ ਜਦੋਂ ਕਿ ਪੰਜਾਬ ਤੋਂ ਕੇਸ ਨੂੰ ਤਬਦੀਲ ਕਰਕੇ ਹਰਿਆਣੇ 'ਚ ਭੇਜ ਦਿੱਤਾ ਗਿਆ, ਉਸ ਦੇ ਵਿੱਚ ਉਹਨੇ ਟੈਸਟੀਫਾਈ ਵੀ ਕੀਤਾ, ਗਵਾਹ ਵੀ ਸੀ। ਔਰ ਉਸ ਦਾ ਜ਼ਹਿਰ ਉਗਲਦਾ ਅਖਬਾਰ ਪੰਜਾਬ ਕੇਸਰੀ ਔਰ ਹਿੰਦ ਸਮਾਚਾਰ ਉਹ ਸਿੱਖਾਂ ਦੇ ਖਿਲਾਫ, ਅਕਾਲ ਤਖਤ ਦੇ ਖਿਲਾਫ ਲਗਾਤਾਰਤਾ ਦੇ ਨਾਲ ਜਿਹੜਾ ਉਹ ਭੰਡੀ ਪ੍ਰਚਾਰ ਕਰ ਰਿਹਾ ਸੀ, ਉਸ ਨੂੰ ਸਿੱਖ ਯੋਧਿਆਂ ਨੇ ਸਜ਼ਾ ਯਾਫਤਾ ਕੀਤਾ। ਔਰ ਉਹ ਕੇਸ ਸੰਤ ਪਿੰਡਾਂ ਵਾਲਿਆਂ ਦੇ ਉੱਤੇ ਪਾ ਕੇ 20 ਅਗਸਤ 1981 ਨੂੰ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਵਾਰੰਟ ਕੱਢੇ ਗਏ। ਹਾਲਾਂਕਿ ਇਸ ਦਿਨ ਉਹਨਾਂ ਨੇ ਖੁਦ ਹੀ ਚੁਣਿਆ ਸੰਤਾਂ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਚੰਦੋ ਕਲਾਂ ਵੀ ਔਰ ਮੁੰਬਈ ਵੀ ਉਹਨਾਂ ਦੀ ਗ੍ਰਿਫਤਾਰੀ ਦੀ, ਪਰ ਉਹ ਕਾਮਯਾਬ ਨਹੀਂ ਹੋਏ। ਔਰ ਸੰਤਾਂ ਨੇ ਆਪਣੇ ਵਕਤ ਦੇ ਦਿੱਤੇ ਵਕਤ ਦੇ ਉੱਤੇ ਜਿਹੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਜਿੱਥੇ ਲਗਭਗ 2 ਲੱਖ ਦੇ ਕਰੀਬ ਦਾ ਇਕੱਠ ਹੋ ਗਿਆ ਸੀ, ਉਸ ਦੇ ਵਿੱਚ ਮੈਂ ਵੀ ਜਿਹੜਾ ਉਹ ਜਲੰਧਰ ਅਸੀਂ ਬੇਸਡ ਸੀ ਉਦੋਂ ਐਜ਼ ਏ ਸਟੂਡੈਂਟ, ਅਸੀਂ ਉਸ ਮੌਕੇ ਦੇ ਉੱਤੇ ਜਾਣ ਦਾ ਸਬੱਬ ਵੀ ਹੋਇਆ। ਔਰ ਜਿਹੜੀਆਂ ਚੀਜ਼ਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੀਆਂ ਹੁੰਦੀਆਂ ਨੇ ਉਸ ਦੇ ਲਈ ਕਿਸੇ ਹੋਰ ਗਵਾਹੀ ਦੀ ਲੋੜ ਤਾਂ ਨਹੀਂ ਹੁੰਦੀ। ਔਰ ਇਹ ਉਹਨਾਂ ਨੇ ਗ੍ਰਿਫਤਾਰੀ ਦਿੱਤੀ, ਲੇਕਿਨ ਇਹਦੇ ਬਾਵਜੂਦ ਜਿਸ ਅੰਦਾਜ਼ ਦੇ ਵਿੱਚ CRPF ਔਰ ਦੂਸਰਿਆਂ ਨੇ ਫਾਇਰਿੰਗ ਕਰਕੇ 1 ਦਰਜਨ ਤੋਂ ਜ਼ਿਆਦਾ ਸਿੰਘਾਂ ਨੂੰ ਉੱਥੇ ਸ਼ਹੀਦ ਕੀਤਾ, ਦਰਜਨਾਂ ਹੋਰ ਜ਼ਖਮੀ ਹੋਏ, ਤੇ ਮੀਡੀਆ ਦੇ ਉੱਤੇ ਤਾਂ ਉਹਨਾਂ ਦਾ ਕੰਟਰੋਲ ਸੀ। ਇਹ ਕਹਾਣੀ ਕਦੇ ਵੀ ਬਾਹਰ ਨਾ ਆਉਂਦੀ ਜਾਂ ਉਸ ਨੂੰ ਇੱਕ ਮੀਅਰ ਲਾ ਐਂਡ ਆਰਡਰ ਪ੍ਰੋਬਲਮ ਦੇ ਥੱਲੇ ਡਿਸਮਿਸ ਕਰ ਦਿੱਤਾ ਜਾਂਦਾ। ਪਰ ਇਹ ਭਾਈ ਗਜਿੰਦਰ ਸਿੰਘ ਦੀ ਟੀਮ ਜਿਨ੍ਹਾਂ ਨੇ ਠੀਕ ਇਸ ਸੰਤਾਂ ਦੀ ਗ੍ਰਿਫਤਾਰੀ ਤੋਂ 10 ਦਿਨ ਬਾਅਦ 30 ਅਗਸਤ 1981 ਨੂੰ 에ਅਰ ਇੰਡੀਆ ਦਾ ਜਹਾਜ਼ ਜਿਹੜਾ ਉਹ ਉਡਾਇਆ ਔਰ ਉਸ ਨੂੰ ਜਿਹੜਾ ਉਹ ਲਾਹੌਰ ਲੈ ਗਏ। ਔਰ ਇੱਕਦਮ, ਕਿਉਂਕਿ ਅੱਜ ਜਿਹੜੀ 에ਅਰ ਹਾਈਜੈਕਿੰਗ ਹੈ ਜਾਂ ਦੂਸਰਾ ਇੱਕ ਵੱਖਰਾ ਵਿਸ਼ਾ ਹੈ, ਔਰ ਜਾਂ ਇਸ ਨੂੰ ਇੱਕ ਡਿਫਰੈਂਟ ਕੈਟਾਗਰੀ 'ਚ ਰੱਖਿਆ ਜਾਂਦਾ ਹੈ ਦਹਿਸ਼ਤਗਰਦੀ ਦੀ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਜਿਹੜੀਆਂ ਬਹੁਤ ਸਾਰੀਆਂ ਆਜ਼ਾਦੀ ਤਹਿਰੀਕਾਂ ਸੀ, ਉਹਨਾਂ ਦੇ ਲਈ ਇਹ ਪੋਲੀਟੀਕਲ ਸਟੇਟਮੈਂਟ ਹੁੰਦੀ ਸੀ। ਔਰ ਉਹ ਆਪਣੀਆਂ ਮੰਗਾਂ ਮਨਵਾਉਂਦੇ ਵੀ ਸੀ। ਕੁਛ ਹਾਲਤਾਂ ਦੇ ਵਿੱਚ ਭਾਵੇਂ ਉਹ ਫੜੇ ਜਾਂਦੇ ਸੀ, ਪਰ ਉਹ ਇਸ਼ੂ ਜਿੰਨੀ ਦੇਰ ਤੱਕ ਉਹ ਜਹਾਜ਼ ਉਹਨਾਂ ਦੇ ਕੰਟਰੋਲ 'ਚ ਰਹਿੰਦਾ ਸੀ, ਕਬਜ਼ੇ 'ਚ ਰਹਿੰਦਾ ਸੀ, ਇੰਟਰਨੈਸ਼ਨਲ ਮੀਡੀਆ 'ਚ ਵੀ ਇਹ ਖਬਰ ਬਣਦੀ ਸੀ। ਹੁਣ ਇਹ ਜਿਹੜਾ ਵਾਕਿਆ ਜਿਸ ਦੇ ਵਿੱਚ ਜਦੋਂ ਮੈਂ ਭਾਈ ਜਸਬੀਰ ਸਿੰਘ ਸਵਿਟਜ਼ਰਲੈਂਡ ਦਾ ਜ਼ਿਕਰ ਕਰ ਰਿਹਾ, ਇਹ ਫੌਜ 'ਚੋਂ ਆਏ ਹੋਏ ਸੀ, ਲਗਭਗ 43-44 ਸਾਲ ਇਹਨਾਂ ਦੀ ਉਮਰ ਸੀ। ਹੁਣ ਤਾਂ ਇਸ ਘਟਨਾ ਨੂੰ ਵੀ ਜਿਹੜਾ ਹੈ ਉਹ 44-45 ਸਾਲ ਹੋ ਗਏ ਨੇ। ਔਰ ਇਹਨਾਂ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਭਾਈ ਗਜਿੰਦਰ ਸਿੰਘ ਹੋਰਾਂ ਦਾ ਮਾਸਟਰਮਾਈਂਡ, ਉਹਨਾਂ ਦੇ ਨਾਲ ਮਾਸਟਰ ਕਰਨ ਸਿੰਘ ਔਰ ਦੂਸਰੇ ਸਾਥੀ ਜਿਨ੍ਹਾਂ ਨੇ ਜਿਹੜਾ ਹੈ ਉਹ ਸਤਨਾਮ ਸਿੰਘ ਪੌਂਟਾ ਸਾਹਿਬ ਔਰ ਭਾਈ ਜਸਬੀਰ ਸਿੰਘ, ਇਹ ਇਹਨਾਂ ਦਾ ਬਹੁਤ ਵੱਡਾ ਇਸ ਐਂਡ ਹਰਮਿੰਦਰ ਸਿੰਘ, ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਜਾਂ ਇੱਕ ਮੈਂ ਜਿਹੜਾ ਉਹ ਦੂਸਰੀ ਹਾਈਜੈਕਿੰਗ ਦੇ ਸਿੰਘ ਨੂੰ ਨਾਲ ਲਾ ਰਿਹਾ। ਔਰ ਇਸ ਨੇ ਇੱਕਦਮ ਇਸ ਇਸ਼ੂ ਨੂੰ ਇੰਟਰਨੈਸ਼ਨਲਾਈਜ਼ ਕੀਤਾ। ਜਦੋਂ ਲਾਹੌਰ 에ਅਰਪੋਰਟ ਦੇ ਉੱਤੇ ਉਹਨਾਂ ਨੇ ਜਹਾਜ਼ ਨੂੰ ਉਤਾਰਿਆ ਔਰ ਇਹ ਮੰਗਾਂ ਰੱਖੀਆਂ, ਤੇ ਪਹਿਲੀ ਮੰਗ ਸੰਤ ਪਿੰਡਾਂ ਵਾਲਿਆਂ ਦੀ ਰਿਲੀਜ਼ ਦੀ ਸੀ, ਜਿਨ੍ਹਾਂ ਨੂੰ ਗੋਲੀ ਕਾਂਡ ਦਾ ਸ਼ਿਕਾਰ ਬਣਾਇਆ ਗਿਆ ਚੌਂਕ ਮਹਿਤੇ 'ਚ, ਉਹਨਾਂ ਦੀ
ਜਿਹੜੇ ਪਰਿਵਾਰਾਂ ਦੇ ਲਈ ਮੁਆਵਜ਼ੇ ਦੀ ਮੰਗ ਸੀ ਔਰ ਖਾਲਿਸਤਾਨ ਦੀ ਗੱਲ ਨੂੰ ਜਿਹੜਾ ਹੈ ਸਾਹਮਣੇ ਲਿਆਂਦਾ ਗਿਆ ਹੈ। ਔਰ ਇਹ ਪਹਿਲੀ ਵਾਰ ਸੀ, ਅਦਰਵਾਈਜ਼ ਉਸ ਤੋਂ ਬਾਅਦ ਤਾਂ ਜਦੋਂ ਸੰਤ ਖੁਦ ਗੁਰੂ ਨਾਨਕ ਨਿਵਾਸ ਆ ਗਏ ਜਾਂ ਬਾਅਦ 'ਚ ਅਕਾਲ ਤਖਤ ਔਰ ਜੂਨ 84 ਤੱਕ ਪਹੁੰਚਦੇ ਆ, ਫਿਰ ਤਾਂ ਉਹ ਉਹਨਾਂ ਦੀ ਆਪਣੀ ਮਿਕਨਾਤੀਸੀ ਸ਼ਖਸੀਅਤ ਹੀ ਜਿਹੜੀ ਹੈ ਉਹ ਸਾਰੇ ਇੰਟਰਨੈਸ਼ਨਲ ਮੀਡੀਆ ਦੇ ਲਈ ਔਰ ਇੰਟਰਨੈਸ਼ਨਲ ਕਮਿਊਨਿਟੀ ਦੇ ਲਈ ਵੀ ਕਸ਼ਿਸ਼ ਦਾ ਵਿਸ਼ਾ ਸੀ। ਲੇਕਿਨ ਇਹ ਬਿਗਨਿੰਗ ਸੀ ਜਿਹਦੇ ਥੱਲੇ ਖਾਲਿਸਤਾਨ ਦਾ ਮੁੱਦਾ, ਸਿੱਖਾਂ ਦੇ ਇਸ਼ੂ, ਚੰਦੋ ਕਲਾਂ 'ਚ ਕੀ ਹੋਇਆ, ਸਿੱਖਾਂ ਦੇ ਨਾਲ ਕੀ ਵਰਤਾਰਾ ਹੋ ਰਿਹਾ, ਇਹ ਇੰਟਰਨੈਸ਼ਨਲਾਈਜ਼ ਹੋਏ। ਔਰ ਇਹਨਾਂ ਸਾਰਿਆਂ ਨੇ ਜਿਹੜੇ ਉੱਥੇ ਸਜ਼ਾਵਾਂ ਕੱਟੀਆਂ, ਕੋਈ ਕਿਸੇ ਨੇ 12 ਸਾਲ, ਕੋਈ 13 ਸਾਲ, ਉਹਨਾਂ 'ਚੋਂ ਜਿਹੜੇ ਭਾਈ ਜਸਪੀਰ ਸਿੰਘ ਉੱਥੋਂ ਸਜ਼ਾ ਪੂਰੀ ਹੋਣ ਤੋਂ ਬਾਅਦ ਸਵਿਟਜ਼ਰਲੈਂਡ ਆਏ ਔਰ ਉੱਥੇ ਸੈਟਲ ਨੇ, ਪਰਿਵਾਰਾਂ ਨੇ ਵੀ ਸਫ਼ਰ ਕੀਤਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਵੀ ਅੱਜ ਵੀ ਉਹ ਪੂਰੀ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਅਰੋਗਤਾ ਵੀ ਬਖਸ਼ੀ ਹੋਈ ਹੈ। 80s ਦੇ ਵਿੱਚ ਨੇ ਔਰ TV 84 ਨੂੰ ਬਹੁਤ ਪਿਆਰ ਕਰਦੇ ਨੇ। ਜਦੋਂ ਵੀ ਜੇ 2-3 ਹਫ਼ਤੇ ਗੁਜ਼ਰ ਜਾਣ ਮੇਰੇ ਕੋਲ ਮੈਂ ਨਾ ਕਾਲ ਕਰ ਸਕਾਂ ਤਾਂ ਉਹਨਾਂ ਦੀ ਕਾਲ ਆਉਂਦੀ ਹੈ। ਤੇ ਜੋ ਉਹਨਾਂ ਦੀ ਲਿਮਿਟਿਡ ਜਿਹੀ ਆਮਦਨ, ਉਹਨਾਂ ਨੂੰ ਪੈਨਸ਼ਨ ਜਾਂ ਜੋ ਵੀ ਉੱਥੋਂ ਦੇ ਸਿਸਟਮ ਮੁਤਾਬਕ ਜਾਂ ਜੋ ਵੀ ਉਹਨਾਂ ਦਾ ਹੈ, ਤੇ ਉਹਦੇ 'ਚੋਂ ਕਾਲ ਕਰਕੇ ਕਹਿ ਦੇਣਗੇ ਕਿ ਜੀ ਮੈਂ ਇਹ ਇੰਨਾ ਕੁ ਹੋ ਗਿਆ ਔਰ ਇਹ ਜਿਹੜਾ ਮੈਨੂੰ ਵਾਧੂ ਮਿਲੇ ਨੇ ਪੈਸੇ ਮੈਂ TV 84 ਲਈ। ਔਰ ਮੈਂ ਇਹ ਸਮਝਦਾ ਔਰ ਉਹਨਾਂ ਦਾ ਇੰਨਾ ਫੇਥ ਹੈ, ਉਹ ਕਹਿੰਦੇ ਨੇ ਵੀ ਬਾਬਾ ਨਾਨਕ ਲਫ਼ਜ਼ ਉਹ ਹਮੇਸ਼ਾ ਇਸਤੇਮਾਲ ਕਰਨਗੇ ਵੀ ਬਾਬੇ ਨੇ ਹੁਣ ਸਾਨੂੰ ਘਰ ਦੇਣਾ ਹੈ। ਹੁਣ ਉਹ ਕਹਿੰਦੇ ਕਿ ਉਹ ਸਾਰੇ ਅਸਾਰ ਮੇਰੇ ਸਾਹਮਣੇ ਪ੍ਰਗਟ ਹੁੰਦੇ ਨੇ ਔਰ ਮੈਂ ਮਹਿਸੂਸ ਕਰਦਾ। ਮੈਂ ਕਿਹਾ ਵੀ ਇਹ ਵੀ ਬਿਲਕੁਲ ਜਿੱਥੇ ਅਲਟੀਮੇਟਲੀ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦੇ ਕੋਲ ਹੁੰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਡੇ ਬਹਾਦਰ ਯੋਧਿਆਂ ਦੀਆਂ ਉਹ ਮਾਰੀਆਂ ਮੱਲਾਂ ਨੇ ਜਿਨ੍ਹਾਂ ਨੇ ਇਸ ਕੇਸ ਨੂੰ, ਔਰ ਇਹ ਅਸੀਂ ਦੇਖ ਰਹੇ ਹਾਂ ਵੀ ਜੂਨ 84 ਤੋਂ 3 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਸ ਜਜ਼ਬੇ ਦੇ ਨਾਲ ਇਹ ਸਾਡੇ ਨੌਜਵਾਨ ਓਤ-ਪ੍ਰੋਤ ਸਨ। ਭਾਈ ਗਜਿੰਦਰ ਸਿੰਘ ਬਹੁਤ ਵੱਡੀ ਸ਼ਖਸੀਅਤ ਹੈ ਔਰ ਬਹੁਤਿਆਂ ਨੇ ਉਹਨਾਂ ਨੂੰ ਉਹਨਾਂ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਜਿਹੜਾ ਉਹਨਾਂ ਦੀ ਸ਼ਖਸੀਅਤ ਨੂੰ ਸਮਝਿਆ, ਦੇਖਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1970ਵਿਆਂ ਤੋਂ ਹੀ ਉਹ ਇੱਕ ਬਹੁਤ ਵੱਡੀ ਪ੍ਰੇਰਨਾ ਸਨ। ਔਰ ਇਹ ਜਿਨ੍ਹਾਂ ਨੇ, ਕਿਉਂਕਿ ਬਾਕੀ ਤਾਂ ਜੇ ਨੌਜਵਾਨ ਉਮਰ ਦੇ ਸਨ, 20s ਦੇ ਵਿੱਚ ਸਨ ਜਾਂ ਦੂਜੇ, ਲੇਕਿਨ ਭਾਈ ਜਸਪੀਰ ਸਿੰਘ ਤਾਂ 40ਵਿਆਂ ਦੇ ਵਿੱਚ ਸੀ ਜਦੋਂ ਤੁਹਾਡਾ ਆਪਣਾ ਗ੍ਰਸਤੀ ਜੀਵਨ ਹੈ, ਆਪਣੇ ਬੱਚੇ ਨੇ, ਫੌਜ ਦੀ ਵੀ ਤੁਸੀਂ ਨੌਕਰੀ ਕੀਤੀ ਹੋਈ ਹੈ ਔਰ ਤੁਹਾਡੇ ਲਈ ਘਰ ਆ ਕੇ ਸੈਟਲ ਹੋ ਕੇ ਰਿਟਾਇਰਡ ਲਾਈਫ ਜੀਣ ਦਾ ਵਕਤ ਹੈ। ਪਰ ਇਹਨਾਂ ਦੀ ਇਹ ਖੁਸ਼ਕਿਸਮਤੀ ਸੀ, ਜਿਵੇਂ ਇਹਨਾਂ ਨੇ ਆਪਣੇ ਪੋਡਕਾਸਟ ਵੀ ਦੱਸਿਆ ਕਿ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਬਾਅਦ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੇ ਨਾਲ ਅਕਾਲ ਤਖਤ ਨੂੰ ਡਿਫੈਂਡ ਕਰਦਿਆਂ ਸ਼ਹੀਦੀ ਪਾਈ, ਉਹਨਾਂ ਦੀ ਜਿਹੜੀ ਹੈ ਕਮਾਂਡ ਥੱਲੇ ਵੀ ਇਹ ਫੌਜ ਦੇ ਵਿੱਚ ਰਹੇ ਸਨ। ਔਰ ਆਪਣੀ ਉਹ ਇਹ ਕਹਿੰਦੇ ਨੇ ਕਿ ਵੀ ਮੈਂ ਇਸ ਨਤੀਜੇ ਤੇ ਪਹੁੰਚ ਗਿਆ ਸੀ ਫੌਜ ਦੀ ਨੌਕਰੀ ਕਰਕੇ ਵੀ, ਔਰ ਜੋ ਕੁਛ ਆਲੇ ਦੁਆਲੇ ਚੱਲ ਰਿਹਾ ਸੀ ਕਿ ਸਿੱਖਾਂ ਕੋਲ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਅਸੀਂ ਆਪਣੇ ਹਵਾਈ ਯੋਧੇ ਭਾਈ ਜਸਪੀਰ ਸਿੰਘ ਉਹਨਾਂ ਨੂੰ ਸਲਾਮ ਵੀ ਕਰਦੇ ਹਾਂ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂ ਸਾਡੇ ਕੁਛ ਵੀਰਾਂ ਨੂੰ ਜਦੋਂ ਇਹ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਪੰਜਾਬ ਰਿਲੇਟਡ ਇਸ਼ੂ ਬਹੁਤੇ ਡਿਸਕਸ ਨਹੀਂ ਕਰਦੇ, ਤੇ ਮੈਂ ਅਕਸਰ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ ਹੈ ਕਿ ਵੀ ਤੁਸੀਂ ਗੱਲ ਤਾਂ ਉਹ ਕਰਦੇ ਹੋ ਜਿਹਦੇ 'ਚੋਂ ਤੁਹਾਨੂੰ ਫਖਰ, ਮਾਣ, ਹੋਪ ਨਜ਼ਰ ਆਉਂਦਾ ਹੈ, ਪਰ ਜਿੱਥੇ ਤੁਸੀਂ ਇੱਕ ਉਹ ਬੇਜਾਨ ਲੋਕ, ਮੁਰਦਾ ਲੋਕ, ਮੁਰਦਾ ਕੱਲਾ ਜਿਹੜੀ ਗੱਲ ਸੰਤ ਪਿੰਡਾਂ ਵਾਲੇ ਅਕਸਰ ਕਹਿੰਦੇ ਸੀ ਔਰ ਜਿਹੜੀ ਉਹਨਾਂ ਦੀ ਕੋਟ ਜਗਤ ਪ੍ਰਸਿੱਧ ਹੈ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ। ਜਦੋਂ ਅਸੀਂ ਮੁਰਦਿਆਂ ਦੀ ਬਸਤੀ ਦੀ ਗੱਲ ਕਰਦੇ ਹਾਂ, ਜੋ ਕਿ ਅਕਾਲੀ ਦਲ ਨੂੰ ਬਾਦਲ ਕਿਆ ਨੇ, ਇਸ ਬਾਦਲ ਕੋੜਮੇ ਨੇ ਪਿਛਲੇ 4-5 ਦਹਾਈਆਂ ਦੇ ਵਿੱਚ ਬਣਾ ਦਿੱਤਾ ਹੈ। ਵੈਸੇ ਤਾਂ ਜਦੋਂ ਮਾਸਟਰ ਤਾਰਾ ਸਿੰਘ ਭਾਵੇਂ 47 ਦੇ ਦੌਰ ਲਈ ਅਸੀਂ ਉਹਨਾਂ ਨੂੰ ਇੱਕ ਵੱਡੇ ਗੁਨਾਹਗਾਰ ਸਮਝਦੇ ਹਾਂ, ਉਹਨੂੰ ਤੁਸੀਂ ਬੇਈਮਾਨੀ ਕਹੋ ਜਾਂ ਉਹਨੂੰ ਜਜਮੈਂਟਲ ਐਰਰ ਕਹੋ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਬਾਅਦ
ਜਿਹੜੀ ਕੱਟੀ ਵੱਡੀ ਕੌਮ ਲਗਭਗ 40% ਬੇਘਰ ਹੋਈ, 2-3 ਲੱਖ ਜੀਵ ਵੀ ਮਰਵਾਇਆ, ਪਨਾਹਗੀਰ ਬਣ ਕੇ ਬੈਠੇ ਸੀ। ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ ਅਕਾਲੀ ਦਲ ਨੇ ਉਹਨਾਂ ਨੂੰ ਲਾਮਬੰਦ ਕੀਤਾ। 1950 ਦੇ ਵਿੱਚ ਹੀ ਜਦੋਂ ਭਾਰਤੀ ਕਨਸਟੀਟਿਊਸ਼ਨ ਲਾਗੂ ਹੁੰਦਾ ਹੈ, ਉਹਨਾਂ ਦਾ ਆਰਟੀਕਲ 25(20) ਸਿੱਖਾਂ ਨੂੰ ਹਿੰਦੂ ਬਣਾ ਦਿੰਦਾ ਹੈ। ਉਹਨਾਂ ਨੇ ਆਪਣੀ ਸਟਰਗਲ ਸ਼ੁਰੂ ਕੀਤੀ, ਪੰਜਾਬੀ ਸੂਬੇ ਦੇ ਮੋਰਚੇ ਤੱਕ ਪਹੁੰਚਦੇ ਆ ਕਿਸ ਲੈਵਲ ਦੀ ਸਫਬੰਦੀ ਕੀਤੀ ਗਈ, ਕਿਸ ਲੈਵਲ ਦੀ ਲਾਮਬੰਦੀ ਕੀਤੀ ਗਈ। ਨਤੀਜੇ ਦੇ ਤੌਰ ਤੇ ਇਹ ਵੱਖਰੀ ਕਹਾਣੀ ਹੈ ਕਿ ਫਿਰ ਉਹਨਾਂ ਦੀ ਲੀਡਰਸ਼ਿਪ ਨੂੰ ਕਿਵੇਂ ਸੈਂਟਰਲ ਏਜੰਸੀਆਂ ਨੇ ਆਪਣੇ ਜ਼ਰ ਖਰੀਦ, ਜਿਵੇਂ ਅੱਜ ਜੋ ਬਾਦਲਾਂ ਦਾ ਰੋਲ ਸਾਹਮਣੇ ਹੈ, ਮਜੀਠੀਏ ਦਾ, ਬਾਦਲਾਂ ਦਾ, ਦਲਜੀਤ ਚੀਮਾ, ਇਹ ਸਾਰੀ ਨਸਲ ਗੰਦੀ ਜਿਨ੍ਹਾਂ ਦੀਆਂ ਸ਼ਕਲਾਂ ਵੀ ਜਿਹੜੀਆਂ ਨੇ ਉਹ ਉਹਨਾਂ ਦੇ ਚਿਹਰਿਆਂ ਤੇ ਫਟੇ ਮੂੰਹ ਲਿਖਿਆ ਹੋਇਆ, ਇਸ ਕਿਸਮ ਦੇ ਉਸ ਵੇਲੇ ਵੀ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਡੀਥਰੋਨ ਕੀਤਾ। ਜਦੋਂ ਤੱਕ ਪੰਜਾਬੀ ਸੂਬਾ ਬਣਦਾ ਹੈ 1 ਨਵੰਬਰ 1966 ਨੂੰ ਮਾਸਟਰ ਤਾਰਾ ਸਿੰਘ ਨੂੰ ਡਿਸਗ੍ਰੇਸ ਕਰ ਦਿੱਤਾ ਸੀ, ਸੰਤ ਫਤਿਹ ਸਿੰਘ ਨੂੰ ਖੜਾ ਕਰ ਦਿੱਤਾ ਸੀ। ਔਰ ਉਦੋਂ ਤੋਂ ਹਾਲਾਂ ਮਾਸਟਰ ਤਾਰਾ ਸਿੰਘ ਦੇ ਪੀਰੀਅਡ 'ਚ ਯਤਨ ਉਦੋਂ ਵੀ ਹੁੰਦੇ ਰਹੇ, ਉਦੋਂ ਵੀ ਲੋਕ ਵਿਕਦੇ ਰਹੇ ਬਰਾਬਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕਰਨ ਦੇ ਲਈ। ਕਦੇ ਇਹਦੇ ਯਾਦਵਿੰਦਰ ਦਾ ਇਹਦਾ ਅਮਰਿੰਦਰ ਪਟਿਆਲੇ ਵਾਲੇ ਦਾ ਪਿਓ ਯਾਦਵਿੰਦਰ, ਉਹ ਸਾਧ ਸੰਗਤ ਬੋਰਡ ਬਣਾ ਕੇ ਚੋਣਾਂ ਲੜਦੇ ਰਹੇ। ਲੇਕਿਨ ਮਾਸਟਰ ਤਾਰਾ ਸਿੰਘ ਨੇ ਜਿਹੜਾ ਅਕਾਲੀ ਦਲ ਦੀ ਉਹ ਇੱਕ ਇੰਨੀ ਚੰਗੀ ਕਿਲਾਬੰਦੀ ਕੀਤੀ ਹੋਈ ਸੀ ਕਿ ਉਹ ਬਹੁਤ ਜਲਦੀ ਉਗੜ ਜਾਂਦੇ ਸੀ ਔਰ ਉਹ ਨੁਕਸਾਨ ਨਹੀਂ ਸੀ ਕਰ ਪਾਉਂਦੇ। ਅਲਟੀਮੇਟਲੀ ਜੇ 140 ਸੀਟਾਂ ਸ਼੍ਰੋਮਣੀ ਕਮੇਟੀ ਹਾਊਸ ਦੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ 2-3 ਸੀਟਾਂ ਤੋਂ ਜ਼ਿਆਦਾ ਸਰਕਾਰੀਆਂ ਨੂੰ ਨਹੀਂ ਸੀ ਮਿਲਦੀਆਂ। ਔਰ ਅਲਟੀਮੇਟਲੀ ਜਿਹੜੀ ਹੈ ਸਿੱਖ ਪੰਥ ਦੇ ਲਈ ਅਕਾਲੀ ਦਲ ਦਾ ਘੋਲ ਜਿਹੜਾ ਉਹ ਜਾਰੀ ਰਹਿੰਦਾ ਸੀ। ਲੇਕਿਨ ਹੌਲੀ ਹੌਲੀ ਸੰਤ ਫਤਿਹ ਸਿੰਘ ਪਹਿਲਾ ਪਤਨ ਸੀ, ਫਿਰ ਅਸੀਂ ਦੇਖਦੇ ਹਾਂ ਕਿ ਗਿਰਾਵਟ ਹੁੰਦੀ ਚਲੀ ਗਈ। ਇੱਕ ਸਟੇਜ ਆਈ ਕਿ ਇਹ ਟਰਾਇਓ ਜਿਹੜਾ ਟੌੜਾ ਤਲਵੰਡੀ ਬਾਦਲ, ਇਹਨਾਂ ਦੇ ਕੋਲ ਇੱਕ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਜਗਦੇਵ ਸਿੰਘ ਤਲਵੰਡੀ, ਟੌੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ, ਤੇ ਬਾਦਲ ਜਿਹੜਾ ਉਹ ਅਕਾਲੀ ਲੈਜਿਸਲੇਟਿਵ ਪਾਰਟੀ ਵਿਧਾਨ ਸਭਾ 'ਚ ਜਿਸ ਤੇ ਬੇਸਡ 5 ਵਾਰ ਕਿ ਕਿੰਨੀ ਵਾਰ ਉਹ ਮੁੱਖ ਮੰਤਰੀ ਵੀ ਬਣਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਲਵੰਡੀ ਭਾਵੇਂ ਉਸ ਨੂੰ ਉਸ ਦਾ ਬੋਲਚਾਲ ਜਾਂ ਦੂਜਾ ਬੜਾ ਰਫ ਸੀ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਸ ਗੱਲ ਦੇ ਉੱਤੇ ਖਲੋ ਜਾਂਦਾ ਸੀ, ਇਹ ਕੁਰਬਾਨੀਆਂ ਵਾਲੇ ਜਥੇਦਾਰ ਛਾਂਗਾ ਸਿੰਘ ਦਾ ਮੁੰਡਾ ਹੋਣ ਦੇ ਨਾਤੇ ਉਹਦਾ ਪਿਓ ਬਹੁਤ ਵੱਡਾ ਅਕਾਲੀ ਸੀ ਉਸ 47 ਤੋਂ ਪਹਿਲਾਂ ਦੇ ਦੌਰ 'ਚ ਬਾਹਰ ਇਲਾਕੇ ਦੇ ਵਿੱਚ। ਉਹਨੇ ਜਿਹੜਾ ਉਸ ਲੈਵਲ ਦੇ ਉੱਤੇ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂ ਕੋਈ ਪੈਸੇ ਖਾਣ ਜਾਂ ਕੋਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕੋਈ ਜਾਇਦਾਦਾਂ ਬਣਾਉਣ ਦੀ ਕੋਈ ਲਾਈਨ ਨਹੀਂ ਰਹੀ। ਟੌੜਾ ਬੇਸ਼ੱਕ ਅਹੁਦੇ ਦੇ ਲਈ ਕੁਝ ਵੀ ਕਰ ਸਕਦਾ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ 21-22 ਸਾਲ ਰਿਹਾ, ਪਰ ਜਦੋਂ ਟੌੜੇ ਦੀ ਮੌਤ ਵੀ ਹੁੰਦੀ ਹੈ, ਜਿੰਨੀ ਕੁ ਜ਼ਮੀਨ ਉਹਦੀ ਪਿਤਾ ਪੁਰਖੀ ਸੀ ਉਸ ਨਾਲੋਂ ਵੀ ਕਿੱਲਾ ਘੱਟ ਹੀ ਸੀ, ਕਿਉਂਕਿ ਸ਼ਾਇਦ ਜਿਹੜਾ ਮਸਜਿਦ ਬਣਾਉਣ ਲਈ ਜਾਂ ਦੂਜਾ ਪਿੰਡ 'ਚ ਉਹਨੇ ਡੋਨੇਟ ਕੀਤਾ ਜਾਂ ਕਿਸੇ ਹੋਰ ਕਾਜ਼ ਲਈ। ਸੋ ਟੌੜੇ ਦੇ ਉੱਤੇ ਇਹ ਤਾਂ ਹੈ ਵੀ ਉਹਨੇ ਆਪਣੇ ਯਾਰ ਬਾਸ਼ੇ ਰਜਾਏ ਜਿਹੜੇ ਉਹਦੇ ਨਾਲ ਲਾਇਲ ਸੀ ਉਹਨਾਂ ਨੂੰ ਪਲਮ ਅਹੁਦਿਆਂ ਦੇ ਉੱਤੇ, ਲੇਕਿਨ ਉਸ ਦੇ ਆਪਣੇ ਕਰਪਟ ਹੋਣ ਦਾ ਜਿਹੜਾ ਉਹ ਕੋਈ ਐਸਾ ਇਸ ਹਾਲਾਂ ਸ਼੍ਰੋਮਣੀ ਕਮੇਟੀ ਜਿਸ ਉਸ ਜ਼ਮਾਨੇ ਜਦੋਂ ਟੌੜਾ ਹੈਡ ਕਰਦਾ ਸੀ 10,000 ਤੋਂ ਜ਼ਿਆਦਾ ਉਹਨਾਂ ਦੇ ਮੁਲਾਜ਼ਮ, ਇਕੱਲੇ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਿ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਡਿਗਰੀ ਕਾਲਜ, ਸਕੂਲ, ਕਿੰਨਾ ਬਹੁਤ ਵੱਡਾ ਐਮਪਾਇਰ ਹੈ ਸ਼੍ਰੋਮਣੀ ਕਮੇਟੀ ਦਾ। ਹੁਣ ਤਾਂ ਉਹਦੇ 17-18 ਹਜ਼ਾਰ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ। ਸੋ ਜੇ ਕੋਈ ਪਾਵਰਫੁਲ ਪੋਸਟ ਪੰਜਾਬ ਦੇ ਚੀਫ ਮਿਨਿਸਟਰ ਤੋਂ ਬਾਅਦ ਪੰਜਾਬ 'ਚ ਹੈ ਜਿਹੜੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੈ। ਬਿਲਕੁਲ ਇਹ ਵੱਖਰੀ ਕਹਾਣੀ ਹੈ ਕਿ ਬਾਦਲ ਜਿਸ ਨੇ ਜਿੰਨੀ ਦੇਰ ਤੱਕ ਟੌੜਾ ਤਲਵੰਡੀ ਉਹਨਾਂ ਦਾ ਇੱਕ ਬੈਲੈਂਸ ਸੀ, ਵਿੱਚੋਂ ਤਾਂ ਇਹ ਪਹਿਲੇ ਦਿਨ ਤੋਂ ਹੀ RSS ਦੇ ਨਾਲ ਰਲਿਆ ਹੋਇਆ ਸੀ, ਸਮਝੌਤਾ ਲਾਈਨ ਵੀ ਉਹਨਾਂ ਦੇ ਨਾਲ 1996-97 ਤੋਂ ਬਾਅਦ ਤਾਂ ਖੁੱਲ੍ਹ ਕੇ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਭਾਰਤੀ ਜਨਸੰਘ ਦੇ ਨਾਲ ਉਹ ਸਾਰੀ ਲਾਈਨ ਚੱਲਦੀ ਸੀ। ਲੇਕਿਨ ਬਾਦਲ ਨੇ ਹੌਲੀ ਪਹਿਲਾਂ ਤਾਂ ਤਲਵੰਡੀ ਦੇ ਖਿਲਾਫ ਵੀ ਇਸ ਕਿਸਮ ਦਾ ਤਲਵੰਡੀ ਫੀਮ ਦੀ ਮੰਡੀ ਵੀ ਇਹ ਕਰਾ ਕੇ ਉਹਨੂੰ ਵੀ ਬਦਨਾਮ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ, ਉਹ ਨਿਕਲਿਆ, ਫਿਰ ਜੁਆਇੰਟ ਹੋਇਆ, ਲੇਕਿਨ ਉਹਨੂੰ ਡਿਸਗ੍ਰੇਸ ਕੀਤਾ। ਟੌੜਾ ਜ਼ਿਆਦਾ ਸਮਾਰਟ ਸੀ, ਉਹ ਕਾਫੀ ਦੇਰ ਜਿਹੜਾ ਹੈ ਕਿਉਂਕਿ ਧਾਰਮਿਕ ਮੁੱਦਿਆਂ ਦੇ ਉੱਤੇ ਉਹ ਆਪਣਾ ਕੁਛ ਨਾ ਕੁਛ ਕਰ ਜਾਂਦਾ ਸੀ,
ਬਾਦਲ ਫਸ ਜਾਂਦਾ ਸੀ ਔਰ ਫਿਰ ਉਹ ਕਹਿੰਦਾ ਸੀ ਟੌੜਾ ਸਾਹਿਬ ਦੱਸੋ, ਤੇ ਉਦੋਂ ਨਵੰਬਰ ਦੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੀ ਚੋਣ ਹੁੰਦੀ ਸੀ ਤੇ ਟੌੜਾ ਸਾਹਿਬ ਆਪਣਾ ਪ੍ਰਵੇਲ ਕਰ ਜਾਂਦੇ ਸੀ 20-22 ਸਾਲ। ਪਰ ਇੱਕ ਸਟੇਜ ਐਸੀ ਆਈ ਜਦੋਂ ਕਿ ਬਾਦਲ ਨੂੰ ਇਹ ਲੱਗਾ ਕਿ ਵੀ ਉਹਨੇ ਹੁਣ ਇਹ ਜਿਹੜੀ ਗੱਦੀ ਨੂੰ ਉਹਨੇ 5 ਵਾਰ ਮਾਣਿਆ ਹੈ ਔਰ ਦੂਸਰਾ ਇਹ ਉਹਨੇ ਆਪਣੀ ਖਾਨਦਾਨੀ ਜਗੀਰ ਬਣਾਉਣੀ ਹੈ, ਆਪਣੇ ਮੁੰਡੇ ਨੂੰ ਅੱਗੇ ਕਰਨਾ ਹੈ। ਜਦੋਂ ਕਿ ਟੌੜਾ ਇਹ ਸਮਝਦਾ ਸੀ ਔਰ ਰਾਈਟਲੀ ਸੋ ਕਿ ਸੀਨੀਅਰਟੀ ਦੇ ਲਿਹਾਜ਼ ਨਾਲ ਜਾਂ ਦੂਜਾ ਜਦੋਂ ਬਾਦਲ ਖਾਸ ਤੌਰ ਤੇ ਕੈਂਸਰ ਹੋਇਆ ਉਹਨੂੰ ਔਰ ਲਿਵਰ ਕੈਂਸਰ ਦੇ ਇਲਾਜ ਲਈ ਇੱਥੇ ਨਿਊਯਾਰਕ ਆਇਆ ਔਰ ਉਦੋਂ ਟੌੜੇ ਨੇ ਸ਼ਾਇਦ ਪਬਲਿਕ ਬਿਆਨ ਦਿੱਤਾ ਜਾਂ ਕਿਸੇ ਇੰਟਰਵਿਊ 'ਚ ਕਿਹਾ ਕਿ ਚੰਗਾ ਹੋਏ ਕਿ ਬਾਦਲ ਸਾਹਿਬ ਜਿਹੜੇ ਨੇ ਉਹ ਆਪਣੇ ਜਿਹੜਾ ਕਿਸੇ ਨੂੰ ਐਕਟਿੰਗ ਮੁਕਰਰ ਕਰ ਦੇਣ ਪ੍ਰਧਾਨ। ਇਸ ਤੋਂ ਹੀ ਬਾਦਲ ਨੂੰ ਨਜ਼ਰ ਆਇਆ ਵੀ ਇਹ ਤਾਂ ਮੈਨੂੰ ਹੁਣ ਇਹ ਚੀਫ ਮਿਨਿਸਟਰੀ ਤੇ ਅੱਖ ਹੈ। ਉਹ ਚਾਹੁੰਦਾ ਵੀ ਸੀ ਟੌੜਾ ਔਰ ਇਹਦੇ 'ਚ ਕੋਈ ਗਲਤ ਵੀ ਨਹੀਂ ਹੁੰਦਾ ਜੇ ਤੁਹਾਡਾ ਐਂਬੀਸ਼ਨ ਹੈ। ਔਰ ਫਿਰ ਇੱਥੋਂ ਪਤਾ ਨਹੀਂ ਕਿਹੜੇ ਗੋਰੇ ਦਾ ਕਿ ਕਾਲੇ ਦਾ ਲਿਵਰ ਉਹਨੂੰ ਪਾ ਦਿੱਤਾ ਕਿ ਵੀ ਉਹ ਮੁੜ ਕੇ ਕਿੰਨੇ ਸਾਲ ਮਰਨਾ ਉਹਨੇ ਕੀ ਸੀਗਾ, ਇੱਥੋਂ ਦਾ ਮਰਨ ਕੰਢੇ ਹੀ ਹੋ ਕੇ ਆਇਆ ਸੀ ਇੱਥੇ ਨਿਊਯਾਰਕ 'ਚ ਹੀ ਉਸ ਦਾ ਜਿਹੜਾ ਉਹ ਹੋਈ ਲਿਵਰ ਟ੍ਰਾਂਸਪਲਾਂਟ ਹੋਇਆ ਔਰ ਜਾਂਦਿਆਂ ਫਿਰ ਉਹਨੇ ਟੌੜੇ ਨੂੰ ਟਾਰਗੇਟ ਕੀਤਾ। ਹੁਣ ਟੌੜੇ ਨੂੰ ਵੀ ਇਹ ਪਤਾ ਸੀ ਕਿ ਵੀ ਅਲਟੀਮੇਟਲੀ ਜਿਹੜੀ ਅਕਾਲ ਤਖਤ ਦੀ ਪਾਵਰ ਹੈ ਉਹਦੇ ਸਾਹਮਣੇ ਤਾਂ ਕੋਈ ਨਹੀਂ ਖਲੋ ਸਕਦਾ। ਸੋ ਜੇਲ੍ਹ 'ਚ ਹੁੰਦੇ ਆ ਜਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਨਰਕਧਾਰੀ ਨੂੰ ਸਜ਼ਾ ਯਾਫਤਾ ਕੀਤਾ ਸੀ, ਜੇਲ੍ਹ 'ਚ ਬੈਠੇ ਇਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਸੀ ਟੌੜੇ ਨੇ। ਬਾਅਦ ਜਦੋਂ ਆਈ.ਕੇ. ਗੁਜਰਾਲ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਤੱਕ ਕਾਫੀ ਜਿਹੜੀ ਉਮਰ ਕੈਦ ਦਾ ਵੀ ਕਾਫੀ ਹਿੱਸਾ ਪੂਰਾ ਹੋ ਗਿਆ ਸੀ ਤੇ ਮੁੱਕਦੀ ਗੱਲ ਜਥੇਦਾਰ ਰਣਜੀਤ ਸਿੰਘ ਬਾਹਰ ਆ ਗਏ ਸੀ ਔਰ ਕਿਉਂਕਿ ਟੌੜੇ ਦੇ ਨਾਲ ਅਲਾਈਨਮੈਂਟ ਵੀ ਸੀ ਔਰ ਵੈਸੇ ਵੀ ਜਿਹੜਾ ਉਹ ਥੋੜੀ ਸਿਧਾਂਤਕ ਗੱਲ ਸੀ। ਸੋ ਬਾਦਲ ਨੂੰ ਇਹ ਹਮੇਸ਼ਾ ਹੀ ਖਤਰਾ ਰਹਿੰਦਾ ਸੀ ਕਿ ਵੀ ਇਹ ਕਿਸੇ ਵੇਲੇ ਵੀ ਜਿਹੜਾ ਮੇਰੀ ਫੱਟੀ ਪੋਚੀ ਜਾ ਸਕਦੀ ਹੈ ਔਰ ਉਹ ਉਦੋਂ ਬਰਜਿੰਦਰ ਹਮਦਰਦ ਜਿਹੜਾ ਅੱਜ ਕੱਲ੍ਹ ਹੁਣ ਬਾਗੀਆਂ ਤੇ ਦਾਗੀਆਂ ਦੀ ਗੱਲ ਕਰਦੇ ਉਦੋਂ ਹੀ ਬਾਦਲਾਂ ਦਾ ਮਾਊਥਪੀਸ ਸੀ ਅਜੀਤ ਅਖਬਾਰ ਦਾ ਔਰ ਵੱਡੀ ਹੇਰਾ ਫੇਰੀ ਪਲਾਟ ਅਨੰਦਪੁਰ ਸਾਹਿਬ ਕਾਲੋਨੀ ਬਣਾਉਣ ਦੇ ਨਾਂ ਥੱਲੇ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਵਕਤੀ ਤੌਰ ਤੇ ਰਿਹਾ ਸੀ, ਵੱਖਰੀ ਕਹਾਣੀ ਹੈ। ਸੋ ਜਿਉਂ ਹੀ ਜਥੇਦਾਰ ਰਣਜੀਤ ਸਿੰਘ ਨੇ ਬਰਜਿੰਦਰ ਹਮਦਰਦ ਨੂੰ ਤਲਬ ਕੀਤਾ, ਮਨਜੀਤ ਸਿੰਘ ਨੂੰ ਤਲਬ ਕੀਤਾ ਔਰ ਕੁਛ ਇਸ ਕਿਸਮ ਦਾ ਚੱਲ ਰਿਹਾ ਸੀ ਤੇ ਬਾਦਲ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਹੁਣ ਮੇਰੇ ਵੱਲ ਗੱਲ ਜਾ ਰਹੀ ਹੈ ਕਿਉਂਕਿ ਜਥੇਦਾਰ ਰਣਜੀਤ ਸਿੰਘ ਬੜਾ ਕਲੀਅਰ ਸੀ ਬਾਦਲਾਂ ਬਾਰੇ ਕਿ ਵੀ ਇਹ ਬੇੜਾ ਗਰਕ ਕਰ ਰਹੇ ਨੇ, ਸਿੱਖੀ ਦਾ ਸੌਦਾ ਕੀਤਾ ਹੋਇਆ ਇਹਨਾਂ ਨੇ RSS ਦੇ ਨਾਲ। ਔਰ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਜਿਹੜਾ ਹੈ ਉਹ ਜਥੇਦਾਰ ਰਣਜੀਤ ਸਿੰਘ ਨੂੰ ਸੈਕ ਕਰਤਾ ਸੀ, ਕੱਢਤਾ ਸੀ। ਉਸ ਵੇਲੇ ਗਿਆਨੀ ਮੋਹਨ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਸਨ, ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਜਿਹੜਾ ਉਹ ਜਥੇਦਾਰੀ ਦਾ ਹਲਫ ਲੈ ਲਓ ਜਾਂ ਉਹਨੇ ਕਿਹਾ ਵੀ ਨਹੀਂ ਮੈਂ ਇਹ ਇਸ ਕਿਸਮ ਦਾ ਕੋਈ ਕਰਮ ਨਹੀਂ ਕਰ ਸਕਦਾ ਜਿਵੇਂ ਤੁਸੀਂ ਜਥੇਦਾਰ ਰਣਜੀਤ ਸਿੰਘ ਨੂੰ ਕੱਢਿਆ। ਉਹਨਾਂ ਨੇ ਠੁਕਰਾ ਦਿੱਤਾ ਸੀ ਔਰ ਫਿਰ ਉਹਨਾਂ ਨੇ ਆਪਣਾ ਅਗਲਾ ਲਾਇਲਿਸਟ ਪੂਰਨ ਸਿੰਘ, ਉਹ ਪੂਰਨ ਸਿੰਘ ਜਿਹਨੇ ਝੂਠ ਬੋਲਿਆ ਸੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪਹਿਲਾ ਇਕੱਠ ਜਿਹੜਾ ਗੁਰਦੁਆਰਾ ਸ਼ਹੀਦਾਂ 'ਚ ਹੋਇਆ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ ਤੇ ਮੈਂ ਉਹਦੀ ਗਵਾਹੀ ਹੈ ਤੇ ਫਲਾਣਾ ਢਿਮਕਾ, ਉਹੀ ਪੂਰਨ ਸਿੰਘ ਜਿਹੜਾ ਬਾਅਦ 'ਚ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਦਾ ਸੀ ਉਹ ਜਥੇਦਾਰ ਬਣਿਆ। ਔਰ ਕਿਵੇਂ ਫਿਰ ਪੂਰਨ ਸਿੰਘ ਰਾਹੀਂ ਜੇ ਬੀਬੀ ਜਗੀਰ ਕੌਰ ਨੇ 2004 ਦੇ ਵਿੱਚ ਜਿਹੜਾ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਉਹ ਦਿਨ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਪੂਰਨ ਸਿੰਘ ਨੇ ਗੁਣਾ ਜਿਹੜਾ ਇਹਨਾਂ ਦਾ RSS ਦਾ ਇੱਕ ਥਾਂ ਉਧਰ ਜਾਂਦਿਆਂ ਹੁਕਮਨਾਮਾ ਕੱਢ ਕੇ ਬੀਬੀ ਜਗੀਰ ਕੌਰ ਨੂੰ ਵੀ ਪੰਥ ਚੋਂ ਖਾਰਜ ਕਰਨ ਤੱਕ ਚਲਾ ਗਿਆ ਸੀ। ਇਹ ਸਾਰੇ ਬਾਦਲਾਂ ਦੇ ਪੀਰੀਅਡ ਦੀਆਂ ਕਰਤੂਤਾਂ ਨੇ। ਸੋ ਉਸ ਸਾਰੇ ਦੇ ਚੱਲਦਿਆਂ ਟੌੜੇ ਨੇ ਮੁਕਾਬਲਾ, ਹਾਲਾਂਕਿ ਟੌੜੇ ਦੇ ਨਾਲ ਆਲਮੋਸਟ 1/3 ਸ਼੍ਰੋਮਣੀ ਕਮੇਟੀ ਮੈਂਬਰ ਸੀ, ਜਥੇਦਾਰ ਰਣਜੀਤ ਸਿੰਘ ਨੂੰ ਹੀ ਉਹਨਾਂ ਨੇ ਜਥੇਦਾਰ ਮੰਨਿਆ। 1999 ਚ ਖਾਲਸਾ ਸਾਜਨਾ ਦਿਵਸ ਦਾ ਸੀ ਔਰ ਜਥੇਦਾਰ ਰਣਜੀਤ ਸਿੰਘ ਦਾ ਕਿਉਂਕਿ ਉਸ ਤੋਂ ਪਹਿਲਾਂ ਬਾਦਲ ਔਰ ਟੌੜੇ ਦੀ ਖਿੱਚ ਤੋਂ ਸ਼ੁਰੂ ਹੋ ਗਈ ਸੀ ਔਰ ਜਥੇਦਾਰ ਰਣਜੀਤ ਸਿੰਘ ਨੇ ਇਹ ਅਪੀਲ ਕੀਤੀ ਸੀ ਕਿ ਵੀ ਤੁਸੀਂ ਘੱਟੋ ਘੱਟ ਇਹ 300 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਇਕੱਠੇ ਮਨਾ ਲਓ, ਉਸ ਤੋਂ ਬਾਅਦ ਦੇਖ ਲੈਣਾ। ਸੋ ਉਹਨਾਂ ਨੇ ਰਣਜੀਤ ਸਿੰਘ ਨੂੰ ਵੀ ਚੱਲਦਾ ਕੀਤਾ। ਹਾਲਾਂਕਿ ਰਣਜੀਤ ਸਿੰਘ ਦੇ ਪਿੱਛੇ ਬਹੁਤ ਵੱਡੀ ਸਪੋਰਟ ਸੀ ਲੇਕਿਨ ਇਹਦੇ ਬਾਵਜੂਦ ਇਹ ਜਿਹੜੀ ਅਕਾਲੀ ਸਿਆਸਤ ਦਾ ਇੱਕ ਪੱਖ ਰਿਹਾ ਕਿ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈ, ਅਲਟੀਮੇਟਲੀ ਅਕਾਲੀ ਦਲ ਜਾਂ ਸਿੱਖ ਪੰਥ ਦੇ ਵਿੱਚ ਉਹੀ ਅਸਲੀ ਅਕਾਲੀ ਦਲ ਬਣਦਾ। ਔਰ ਨਤੀਜੇ ਦੇ ਤੌਰ ਤੇ ਇਹ ਤਾਂ ਠੀਕ ਹੈ ਕਿ ਟੌੜਾ ਨਾ ਜਥੇਦਾਰ ਰਣਜੀਤ ਸਿੰਘ ਨੂੰ ਸੇਵ ਕਰ ਸਕਿਆ, ਨਾ ਆਪਣੀ ਪ੍ਰਧਾਨਗੀ ਸੇਵ ਕਰ ਸਕਿਆ,
ਪਰ ਉਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 2002 ਜਦ ਉਹਦੇ 'ਚ ਬਰਾਬਰ ਕੈਂਡੀਡੇਟ ਖੜੇ ਕੀਤੇ ਤਾਂ ਬਾਦਲ ਹਾਰ ਗਿਆ ਗਰੁੱਪ, ਔਰ ਕੈਪਟਨ ਅਮਰਿੰਦਰ ਚੀਫ ਮਿਨਿਸਟਰ ਬਣਿਆ। ਸੋ ਬਾਦਲ ਨੂੰ ਵੀ ਰਿਅਲਾਈਜ਼ ਹੋਇਆ ਵੀ ਚਲੋ ਇਹਨੂੰ ਨਾਲ ਲਾਉਣਾ ਹੀ ਪੈਣਾ। ਸੋ ਉਸ ਤੋਂ ਬਾਅਦ ਟੌੜਾ ਤੇ ਬਾਦਲ ਦੀ ਏਕਤਾ ਵੀ ਹੋ ਗਈ, ਕਿਉਂਕਿ ਟੌੜਾ ਵੀ ਬਹੁਤੀ ਦੇਰ ਪਾਵਰ ਤੋਂ ਤਾਂ ਦੂਰ ਰਹਿਣਾ ਨਹੀਂ ਸੀ ਚਾਹੁੰਦਾ। ਲੇਕਿਨ ਇਹ ਉਹ ਪ੍ਰੈਸੀਡੈਂਟ ਸੈੱਟ ਹੋਇਆ ਜਿਵੇਂ ਜਥੇਦਾਰ ਰਣਜੀਤ ਸਿੰਘ ਨੂੰ ਰੈਸਟ ਹਾਊਸ 'ਚ ਬੈਠ ਕੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਸੇਵਾ ਮੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹ ਸਿਲਸਿਲਾ ਜਾਰੀ ਹੋ ਗਿਆ। ਪੂਰਨ ਸਿੰਘ ਨੂੰ ਵੀ ਉਹਨਾਂ ਹਾਲਾਤਾਂ 'ਚ ਉਵੇਂ ਹੀ ਕੱਢਿਆ ਗਿਆ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜਿਹੜੇ ਅਮਰੀਕਾ ਆਏ ਔਰ ਇੱਥੇ ਉਹਨਾਂ ਨੇ ਖਾਲਿਸਤਾਨ ਦੇ ਇਕੱਠਾਂ ਵਿੱਚ ਦੇਖ ਕੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਹਾਂ ਬਈ ਪੰਛੀ ਨੂੰ ਵੀ ਤਾਂ ਆ ਲੈਣਾ ਚਾਹੀਦਾ ਹੈ, ਸਿੱਖਾਂ ਨੂੰ ਵੀ ਆਪਣਾ ਘਰ 'ਚ, ਉਹਨਾਂ ਦੀ ਵੀ ਕਿਵੇਂ ਛੁੱਟੀ ਕਰਾਈ ਗਈ। ਸੋ ਇਹ ਲਗਾਤਾਰਤਾ ਨਾਲ ਚੱਲ ਰਿਹਾ ਪਾਰਟ ਸੀ ਔਰ ਇਹਦਾ ਨਤੀਜਾ ਇਹ ਹੋਇਆ ਵੀ ਇੱਕ ਸਟੇਜ ਐਸੀ ਆਈ ਕਿ ਬਾਦਲ ਨੇ ਜਿਵੇਂ 5 ਜਥੇਦਾਰਾਂ ਨੂੰ, ਜਿਨ੍ਹਾਂ 'ਚ ਗਿਆਨੀ ਗੁਰਬਚਨ ਸਿੰਘ ਜਿਹੜਾ ਸਭ ਤੋਂ ਨਖਿੱਧ, ਹੁਣ ਤਾਂ ਇਹ ਹੁੰਦਾ, ਅੱਗੇ ਤਾਂ ਹੁੰਦਾ ਵੀ ਅਸੀਂ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਕਰਦੇ ਹਾਂ, ਇੱਕ ਆਈਡੀਅਲ ਸੀ, ਆਈਕੋਨਿਕ ਫਿਗਰ ਹੈ ਕਿ ਵੀ ਜਥੇਦਾਰ ਕਿਹੋ ਜਿਹਾ ਸੀ। ਹੁਣ ਤਾਂ ਇਹ ਬੰਦਾ ਕਹਿੰਦਾ ਵੀ ਇਹ ਜਿੰਨਾ ਨਖਿੱਧ ਸੀ ਫਲਾਣਾ, ਉਹਦੇ ਤੋਂ ਨਖਿੱਧ ਹੋਰ ਕਿਹੜਾ ਆਏਗਾ। ਹੁਣ ਤਾਂ ਨਖਿੱਦਾਂ ਦੀ ਦਰਜਾਬੰਦੀ ਕਰਨ ਦਾ ਕੰਮ ਹੁੰਦਾ। ਸੋ ਜਿੱਥੇ ਇੱਕ ਪਾਸੇ ਪੂਰਨ ਸਿੰਘ ਜਾਂ ਉਸ ਤੋਂ ਹੋਰ ਜਿਹੜੇ ਨੇ, ਗੁਰਬਚਨ ਸਿੰਘ ਨੇ ਤਾਂ ਸਾਰੀਆਂ ਹੱਦਾਂ ਹੀ ਟੱਪ ਦਿੱਤੀਆਂ, ਜਦੋਂ ਕਿ ਬਾਦਲ ਦੇ ਘਰੇ ਬਹਿ ਕੇ ਜਦੋਂ ਬਾਦਲ ਨੇ ਤਲਬ ਕੀਤਾ ਇਹਨਾਂ ਨੂੰ ਕਿਵੇਂ ਮਾਫੀਨਾਮੇ ਦੇ ਨਾਂ ਥੱਲੇ ਸੌਦਾ ਸਾਧ ਨੂੰ ਮੁਆਫ ਕਰਾਇਆ ਔਰ ਕਿਵੇਂ ਮਨ ਮਰਜ਼ੀ ਦੇ ਹੁਕਮਨਾਮੇ ਹੀ ਨਹੀਂ ਫਖਰੇ ਕੌਮ ਦਾ ਖਿਤਾਬ ਵੀ ਲਿਆ ਬਾਦਲ ਨੇ ਔਰ ਪੰਥ ਰਤਨ ਦਾ ਵੀ ਲਿਆ। ਹੁਣ ਇਹ ਠੀਕ ਹੈ ਕਿ ਕਿਉਂਕਿ ਪਾਵਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਆਪਣੇ ਕੋਲ ਰੱਖੀ ਹੋਈ ਹੈ ਕਿ ਉਹਨੂੰ ਲਾਉਣਾ ਜਥੇਦਾਰ। ਹਾਲਾਂ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਇਹਦਾ ਕੋਈ ਵਿਧੀ ਵਿਧਾਨ ਨਹੀਂ ਸੀ, ਪਰ ਇਹਨਾਂ ਨੂੰ ਲੱਗਿਆ ਵੀ ਕੱਲ ਨੂੰ ਸਿਧਾਂਤਕ ਗੱਲਾਂ ਵਾਲੇ ਜਿਹੜੇ ਨੇ, ਸਿਧਾਂਤਕ ਮੁੱਦਿਆਂ ਦੇ ਉੱਤੇ ਤਾਂ ਸਾਨੂੰ ਬਾਹਰ ਕੱਢ ਦੇਣਗੇ। ਸੋ ਉਹਨਾਂ ਨੇ, ਔਰ ਅੱਜ ਵੀ ਜਿਹੜੀ ਇਹ ਖਬਰ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਕਿਉਂਕਿ ਇਸ ਸਭ ਦਾ ਬੇਸ਼ੱਕ ਇਹ ਗੁਰੂ ਨਾਲੋਂ ਛਾਤਰ ਚਾਤਰ ਹੋਣ ਦੀ ਜਿਹੜੀ ਹੈ ਕਵਾਇਦ ਕਰਦੇ ਨੇ, ਪਰ ਕੌਮ ਇਹ ਠੀਕ ਹੈ ਵੀ ਕੁਝ ਲੋਕ ਵਿਕ ਸਕਦੇ ਨੇ, ਕੁਝ ਲੋਕ ਝੁਕ ਸਕਦੇ ਨੇ, ਕੁਝ ਲੋਕ ਚੁੱਪ ਕਰ ਸਕਦੇ ਨੇ, ਪਰ ਇਹ ਗੁਰੂ ਦਾ ਸਾਜਿਆ ਪੰਥ ਹੈ। ਜਦੋਂ ਅਸੀਂ ਗੁਰੂ ਦੀ ਕਲਾ ਵਰਤਣ ਦੀ ਗੱਲ ਕਰਦੇ ਹਾਂ ਤੇ ਕੌਮ ਦੇਖ ਰਹੀ ਹੈ ਨਤੀਜਾ। ਜਿਸ ਹਿਊਮਿਲੇਸ਼ਨ ਦੇ ਨਾਲ ਬਾਦਲ ਮਰਿਆ, ਆਪਣੀ ਸੀਟ ਵੀ ਹਾਰਿਆ, ਹਾਲਾਤ ਇਹ ਕਿ ਵੀ 3 ਸੀਟਾਂ ਅਸੈਂਬਲੀ ਦੇ ਵਿੱਚ, ਔਰ ਉਸ ਸਾਰੇ ਦੇ ਚੱਲਦਿਆਂ ਫਿਰ ਜਿਹੜੇ ਬਾਦਲ ਦੇ ਨਾਲ ਲੱਗੇ ਹੋਏ ਲੋਕ ਸੀ, ਜਿਹੜੇ ਉਹ ਜਿਹੜੀ ਹੈ ਮਲਾਈ ਨਾਲ ਖਾ ਰਹੇ ਸੀ, ਉਹਨਾਂ ਨੂੰ ਵੀ ਲੱਗਾ ਕਿ ਵੀ ਹੁਣ ਇੱਧਰ ਵੀ ਮਲਾਈ ਮੁੱਕ ਗਈ, ਕੁੰਡੇ 'ਚ ਤਾਂ ਕੋਈ ਹੈ ਨਹੀਂ ਔਰ ਲੋਕਾਂ 'ਚ ਵੀ ਥੂ ਥੂ ਹੋ ਰਹੀ ਹੈ। ਉਹ ਫਿਰ ਸਾਰੇ ਬਾਗੀ ਤੇ ਦਾਗੀ ਇਕੱਠੇ ਹੋ ਕੇ ਅਕਾਲ ਤਖਤ ਪਹੁੰਚ ਗਏ ਗਿਆਨੀ ਰਘਬੀਰ ਸਿੰਘ ਦੇ ਕੋਲ ਕਿ ਜੀ ਅਸੀਂ ਮੰਨਦੇ ਹਾਂ ਇਹ ਮਾਫੀਨਾਮਾ, ਸਾਨੂੰ ਸਾਰੇ ਗੁਨਾਹ ਜਿਹੜੇ ਨੇ ਉਹ ਅਸੀਂ ਕੀਤੇ ਨੇ। ਸੋ ਉਸ ਸਾਰੇ 'ਚੋਂ ਹੀ ਜਿਹੜਾ 2 ਦਸੰਬਰ ਦਾ ਹੁਕਮਨਾਮਾ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਗਿਆ, ਗਿਆਨੀ ਰਘਬੀਰ ਸਿੰਘ ਜਿਹੜੇ ਜਥੇਦਾਰ, ਹਾਲਾਂ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉੱਥੋਂ ਹੀ ਉਹਨਾਂ ਨੂੰ ਅਕਾਲ ਤਖਤ ਦਾ ਪੱਕਾ ਜਥੇਦਾਰ ਵੀ ਬਣਾਤਾ। ਉਹਨਾਂ ਨਾਲ ਐਕਟਿੰਗ ਵੀ ਨਹੀਂ ਸੀ ਲਾਇਆ ਹੋਇਆ ਲਫ਼ਜ਼। ਔਰ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦਾ ਜਥੇਦਾਰ ਔਰ ਗਿਆਨੀ ਸੁਲਤਾਨ ਸਿੰਘ ਜਿਹਨੂੰ ਨਵਾਂ ਲਾਇਆ ਸੀ ਉਹ ਕੇਸਗੜ੍ਹ ਸਾਹਿਬ ਦੇ। ਹੁਣ ਇਹਨਾਂ ਸਾਰਿਆਂ ਨੇ ਜਿਹੜਾ ਵੀ ਇਹ ਸਾਰੇ ਤੇ ਜਿਹੜੇ ਬਾਗੀ ਵੀ ਆ ਗਏ ਤੇ ਦੂਜਾ ਵੀ ਹੋ ਗਿਆ, ਉਹਨਾਂ ਨੇ ਅਕਾਲ ਤਖਤ ਦੀ ਫਸੀਲ ਤੋਂ ਜੋ ਗੁਰਮਤਾ ਸੰਗਤ ਦੇ ਨਾਲ ਸਾਂਝਾ ਕੀਤਾ, ਇੱਕ ਵਾਰੀ ਰੇ ਆਫ ਹੋਪ ਦੁਨੀਆ ਦੇ ਵਿੱਚ ਬਣ ਗਈ। ਹਾਲਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਵੀ ਇਸ ਚੋਂ ਕੋਈ ਕੱਢਣ ਪਾਉਣ ਨੂੰ ਨਹੀਂ ਹੋਣਾ ਇਹ, ਔਰ ਉਹਨਾਂ ਨੇ ਜਿਸ ਚਲਾਕੀ ਨਾਲ, ਹਾਲਾਂ ਹੁਣ ਜਦੋਂ ਇਹ ਪਿਛਲੇ 24 ਘੰਟੇ ਜੋ ਵਾਪਰਿਆ, ਜਿਵੇਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੇ, ਧਾਮੀ ਪਹਿਲਾਂ ਅਸਤੀਫਾ ਦੇ ਕੇ ਬਾਹਰ ਹੋ ਗਿਆ, ਫਿਰ ਉਹਨੇ ਕਿਹਾ ਜੀ ਮੈਂ ਅਸਤੀਫਾ ਵਾਪਸ ਨਹੀਂ ਲੈਣਾ, ਔਰ ਅੰਤਰੰਗ ਕਮੇਟੀ ਨੇ ਜਿਸ ਅੰਦਾਜ਼ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਕੀਤੀ ਹੈ, ਅਹੁਦੇ ਤੋਂ ਮੁਕਤ ਗਿਆਨੀ ਸੁਲਤਾਨ ਸਿੰਘ ਦੀ ਕੀਤੀ ਹੈ, ਔਰ ਨਵੇਂ ਜਿਹੜੇ ਨੇ ਉਹ ਲਾ ਦਿੱਤੇ ਨੇ। ਕੁਲਦੀਪ ਸਿੰਘ ਗੜਗੱਚ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦਾ, ਉਹਨੂੰ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਲਾਇਆ, ਅਦਰਵਾਈਜ਼ ਸ਼ਾਇਦ ਕੇਸਗੜ੍ਹ ਸਾਹਿਬ ਦਾ ਲਾਇਆ, ਤੇ ਇੱਕ ਹੋਰ ਉਹ ਠੱਗ ਜਿਹਾ ਬੰਦਾ ਅਕਾਲੀਆਂ ਦੇ ਨਾਲ ਲੱਗਾ ਹੋਇਆ ਸੀ, ਕਦੇ ਸ਼ਾਇਦ ਉਹ ਮਹੰਤ ਹੈ ਉੱਥੋਂ ਦਾ, ਉਹ ਧਨੌਲਾ ਸ਼ਾਇਦ ਟੇਕ ਸਿੰਘ ਕੇ ਕੀ ਹੈ ਉਹਦਾ ਨਾਂ, ਉਹਨੂੰ ਦਮਦਮਾ ਸਾਹਿਬ ਦਾ ਲਾਇਆ। ਔਰ ਇਹ ਖਬਰ ਜਿਹੜੀ ਹੈ ਇਸ ਨੇ, ਹਾਲਾਂ
ਇਹ ਤਾਂ ਐਕਸਪੈਕਟਡ ਸੀ ਬਹੁਤਿਆਂ ਨੂੰ ਕਿ ਵੀ ਜੀ ਧਾਮੀ ਨੇ ਅਸਤੀਫਾ ਦਿੱਤਾ ਹੋਇਆ, ਕਿਉਂਕਿ ਜਿਹੜਾ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਵੀ ਹਰਪ੍ਰੀਤ ਸਿੰਘ ਦੇ ਉੱਤੇ ਤਾਂ ਵੈਸੇ ਹੀ ਬਦ ਇਖਲਾਕੀ ਦੇ ਇਲਜ਼ਾਮ ਲਾ ਕੇ ਪੁਰਾਣੇ ਕੇਸ ਤੇ ਦੂਜੇ ਤੀਜੇ ਉਹ ਜਿਹੜਾ ਉਹਨਾਂ ਦੀ ਕਿਰਦਾਰ ਕੁਸ਼ੀ ਕਰਕੇ ਉਹਨਾਂ ਨੂੰ ਤਾਂ ਪਹਿਲਾਂ ਹੀ ਸੈਕ ਕਰਤਾ ਸੀ ਬਿਲਕੁਲ ਹੀ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਇਹ ਕਿਹਾ ਹੈ, ਪਿਛਲੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀਗੀ, ਉਹ ਇੰਗਲੈਂਡ ਨਿਕਲ ਗਏ ਸੀ ਹਾਲਾਂਕਿ ਪਹਿਲਾਂ, ਕਿ ਜੀ ਇਹ ਠੀਕ ਨਹੀਂ ਹੈ ਔਰ ਇਹ ਗਲਤ ਹੋਇਆ, ਤੇ ਦੂਜਾ ਤੇ ਧਾਮੀ ਨੇ ਕਿਹਾ ਜੀ ਮੈਂ ਇਖਲਾਕੀ ਗਰਾਊਂਡ ਦੇ ਉੱਤੇ ਅਸਤੀਫਾ ਦੇ ਰਿਹਾ। ਫਿਰ ਵੀ ਰਘਬੀਰ ਸਿੰਘ ਹੋਰਾਂ ਤੋਂ ਇਹਨਾਂ ਨੂੰ ਅਕਾਲੀਆਂ ਨੂੰ ਇਹ ਹੁਣ 2 ਦਸੰਬਰ ਤੋਂ ਜਦੋਂ ਅਸੀਂ ਅੱਜ 7 ਮਾਰਚ ਨੂੰ ਗੱਲ ਕਰ ਰਹੇ ਹਾਂ, ਉਹਨਾਂ ਨੇ ਦਬਾਅ ਵੀ ਉਹਨਾਂ ਤੇ ਬਣਾਇਆ। ਉਹ ਹੈ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤੀਆਂ ਚਲਾਕੀਆਂ, ਸਧਾਰਨ ਸੁਲਤਾਨਵਿੰਡ ਦੇ ਰਹਿਣ ਵਾਲੇ, ਪਿੰਡ ਦੇ ਵਿੱਚ ਹੀ ਗੁਰਦੁਆਰੇ 'ਚ ਪਾਠ ਕਰਦੇ ਸੀ, ਉੱਥੋਂ ਨਿਕਲ ਕੇ ਗ੍ਰੰਥੀ ਆ ਗਏ, ਹਰਮੰਦਰ ਸਾਹਿਬ 5 ਪਿਆਰਿਆਂ 'ਚ ਆ ਗਏ ਜਾਂ ਦੂਜੇ। ਸੋ ਜਦੋਂ ਹਰਪ੍ਰੀਤ ਸਿੰਘ ਪਾਸੇ ਹੋਇਆ ਜਾਂ ਦੂਜੇ, ਉਹ ਇਕੱਲੇ ਵੀ ਮਹਿਸੂਸ ਕਰਦੇ ਰਹੇ, ਪਰ ਘੱਟੋ ਘੱਟ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ ਇਤਿਹਾਸ ਦਾ ਹਿੱਸਾ ਹੁੰਦੀਆਂ ਨੇ। ਹਾਲਾਂਕਿ ਅਸੀਂ ਵੀ ਇਹ ਗੱਲ ਕਹੀ ਸੀ ਵੀ ਇਨ ਦਾ ਐਂਡ ਆਫ ਦਾ ਡੇ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੋਣੀ, ਜਾਂ ਲਾਈਨ 'ਚ ਲੱਗਣਗੇ ਬਾਦਲਾਂ ਦੀ ਤੇ ਜਾਂ ਬਾਹਰ ਹੋਣਗੇ। ਸੋ ਉਹਨਾਂ ਨੇ ਲਾਈਨ 'ਚ ਲੱਗਣ ਨੂੰ ਤਰਜੀਹ ਨਹੀਂ ਦਿੱਤੀ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਜੇ ਸੱਚਮੁੱਚ 3 ਮਹੀਨੇ ਦਾ ਪੀਰੀਅਡ ਵਿੱਚ ਨਾ ਪੈਣ ਦਿੰਦੇ, ਜਿਵੇਂ 2 ਦਸੰਬਰ ਤੋਂ ਬਾਅਦ ਇੱਕ ਮਾਹੌਲ ਬਣ ਗਿਆ ਸੀ, ਇੱਕ ਪਾਸੇ ਹੋਪ ਸੀ ਇਹਨਾਂ ਦੇ ਖਿਲਾਫ, ਤੇ ਜਦੋਂ ਹੀ ਇਹਨਾਂ ਨੇ 7 ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਨੇ ਬਣਾਈ ਕਿ ਜੀ ਉਹ ਭਰਤੀ ਕਰੇਗੀ, ਉਹਨੂੰ ਇਗਨੋਰ ਕਰਨਾ, ਜੇ ਉਦੋਂ ਜਿਹਨੂੰ ਕਹਿੰਦੇ ਨੇ ਟੂ ਪੁੱਟ ਦਾ ਫੁੱਟ ਡਾਊਨ ਯਾਨੀ ਰਘਬੀਰ ਸਿੰਘ ਕਰਦੇ, ਤਾਂ ਫਿਰ ਇਹ ਨਹੀਂ ਸੀ ਹੋਣਾ ਵੀ ਜਿਵੇਂ ਉਹਨਾਂ ਨੂੰ ਡਿਸਕਰੇਸ ਕਰਕੇ ਕੱਢਿਆ ਗਿਆ। ਹਾਲਾਂਕਿ ਇਹ ਲੜਾਈ ਦੀ ਸ਼ੁਰੂਆਤ ਹੈ। ਹੁਣ ਇੱਕ ਪਾਸੇ ਖੁੱਲ੍ਹ ਕੇ ਹੁਣ ਤੱਕ ਤਾਂ ਇਹ ਸੀ ਕਿ ਭਾਈ ਅਸੀਂ ਬਹੁਤ ਮੰਨਦੇ ਹਾਂ ਅਕਾਲ ਤਖਤ ਦਾ ਜਥੇਦਾਰ ਸਾਡੇ ਸਰਵੋੱਚ, ਤੇ ਹੁਣ ਲਾਈਨਸ ਜਿਹੜੀਆਂ ਨੇ ਡਰਾ ਹੋ ਗਈਆਂ। ਔਰ ਜੇ ਅਸੀਂ ਬੀਤੇ ਦੇ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖੀਏ ਤੇ ਇਵੇਂ ਕਦੇ ਨਹੀਂ ਹੋਇਆ। ਇਹ ਠੀਕ ਹੈ ਕਿ ਵੀ ਕਈ ਵਾਰ ਮੰਤਨ ਰੈਣੂ ਵਰਗੇ ਵੀ ਕਾਬਜ਼ ਰਹੇ, ਐਸੇ ਲੋਕ ਵੀ ਜਿਹੜੇ ਨੇ, ਮੱਸਾ ਰਗੜ ਵੀ ਆ ਕੇ ਬੈਠ ਗਿਆ ਸੀ ਉੱਥੇ, ਇਹ ਨਹੀਂ ਹੈ। ਬਟ ਇਨ ਦਾ ਐਂਡ ਜਿਹੜੀ ਸਿੱਖ ਪੰਥ ਦੀ ਵਿਲ ਹੈ ਉਹ ਪ੍ਰਵੇਲ ਕਰਦੀ ਹੈ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ, ਔਰ ਇਸ ਗੱਲ ਨੇ ਬਹੁਤ ਵੱਡਾ ਧੱਕਾ ਲਾਇਆ ਬਹੁਤਿਆਂ ਨੂੰ, ਜਿੰਨੀ 2 ਦਸੰਬਰ ਤੋਂ ਬਾਅਦ ਜਿਹੜਾ ਤਬਕਾ ਜਿਹੜਾ ਹੈ ਉਹ ਆਸਵੰਦ ਸੀ, ਉਹਨਾਂ ਨੂੰ ਵੀ ਲੱਗਣ ਲੱਗ ਗਿਆ ਵੀ ਨਰਾਇਣ ਸਿੰਘ ਚੌੜਾ ਬਿਲਕੁਲ ਠੀਕ ਸੀ। ਔਰ ਨਰਾਇਣ ਸਿੰਘ ਚੌੜੇ ਨੇ ਤਾਂ ਉਦੋਂ ਹੀ ਦੱਸ ਦਿੱਤਾ ਸੀ, ਹਾਲਾਂਕਿ ਉਹਨਾਂ ਨੇ ਜੋ ਫੈਸਲਾ ਦਿੱਤਾ ਉਹਦੇ ਨਾਲ ਹੀ ਡਿਸਐਗਰੀਮੈਂਟ ਦਿਖਾਇਆ ਸੀ ਵੀ ਇਹ ਤਾਂ ਮਸੰਦ ਜਿਹੜੀ ਮੱਸੇ ਰੰਗੜ ਦੀ ਔਲਾਦ, ਇਹਨਾਂ ਨੂੰ ਤੁਸੀਂ ਬਰਛਾ ਬਿਠਾ ਕੇ ਤੇ ਉਹ ਚੋਲਾ ਪਵਾ ਕੇ ਬਿਠਾਤਾ ਹੈ, ਇਹ ਪਹਿਰੇਦਾਰ ਲੱਗਣ ਦੇ ਕਾਬਿਲ ਨੇ ਕਿ ਇਹਨਾਂ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਚਾੜ ਕੇ ਜਿਹੜਾ ਅੰਮ੍ਰਿਤਸਰ ਦੀਆਂ ਗਲੀਆਂ 'ਚ ਫੇਰ ਕੇ ਇਹਨਾਂ ਦੇ ਵੱਟੇ ਪੈਣੇ ਚਾਹੀਦੇ ਨੇ, ਇਸ ਦੇ ਹੱਕਦਾਰ ਨੇ। ਲੇਕਿਨ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਵੀ ਹੁਣੇ ਲੱਗਣ ਲੱਗ ਗਿਆ ਹੋਏਗਾ ਕਿ ਵੀ ਨਰਾਇਣ ਸਿੰਘ ਚੌੜਾ ਗਲਤ ਨਹੀਂ ਸੀ। ਔਰ ਇਸ ਵੇਲੇ ਜਿਹੜਾ ਸਿੱਧੇ ਤੌਰ ਤੇ ਚਲੋ ਕੁਛ ਆਵਾਜ਼ਾਂ ਜਿਹੜੇ ਕੱਲ ਤੱਕ ਬਾਦਲਾਂ ਦਾ ਹਿੱਸਾ ਸੀ, ਉਹ ਇਕਬਾਲ ਸਿੰਘ ਝੂੰਦਾ 5 ਮੈਂਬਰੀ ਕਮੇਟੀ 'ਚ ਨੇ, ਜਾਂ ਜਿਹੜਾ ਇੰਦਰਜੀਤ ਸਿੰਘ ਸ਼ਾਇਦ ਇਆਲੀ ਉਹ MLA ਵੀ ਹੈ, ਉਹਨਾਂ ਨੇ ਵੀ, ਉਹਨਾਂ ਦੀਆਂ ਸਟੇਟਮੈਂਟਾਂ ਵੀ ਆਈਆਂ ਨੇ। ਰੋਪੜ ਮੋਹਾਲੀ ਦੇ ਜਿਹੜੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਨੇ ਅਸਤੀਫਾ ਦਿੱਤਾ ਹੈ ਇਸ ਪ੍ਰੋਟੈਸਟ ਕੇ ਭਾਈ ਕਿਵੇਂ ਕੀਤਾ ਹੈ। ਔਰ ਇਹ ਹੰਕਾਰੇ ਹੋਏ ਜਿਹੜੇ ਨੇ, ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਦਾ ਇਹ ਜਿਹੜਾ ਅੰਤ, ਸਿਆਸੀ ਅੰਤ ਘੱਟੋ ਘੱਟ, ਫਿਜ਼ੀਕਲੀ ਅਸੀਂ ਸਮਝਦੇ ਹਾਂ ਵੀ ਉਹ ਤਾਂ ਹਰ ਇੱਕ ਨੇ ਜੋ ਆਪਣੀ ਸਜ਼ਾ ਪਾਉਣੀ ਹੈ, ਕਿਸੇ ਨੇ ਇੱਥੇ ਪਾਉਣੀ ਹੈ, ਕਿਸੇ ਨੇ ਦਰਗਾਹ 'ਚ ਪਾਉਣੀ ਹੈ, ਪਰ ਇਹ ਇਸ ਵੇਲੇ ਲਾਈਨਸ ਡਰਾ ਹੋਈਆਂ। ਕੌਮ ਦੇ ਵਿੱਚ ਇੱਕ ਨਿਰਾਸ਼ਤਾ ਵੀ ਹੈ ਔਰ ਉਦਾਸੀ ਵੀ ਹੈ, ਪਰ ਮੈਂ ਸਮਝਦਾ ਵੀ ਇਹ ਜੇ ਅਕਾਲ ਪੁਰਖ ਨੇ ਇਵੇਂ ਹੀ ਇਹਨਾਂ ਨੂੰ ਐਕਸਪੋਜ਼ ਕਰਨਾ ਹੈ। ਔਰ ਹਾਲਾਂਕਿ ਦੇਖੋ ਜੇ ਇਹ ਵਿਦ ਆਲ ਹਿਊਮਿਲਿਟੀ ਸੁਖਬੀਰ ਬਾਦਲ, ਕਿਉਂਕਿ ਬਹੁਤ ਸਾਰਾ ਤਾਂ ਉਹਦੇ ਪਿਓ ਦੇ ਖਾਤੇ 'ਚ ਪੈ ਗਿਆ ਸੀ, ਉਹਦਾ ਫਖਰੇ ਕੌਮ ਵੀ ਵਾਪਸ ਲੈ ਲਿਆ ਸੀ ਜਾਂ ਦੂਜਾ, ਤੇ ਇਹਦੇ ਤੇ ਹਮਲਾ ਹੋਇਆ, ਇਹਦੇ ਲਈ ਹਮਦਰਦੀ ਵੀ ਆ ਗਈ ਸੀ ਐਜ਼ ਏ ਵਿਕਟਮ। ਜੇ ਇਮਾਨਦਾਰੀ ਦੇ ਨਾਲ ਸੱਚਮੁੱਚ ਇਹਨਾਂ ਨੂੰ ਲੱਗਦਾ ਕਿ ਭਾਈ ਇਹ ਜਿਹੜੇ ਅਸੀਂ ਗੁਨਾਹ ਕੀਤੇ ਨੇ, ਅਸੀਂ ਦੋਜ਼ਖ ਦੀ ਅੱਗ 'ਚ ਜਿਹੜਾ ਉਹ ਸੜਨ ਵਾਲੇ ਕੰਮ ਕੀਤੇ ਹੋਏ ਨੇ, ਔਰ ਸੱਚਮੁੱਚ ਵਿਦ ਆਲ ਹਿਊਮਿਲਿਟੀ ਆਂਦੇ, ਤੇ ਇਹੀ ਅਕਾਲੀ ਦਲ ਜਿਹੜਾ ਨਵੇਂ ਸਿਰਿਓਂ ਜਿਹੜਾ ਜਿਵੇਂ ਰਿਵਾਈਵਲ ਦੀ ਲਾਈਨ ਸੀ 6 ਮਹੀਨੇ ਦਾ, ਪਰ ਇਹ ਤਾਂ ਜਿਹੜਾ ਜਿਨ੍ਹਾਂ ਦੇ ਅੰਦਰ ਹੀ ਉਹ ਕਾਲਖ ਹੈ, ਅੰਦਰ ਹੀ ਗੁਨਾਹ ਹੈ, ਅੰਦਰ ਹੀ ਜਿਹੜਾ ਹੈ ਜਿਨ੍ਹਾਂ ਦੇ ਕਾਤਲ ਛੁਪੇ ਹੋਏ ਨੇ,
ਉਹਨਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਉਹ ਭਗਤ ਬਣ ਜਾਣ। ਸੋ ਇਸ ਚੋਂ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਲਾਈਨਸ ਡਰਾ ਹੋਈਆਂ ਔਰ ਇਹ ਸਾਹਮਣੇ ਹੋਏਗਾ ਵੀ ਕੌਣ ਇਸ ਮੁਸ਼ਟੰਡਾ ਟੋਲੇ ਦੇ ਨਾਲ ਹੈ ਤੇ ਕੌਣ ਜਿਹੜਾ ਉਹ ਪੰਥ ਔਰ ਪੰਥ ਦੀਆਂ ਰਵਾਇਤਾਂ ਔਰ ਅਕਾਲ ਤਖਤ ਦੀ ਸਰਵ ਉੱਚਤਾ ਔਰ ਖਾਲਸਾ ਪੰਥ ਦੀ ਮੁਕੰਮਲ ਆਜ਼ਾਦੀ ਜਿਹੜਾ ਅਲਟੀਮੇਟ ਨਿਸ਼ਾਨਾ ਹੈ, ਜਿਸ ਤੋਂ ਬਿਨਾਂ ਕੋਈ ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ। ਕੌਣ ਪੰਥਕ ਕਾਫਲੇ ਦੇ ਨਾਲ ਹੈ ਔਰ ਕੌਣ ਮੁਸ਼ਟੰਡਿਆਂ ਦੇ ਕਾਫਲੇ ਦੇ ਨਾਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਯੂਕੇ ਦੇ ਦੌਰੇ ਤੋਂ ਬਾਅਦ ਹੁਣ ਆਇਰਲੈਂਡ ਜਾ ਪਹੁੰਚਿਆ। ਉੱਥੇ ਉਸਨੇ 1985 ਦੇ 에ਅਰ ਇੰਡੀਆ ਹਾਦਸੇ ਦਾ ਖੂਬ ਜ਼ਿਕਰ ਕੀਤਾ, ਜਿਸ ਵਿੱਚ 329 ਬੇਗੁਨਾਹ ਲੋਕ ਜਿਹੜੇ ਮਾਰੇ ਗਏ ਸਨ। ਔਰ ਐਸ ਸ਼ੰਕਰ ਨੇ ਇਸ ਹਾਦਸੇ ਨੂੰ ਦਹਿਸ਼ਤਗਰਦੀ ਨਾਲ ਜੋੜਿਆ, ਜਦੋਂ ਕਿ ਇਹ ਕਾਰਾ ਖੁਦ ਭਾਰਤੀ ਖੁਫੀਆ ਏਜੰਸੀ ਰਾਹ ਦੀ ਸਾਜ਼ਿਸ਼ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਮਾਰਚ ਦੇ ਮਹੀਨੇ 'ਚ ਗੱਲ ਕਰ ਰਹੇ ਹਾਂ ਔਰ ਜੂਨ ਦਾ ਮਹੀਨਾ ਆਉਣ ਵਾਲਾ ਹੈ। ਔਰ ਜਿਹੜਾ ਇੱਕ ਬਹੁਤ ਦੁਖਦ ਹਾਦਸਾ, ਜਿੱਥੇ ਅਸੀਂ ਜੂਨ 84 ਨੂੰ ਯਾਦ ਕਰਦੇ ਹਾਂ, 40ਵੀਂ ਦੁਖਦ ਯਾਦ ਇਸ ਸਾਰੇ ਵਰ੍ਹੇ ਦੇ ਵਿੱਚ ਮਨਾਈ ਘੱਲੂਘਾਰਾ 84 ਦੀ, ਉੱਥੇ 1985 ਦਾ 에ਅਰ ਇੰਡੀਆ ਹਾਦਸਾ ਕਨਿਸ਼ਕਾ ਕਾਂਡ, ਜਿਸ ਦੇ ਵਿੱਚ 329 ਬੇਗੁਨਾਹ ਮੁਸਾਫਰ ਮਾਰੇ ਗਏ ਸੀ, ਉਸ ਨੂੰ 40 ਸਾਲ ਪੂਰੇ ਹੋ ਜਾਣੇ ਨੇ ਜੂਨ ਦੇ ਵਿੱਚ। ਔਰ ਇਸ ਦੇ ਉੱਤੇ ਕਿਉਂਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੰਡੀਅਨ ਸਿਸਟਮ ਔਰ ਉਹਨਾਂ ਨੇ ਵੀ ਇਸ ਨੂੰ ਦੇਖਿਆ ਹੋਣਾ ਕਿ ਉਹ ਫਸੇ ਹੋਏ ਨੇ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਵੀ। ਕੈਨੇਡਾ ਦੇ ਹਵਾਲੇ ਨਾਲ ਉਹਨਾਂ ਦਾ ਉਹ ਖੜਿੱਕੀ 'ਚ ਨੇ, ਅਮਰੀਕਾ 'ਚ ਵੀ ਨਿਖਿਲ ਗੁਪਤਾ ਔਰ ਉਹ ਸਾਰੇ ਜਿਹੜੇ ਪਾਰਟ ਚੱਲ ਹੀ ਰਹੇ ਨੇ। ਸੋ ਉਹ ਇਸ 40ਵੇਂ ਜਿਹੜਾ ਵਰ੍ਹਾ ਹੈ 에ਅਰ ਇੰਡੀਆ ਦਾ, ਉਸ ਨੂੰ ਕਾਫੀ ਉਭਾਰਨਗੇ ਔਰ ਉਸ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਜਾਂ ਸਿੱਖ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰਨਗੇ।
ਹਾਲਾਂਕਿ ਮੈਂ ਜਿਹੜੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਵੀ ਇਸ ਮੌਕੇ ਦੇ ਉੱਤੇ ਜਿਹੜਾ ਇੱਕ ਡਾਕੂਮੈਂਟਰੀ ਜਿਹੜੀ ਹੈ ਬਣਾਈ ਜਾ ਰਹੀ ਹੈ ਜਾਂ ਬਣਾਈ ਜਾਣੀ ਹੈ, ਉਹਨਾਂ ਦਾ ਉੱਤੇ ਵੀ ਮੈਂ ਇਹ ਸਮਝਦਾ ਕਿ ਵੀ ਸੱਚ ਬਾਹਰ ਆਉਣਾ ਚਾਹੀਦਾ, ਇਹ ਹਰ ਇੱਕ ਦੀ ਕੋਸ਼ਿਸ਼ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਏਅਰ ਇੰਡੀਆ ਕੇਸ ਦੇ ਵਿੱਚ ਜਿਨ੍ਹਾਂ ਨੂੰ ਜਦੋਂ ਕਿ ਸਿੱਖ ਕੌਮ ਨੂੰ ਇਹਨਾਂ ਨੇ ਟਾਰਗੇਟ ਕਰਦਿਆਂ, ਨਿਸ਼ਾਨਾ ਬਣਾਉਂਦਿਆਂ ਜਿਹੜੇ ਸਿੱਖ ਚਿਹਰਿਆਂ ਨੂੰ ਅਦਾਲਤਾਂ ਦੇ ਵਿੱਚ ਘੜੀਸਿਆ, ਤਲਵਿੰਦਰ ਸਿੰਘ ਪਰਮਾਰ ਤਾਂ ਭਾਰਤ ਦੇ ਵਿੱਚ ਇਹਨਾਂ ਦੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਟਾਰਚਰ ਕਰਕੇ ਮਾਰਿਆ ਗਿਆ ਔਰ ਉਹ ਕੈਨੇਡੀਅਨ ਸਿਟੀਜ਼ਨ ਸਨ। ਪਰ ਕਿਉਂਕਿ ਔਰ ਰਿਪਦਮਨ ਸਿੰਘ ਮਲਿਕ ਜਿਨ੍ਹਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ 1 ਸਾਲ ਪਹਿਲਾਂ ਜਿਹੜਾ ਹੈ ਉਹ ਇਵੇਂ ਹੀ ਗੋਲੀਆਂ ਮਾਰ ਕੇ ਜਿਹੜਾ ਹੈ ਕੀਤਾ ਗਿਆ, ਜੋ ਏਜੰਸੀਆਂ ਦਾ ਕੰਮ ਹੁੰਦਾ ਹੈ, ਇਹ ਰਿਪਦਮਨ ਸਿੰਘ ਮਲਿਕ ਆਲਰੇਡੀ ਜਿਹੜੇ ਨੇ ਉਹ ਆਪਣੀ ਜੇਲ੍ਹ 'ਚੋਂ ਬਾਹਰ ਆ ਕੇ ਐਕਵਿਟ ਹੋ ਕੇ ਇੰਡੀਅਨ ਸਿਸਟਮ ਦੇ ਨਾਲ ਦੁਬਾਰਾ ਰਾਬਤੇ 'ਚ ਸਨ। ਭਾਰਤ ਵੀ ਗਏ, ਉੱਥੇ ਅਜੀਤ ਡੋਵਲ ਦੇ ਨਾਲ ਵੀ ਮੁਲਾਕਾਤ, ਮੀਡੀਆ 'ਚ ਵੀ ਉਹਨਾਂ ਨੇ ਖਾਲਿਸਤਾਨ ਬਾਰੇ ਨਾ ਪੱਖੀ ਗੱਲਾਂ ਕੀਤੀਆਂ ਔਰ ਵਾਪਸ ਜਿਵੇਂ ਹਮੇਸ਼ਾ ਹੁੰਦਾ ਹੈ ਕਿ ਵੀ ਜਿਹਨੂੰ ਉਹਨਾਂ ਨੇ ਇਸਤੇਮਾਲ ਕਰਨਾ ਹੈ ਉਸ ਨੂੰ ਫਿਰ ਜਿਹੜਾ ਹੈ ਉਹ ਡੰਪ ਵੀ ਕਰਨਾ ਹੈ। ਅੱਛਾ, ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੱਸ ਦਈਏ ਕਿ ਰਿਪਦਮਨ ਸਿੰਘ ਮਲਿਕ ਨੂੰ ਮਾਰਨ ਵਾਲੇ ਜਿਹੜੇ 2 ਕਾਤਲ ਸੀ, ਇੱਕ ਨੂੰ ਤਾਂ ਪਹਿਲਾਂ ਸਜ਼ਾ ਹੋਈ ਸੀ ਅਸੀਂ ਔਰ ਦੂਸਰੇ ਨੂੰ ਜਿਹਨੇ ਕਬੂਲ ਕਿਸੇ ਨੇ ਨਹੀਂ ਕੀਤਾ ਕਿ ਵੀ ਕਿਹਦੇ ਕਹਿਣ ਤੇ ਕੀਤਾ, ਉਹਨਾਂ ਨੇ ਕੀਤਾ। ਔਰ ਅੱਜ ਜਿਹੜੀ ਪ੍ਰਮੁੱਖ ਖਬਰ ਹੈ ਕਿ ਕਿਉਂਕਿ 14 ਜੁਲਾਈ 2022 ਨੂੰ ਸਰੀ 'ਚ ਰਿਪਦਮਨ ਸਿੰਘ ਮਲਿਕ ਜਿਹੜੇ 75 ਸਾਲਾਂ ਦੇ ਸੀ, ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ ਔਰ ਇੱਕ ਕਾਤਲ ਨੂੰ ਪਹਿਲਾਂ ਹੀ ਜਿਹੜੀ ਹੈ ਉਹ ਸਜ਼ਾ ਸੁਣਾਈ ਹੋਈ ਸੀ। ਦੂਸਰਾ ਕਾਤਲ ਜਿਹੜਾ ਹੈ ਹੋਜ਼ੇ ਲੈਪੋਜ਼, ਉਹਨੂੰ ਅੱਜ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਔਰ ਉਹ ਘੱਟੋ ਘੱਟ 20 ਸਾਲ ਲਈ ਪੈਰੋਲ ਤੇ ਬਾਹਰ ਨਹੀਂ ਆ ਸਕਦਾ। ਇਸ ਤੋਂ ਪਹਿਲਾਂ ਜਿਹੜਾ ਕਾਤਲ ਸੀ ਟੈਨਰ ਫੌਕਸ 24 ਸਾਲਾਂ ਦਾ, ਉਹਨੂੰ 28 ਜਨਵਰੀ ਨੂੰ ਉਮਰ ਕੈਦ ਦੀ ਸਜ਼ਾ 20 ਸਾਲ ਤੱਕ ਕੋਈ ਪੈਰੋਲ ਨਹੀਂ ਸੁਣਾਈ ਗਈ ਸੀ। ਸੋ ਇਹ ਦੋਨਾਂ ਨੂੰ ਹੀ ਉਮਰ, ਕਿਉਂਕਿ ਕੈਨੇਡਾ ਦੇ ਵਿੱਚ ਸਜ਼ਾਏ ਮੌਤ ਨਹੀਂ ਹੈ, ਡੈਥ ਸੈਂਟੈਂਸ ਨਹੀਂ ਹੈ, ਸੋ ਦੋਨਾਂ ਨੂੰ ਹੀ ਬਿਨਾਂ ਪੈਰੋਲ ਤੋਂ। ਅਦਰਵਾਈਜ਼ ਇੱਥੋਂ ਦੀਆਂ ਅਦਾਲਤਾਂ ਕਾਫੀ ਲਿਬਰਲ ਨੇ ਕਿ ਜੀ ਇੰਨੀ ਦੇਰ ਬਾਅਦ ਪੈਰੋਲ ਤੇ ਜਾ, ਸੋ 20 ਸਾਲ ਬਾਹਰ ਆ ਨਹੀਂ ਸਕਦੇ। ਸੋ ਦੋਨੋਂ ਹੀ ਜਿਹੜੇ ਕਾਤਲ ਨੇ, ਜਿਹੜੇ ਹੋਜ਼ੇ ਲੋਪੇਜ਼ ਔਰ ਟੈਨਰ ਫੌਕਸ, ਦੋਨਾਂ ਨੂੰ ਹੀ 20 ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂ ਜਦੋਂ ਇਹ ਪਹਿਲੇ ਨੂੰ ਵੀ ਔਰ ਅੱਜ ਵੀ, ਅੱਜ ਜਦੋਂ ਇਹ ਸਜ਼ਾ ਸੁਣਾਈ ਗਈ ਸਰੀ ਦੀ ਅਦਾਲਤ 'ਚ, ਰਿਪਦਮਨ ਸਿੰਘ ਮਲਿਕ ਹੋਰਾਂ ਦਾ ਬੇਟਾ ਔਰ ਉਹਨਾਂ ਦੇ ਪਰਿਵਾਰ ਦੂਜੇ ਸਾਰੇ ਨੇ ਪ੍ਰੈਸ ਕਾਨਫਰੰਸ ਬਾਹਰ ਹੀ ਖੜੇ ਹੋ ਕੇ ਕੀਤੀ ਔਰ ਲਾਸਟ ਜਦੋਂ ਮੌਕੇ ਤੇ ਉਹਨਾਂ ਨੇ ਇਸ ਪਹਿਲੇ ਕਾਤਲ ਨੂੰ ਕਿਹਾ ਸੀ, ਤੂੰ ਇਹ ਤਾਂ ਦੱਸ ਦੇ ਕਿ ਕਿਹਦੇ ਕਹਿਣ ਤੇ ਤੁਸੀਂ ਕੀਤਾ ਹੈ, ਕਿਉਂਕਿ ਦੋਨੋਂ ਪਹਾੜੇ ਦੇ ਕਾਤਲ ਸੀ, ਦੋਨੋਂ ਹੀ ਜਿਹੜੇ ਨੇ ਉਹ ਦੂਸਰੇ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਪ੍ਰੋਫੈਸ਼ਨਲ ਅਸੈਸਿਨਸ, ਲੇਕਿਨ ਦੋਨਾਂ ਨੇ ਜ਼ਬਾਨ ਨਹੀਂ ਖੋਲੀ, ਉਮਰ ਕੈਦ ਉਹਨਾਂ ਨੇ ਲੈ ਲਈ। ਸੋ ਜ਼ਾਹਰ ਹੈ ਵੀ ਇਹ ਕਰਤੂਤ ਇੰਡੀਅਨ ਏਜੰਸੀਆਂ ਦੀ ਸੀ। ਕੌਣ ਕਿਵੇਂ ਵਰਤਿਆ ਗਿਆ, ਕਿਸ ਲੈਵਲ ਤੇ ਕਿਹਦਾ ਕੀ ਹੈ, ਅਸੀਂ ਉਸ ਵੇਰ ਵਿੱਚ ਨਹੀਂ ਜਾਵਾਂਗੇ। ਪਰ ਇੱਕ ਪਾਸੇ ਸਰੀ ਦੀ ਅਦਾਲਤ 'ਚ ਅੱਜ ਸਜ਼ਾ ਸੁਣਾਈ ਗਈ ਹੈ ਔਰ ਅਸੀਂ ਦੂਜੇ ਪਾਸੇ ਕੈਨੇਡਾ ਦੇ ਹਵਾਲੇ ਨਾਲ ਇਹ ਵੀ ਦੇਖ ਰਹੇ ਹਾਂ ਵੀ ਅੱਜ ਜਸਟਿਨ ਟਰੂਡੋ ਨੇ ਬੜਾ ਅਥਰੂਆਂ ਦੇ ਨਾਲ ਚਿਹਰਾ ਉਹਨਾਂ ਦਾ ਤਾਰਿਆ ਔਰ ਉਹਨਾਂ ਨੇ ਆਪਣਾ ਲਾਸਟ ਆਲਮੋਸਟ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਦੀ ਸੀ, ਕਿਉਂਕਿ ਆਪਣੇ ਅਹੁਦੇ ਤੋਂ ਰਿਜ਼ਾਈਨ ਕਰ ਚੁੱਕੇ ਨੇ ਔਰ ਉਹਨਾਂ ਨੇ ਜਿਹੜਾ ਹੈ ਇਸ ਵੀਕ ਹੀ ਉਹਨਾਂ ਦਾ ਜਿਹੜਾ ਪਾਰਟੀ ਦਾ ਲੀਡਰ ਚੁਣਿਆ ਜਾਣਾ ਮਾਰਚ 9 ਨੂੰ ਔਰ ਉਸ ਤੋਂ ਬਾਅਦ ਜਸਟਿਨ ਜਿਹੜਾ ਚੁਣਿਆ ਜਾਏਗਾ, ਜਸਟਿਨ ਟਰੂਡੋ ਸਟੈਪ ਡਾਊਨ ਕਰਨਗੇ ਔਰ ਉਹਨਾਂ ਨੇ ਜਿੱਥੇ ਇਹ ਕਿਹਾ ਕਿ ਭਾਈ ਮੈਂ ਇਹਨਾਂ ਇਸ ਸਾਰੇ ਪੀਰੀਅਡ 'ਚ ਜਿਹੜੇ 8-9 ਸਾਲ ਦਾ ਮੇਰਾ ਪੀਰੀਅਡ ਸੀ, ਮੈਂ ਬੈਸਟ ਜੋ ਕਰ ਸਕਦਾ ਸੀ ਉਹ ਕਰਨ ਦੀ ਗੱਲ ਕੀਤੀ। ਉਹ ਕਾਫੀ ਇਮੋਸ਼ਨਲ ਹੋ ਗਏ। 10 years 10 ਸਾਲ ਉਹਨਾਂ ਨੇ ਪ੍ਰਾਈਮ ਮਿਨਿਸਟਰ ਰਹੇ ਨੇ ਕਿ ਵੀ ਉਹ ਕਹਿੰਦੇ ਨੇ ਵੀ ਮੈਂ ਪਰਸਨਲ ਲੈਵਲ ਤੇ ਕਹਿ ਸਕਦਾ ਕਿ ਹਰ ਰੋਜ਼ ਮੈਂ ਇਸ ਆਫਿਸ ਦੇ ਵਿੱਚ ਆਉਂਦਿਆਂ ਕੈਨੇਡਾ ਨੂੰ ਫਸਟ ਰੱਖਿਆ। ਮੈਂ ਹਮੇਸ਼ਾ ਹੀ ਜਿਹੜੀ ਹੈ ਲੋਕਾਂ ਦੀ ਮੈਨੂੰ ਹਮਾਇਤ ਪਿਆਰ ਮਿਲਿਆ ਔਰ ਮੈਂ ਇੱਥੇ ਖਲੋ ਕੇ ਕਹਿਣਾ ਚਾਹੁੰਦਾ ਕਿ ਵੀ ਮੈਂ ਹਮੇਸ਼ਾ ਹੀ ਕੈਨੇਡਾ ਦੇ ਤੁਹਾਡੇ ਹਿੱਤਾਂ ਦੇ ਨਾਲ ਹੈ ਔਰ ਅਸੀਂ ਕਦੇ ਵੀ ਜੋ ਅੱਜ ਨਵੇਂ ਚੈਲੰਜਸ ਨੇ, ਆਉਣ ਵਾਲਾ ਪੀਰੀਅਡ ਟਫ ਟਾਈਮ ਹੋਏਗਾ, ਪਰ ਅਸੀਂ ਸਮਝਦੇ ਹਾਂ ਵੀ ਕੈਨੇਡੀਅਨਸ ਜਿਹੜੇ ਨੇ ਉਹ ਫਾਈਨਲੀ ਇਸ ਚੋਂ
ਸੁਰਖਰੂ ਹੋ ਕੇ ਨਿਕਲਣਗੇ, ਤਾਕਤਵਰ ਹੋ ਕੇ ਨਿਕਲਣਗੇ। ਸੋ ਮੈਂ ਸਮਝਦਾ ਵੀ ਜਿੱਥੇ ਅਸੀਂ ਇਹ ਏਅਰ ਇੰਡੀਆ ਹਾਦਸੇ ਦੀ ਗੱਲ ਕਰ ਰਹੇ ਹਾਂ, ਉੱਥੇ ਜਸਟਿਨ ਟਰੂਡੋ ਕੈਨੇਡਾ ਦੀ ਹਿਸਟਰੀ 'ਚ ਵੀ, ਇੰਟਰਨੈਸ਼ਨਲ ਹਿਸਟਰੀ 'ਚ ਵੀ ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ ਖਲੋ ਕੇ ਇਹ ਕਿਹਾ ਕਿ ਫਲਾਂ ਮੁਲਕ ਜਿਹੜਾ ਹੈ ਉਹ ਦਹਿਸ਼ਤਗਰਦੀ ਕਰ ਰਿਹਾ ਹੈ, ਸਾਡੇ ਮੁਲਕ ਦੇ ਅੰਦਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਔਰ ਜਿਵੇਂ 6 ਉੱਚ ਅਹੁਦੇਦਾਰ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਇੰਡੀਆ ਦਾ, ਉਹਨੂੰ ਸਿੱਧੇ ਤੌਰ 'ਤੇ ਕਤਲਾਂ ਲਈ ਜ਼ਿੰਮੇਵਾਰ ਦੱਸਦੇ ਆ ਸਿੱਖਾਂ ਦੇ, ਮੁਲਕ 'ਚੋਂ ਕੱਢਿਆ ਗਿਆ। ਔਰ ਜਿਵੇਂ ਜਸਟਿਨ ਟਰੂਡੋ ਨੇ ਅੱਡੀ ਕੱਢ ਕੇ, ਔਰ ਠੀਕ ਸਾਡੇ ਵੀਰ ਰਾਜਵਿੰਦਰ ਸਿੰਘ, ਉਹਨਾਂ ਨੇ ਕੱਲ੍ਹ 'ਚ ਉਹਨਾਂ ਨੂੰ ਜਥੇਦਾਰ ਟਰੂਡੋ ਕਿਹਾ ਸੀ। ਸੋ ਅਸੀਂ ਜਦੋਂ ਏਅਰ ਇੰਡੀਆ ਦੇ ਹਾਦਸੇ ਦੀ ਗੱਲ ਵੀ ਕਰ ਰਹੇ ਹਾਂ, ਕਾਸ਼ ਜਿਹੜਾ ਇਹ ਸਾਰਾ ਪੀਰੀਅਡ, ਆਉਣ ਵਾਲਾ ਪੀਰੀਅਡ ਵੀ ਜਸਟਿਨ ਟਰੂਡੋ ਦਾ ਹੁੰਦਾ। ਪਰ ਵਿਦਨ ਸਿਸਟਮ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਨੇ ਆਰਥਿਕ ਕਾਰਨਾਂ ਕਰਕੇ ਜੋ ਕੈਨੇਡਾ ਦੇ ਵਿੱਚ ਥੋੜ੍ਹਾ ਜਿਹਾ ਇਕਨੋਮਿਕਲ ਪਾਰਟ ਹੋਇਆ, ਅਨਪੋਪੂਲਰ ਹੋਏ। ਪਰ ਜਿਵੇਂ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕੈਨੇਡਾ ਦੇ ਉੱਤੇ ਟੈਰਿਫ ਲਾਉਣ ਦੀ ਗੱਲ ਆਈ, ਜਿਵੇਂ ਉਹਨਾਂ ਨੇ ਬਰੇਵਲੀ ਜਿਹੜਾ ਕੈਨੇਡਾ ਦੇ ਪੱਖ ਨੂੰ ਦੁਨੀਆ ਸਾਹਮਣੇ ਰੱਖਿਆ, ਉਹਨੇ ਕੈਨੇਡੀਅਨਸ ਦੀ ਐਡਮਿਰੇਸ਼ਨ ਇੱਕ ਵਾਰੀ ਫਿਰ ਜਿੱਤੀ ਹੈ। ਸੋ ਡਿਸਗ੍ਰੇਸ ਹੋ ਕੇ ਨਹੀਂ ਜਾ ਰਹੇ, ਵਿਦ ਆਨਰ ਐਂਡ ਗ੍ਰੇਸ ਹੀ ਜਾ ਰਹੇ ਨੇ। ਔਰ ਇਹ ਸਾਰੇ 'ਚ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ ਵੀ ਉਹਨਾਂ ਨੂੰ ਯਾਦ ਵੀ ਰੱਖੇਗੀ, ਮਿਸ ਵੀ ਕਰੇਗੀ। ਔਰ ਕਿਉਂਕਿ ਇਹ ਜਿੱਥੇ ਲਿਆ ਕੇ ਉਹਨਾਂ ਨੇ ਇੰਡੀਆ ਨੂੰ ਖੜਾ ਕਰ ਦਿੱਤਾ ਐਜ਼ ਏ ਰੋਕ ਸਟੇਟ, ਹੁਣ ਇੰਡੀਆ ਉਹਦੇ 'ਚੋਂ ਗਿਗਲ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਟਰੂਡੋ ਨੂੰ ਹੀ ਜਿਹੜਾ ਉਹ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ, ਉਹਦੀ ਕਿਰਦਾਰਕੁਸ਼ੀ ਕੀਤੀ। ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੰਡੀਆ ਘੜਿੱਕੀ 'ਚ ਫਸਿਆ। ਟਰੰਪ ਨੇ ਵੀ ਉਹਨਾਂ ਨੂੰ ਟੈਰਿਫ ਕਿੰਗ ਔਰ ਦੂਸਰਾ ਤੀਸਰਾ ਕਹਿ ਕੇ ਰਗੜੇ ਦੇਣੇ ਸ਼ੁਰੂ ਕੀਤੇ ਹੋਏ ਨੇ। ਔਰ ਇਹ ਵਿਦਨ ਕੰਟਰੀ ਤਾਂ ਇਹ ਨਾ ਆਪਣੇ ਮੀਡੀਆ ਨੂੰ ਫੇਸ ਕਰ ਸਕਦੇ ਨੇ, ਐਸ ਜੈਸ਼ੰਕਰ ਤੇ ਮੋਦੀ, ਨਾ ਲੋਕਾਂ ਨੂੰ ਫੇਸ ਕਰ ਸਕਦੇ ਨੇ। ਉਹ ਬਾਹਰ ਹੀ ਦੌੜੇ ਹੋਏ ਨੇ। ਮੋਦੀ ਹੁਣ ਮੌਰੀਸ਼ੀਅਸ ਜਾ ਰਿਹਾ ਹੈ, ਜੈਸ਼ੰਕਰ ਇੱਕ ਹਫ਼ਤੇ ਤੋਂ ਯੂਕੇ 'ਚ ਬੈਠਾ ਸੀ, ਹੁਣ ਅੱਗੇ ਆਇਰਲੈਂਡ ਪਹੁੰਚ ਗਿਆ। ਹੁਣ ਅਸੀਂ ਇਹ ਵੀ ਦੱਸਦੇ ਹੀ ਹੈ ਵੀ ਜਿਹੜਾ ਕਨਿਸ਼ਕਾ ਕਾਂਡ ਹੋਇਆ ਏਅਰ ਇੰਡੀਆ ਦੇ ਜਹਾਜ਼ ਦਾ, ਉਹ ਜਹਾਜ਼ ਆਇਰਲੈਂਡ ਦੇ ਉੱਪਰ ਜਦੋਂ ਸਮੁੰਦਰ ਦੇ, ਆਇਰਲੈਂਡ ਦੇ ਸੀ ਤੇ ਉੱਪਰ ਜਦੋਂ ਹੈ ਉਹ ਬਲਾਸਟ ਹੁੰਦਾ ਹੈ, ਤੇ ਉਹ ਆਇਰਲੈਂਡ ਦੇ ਵਿੱਚ ਹੀ ਜਾ ਕੇ ਉਸ ਦੇ ਪਾਣੀਆਂ ਦੇ ਵਿੱਚ, ਸਮੁੰਦਰ ਦੇ ਅਟਲਾਂਟਿਕ ਦੇ ਹੀ ਡਿੱਗਿਆ ਸੀ। ਇਸ ਲਈ ਈਵਨ ਉਹਨਾਂ ਨੇ ਆਇਰਲੈਂਡ 'ਚ ਇੱਕ ਛੋਟੀ ਜਿਹੀ ਸਿਲ ਵੀ ਲਾਈ ਹੋਈ ਹੈ। ਉਹਨਾਂ ਦਾ ਇੱਕ ਪਿੰਡ ਹੈ ਅਖਾਕਿਸਤਾ, ਉੱਥੇ ਉਹਨਾਂ ਨੇ ਕਮੈਮੋਰੇਟਿਵ ਪਲੈਕ ਲਾਈ ਹੋਈ ਹੈ ਜਿਹੜੀ 329 ਵਿਕਟਮਸ, 328 ਨਹੀਂ 329 ਵਿਕਟਮਸ ਨੂੰ ਕਨਿਸ਼ਕਾ ਬੋmbਿੰਗ ਦੇ ਉਹਨੂੰ ਯਾਦ ਕਰਦਾ। ਔਰ ਇਹ ਹੁਣ ਆਇਰਲੈਂਡ ਕੀ ਲੈਣ ਗਿਆ, ਐਸ ਜੈਸ਼ੰਕਰ ਜ਼ਾਹਰ ਹੈ ਕਿ ਵੀ ਇਹ ਕੋਈ ਨਾ ਕੋਈ ਇਹਨਾਂ ਦਾ ਲੌਂਗ ਟਰਮ ਏਜੰਡਾ ਜਿਹੜਾ, ਇੱਕ ਪਾਸੇ ਤਾਂ ਇਧਰੋਂ ਅਮਰੀਕਾ ਵੱਲੋਂ ਜੁੱਤੀਆਂ ਪੈ ਰਹੀਆਂ। ਟਰੰਪ ਨੇ ਕੱਲ ਫੇਰ ਕਿਹਾ ਵੀ ਇੰਡੀਆ ਟੈਰਿਫ ਕਿੰਗ ਹੈ ਔਰ ਇਹ ਸਾਰੇ ਨੂੰ ਅਸੀਂ ਜਿਹੜਾ ਉਹ ਉਨਾ ਹੀ ਟੈਰਿਫ ਲਾਵਾਂਗੇ ਜਿੰਨਾ ਇੰਡੀਆ ਸਾਡੇ ਤੇ ਲਾਉਂਦਾ ਹੈ। ਯੂਕੇ ਦੇ ਵਿੱਚ ਜਿਵੇਂ ਐਸ ਜੈਸ਼ੰਕਰ ਦਾ ਖਾਲਿਸਤਾਨੀ ਸਵਾਗਤ ਹੋਇਆ, ਉਹ ਸਾਡਾ ਕੱਲ ਦਾ ਸੈਗਮੈਂਟ ਕਾਫੀ ਸਰਾਹਿਆ ਗਿਆ, ਸਾਰੇ ਪਾਸੇ ਉਸ ਦੀ ਚਰਚਾ ਵੀ ਹੋਈ। ਔਰ ਉਹਦੇ ਤੇ ਇੰਡੀਆ ਇੰਨਾ ਕੁ ਬੌਂਦ ਲਿਆ ਵੀ ਉਹਨਾਂ ਨੇ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਦਿੱਲੀ 'ਚ ਸੱਦ ਕੇ ਸੰਮਣ ਕਰਕੇ ਪ੍ਰੋਟੈਸਟ ਕੀਤਾ। ਅੱਜ ਇਹਨਾਂ ਦਾ ਇਹ ਇੱਕ ਬਿਆਨ ਵੀ ਹੈ ਕਿ ਲਾਇਸੈਂਸ ਅਕੋਰਡਿੰਗ ਟੂ ਸੱਚ ਫੋਰਸਿਸ ਇਨ ਯੂਕੇ ਇੰਡੀਆ ਔਨ ਜੈਸ਼ੰਕਰ ਸਿਕਿਉਰਿਟੀ ਬ੍ਰੀਚ। ਇੰਡੀਆ ਨੇ ਕਿਹਾ ਵੀ ਇਹ ਇੰਗਲੈਂਡ ਵਾਲੇ ਰੋਕਦੇ ਕਿਉਂ ਨਹੀਂ ਕਿ ਖਾਲਿਸਤਾਨੀਆਂ ਨੂੰ ਇਹਨਾਂ ਨੇ ਕੋਈ ਲਾਇਸੈਂਸ ਦਿੱਤਾ ਹੋਇਆ ਵੀ ਇਹ ਜਿੱਥੇ ਚਾਹਣ ਜਾ ਸਕਦੇ ਨੇ। ਬਿਲਕੁਲ ਖਾਲਿਸਤਾਨ ਦਾ ਲਾਇਸੈਂਸ ਕੀ, ਉਹ ਤਾਂ ਬਾਕੀਆਂ ਨੂੰ ਤਾਂ ਲਾਇਸੈਂਸ ਦਿਖਾਉਣਾ ਪੈਂਦਾ, ਅਸੀਂ ਤਾਂ ਸਾਹਮਣੇ ਨਜ਼ਰ ਆ ਜਾਂਦੇ ਕਿ ਵੀ ਸਾਡੇ ਕੋਲ ਲਾਇਸੈਂਸ ਹੈ ਵੀ ਅਸੀਂ ਜਿੱਥੇ ਤੁਸੀਂ ਜਾਣਾ ਉੱਥੇ ਤੁਹਾਨੂੰ ਜਿਹੜਾ ਹੈ ਉਹ ਝੰਡੇ ਵੀ ਦਿਖਾਣੇ ਨੇ ਖਾਲਿਸਤਾਨ ਦੇ, ਤੇ ਤੁਹਾਡਾ ਜਿਹੜਾ ਉਹ ਤਿਰੰਗੇ ਦੀ ਲੀਰ ਹੈ ਉਹ ਵੀ ਪੈਰਾਂ ਥੱਲੇ ਰੋਲਣੀ ਹੈ। ਸੋ ਇੱਕ ਪਾਸੇ ਤਾਂ ਇਹ ਯੂਕੇ ਤੋਂ ਹੀ ਫਰਸਟ੍ਰੇਟ ਹੋ ਕੇ ਨਿਕਲੇ ਕਿ ਭਾਈ ਉੱਥੇ ਹੋਇਆ, ਤੇ ਆਇਰਲੈਂਡ ਜੋ ਜਾ ਕੇ ਉਹਨੇ ਉੱਥੇ ਯੂਨੀਵਰਸਿਟੀ ਸਟੂਡੈਂਟਸ ਔਰ ਦੂਸਰਿਆਂ ਨੂੰ ਵੀ, ਇਸ ਵੇਲੇ 13,000 ਇੰਡੀਅਨ ਸਟੂਡੈਂਟ ਜਿਹੜਾ ਉਹ ਆਇਰਲੈਂਡ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦਾ, ਤੇ ਉੱਥੇ ਉਹਨੇ ਕਿਹਾ ਜੀ ਕਿ ਟੈਰਰਿਜ਼ਮ ਪੈਰੀਨੀਅਲ ਚੈਲੰਜ ਟੂ ਬੀ ਡੈਲਟ ਵਿਦ ਕਮਿਟਮੈਂਟ, ਕਿ ਜੀ ਇਹ ਦਹਿਸ਼ਤਗਰਦੀ ਬਹੁਤ ਵੱਡਾ ਚੈਲੰਜ ਹੈ, ਇਸ ਨੂੰ ਅਸੀਂ ਜਿਹੜਾ ਉਹ ਬੜੀ ਪੇਸ਼ੈਂਸ ਦੇ ਨਾਲ ਜਿਹੜਾ ਔਰ ਕਮਿਟਮੈਂਟ ਦੇ ਨਾਲ ਇਹਦੇ ਨਾਲ ਨਜਿੱਠਿਆ ਜਾ ਸਕਦਾ। ਔਰ ਉਹ ਆਇਰਿਸ਼ ਰਿਸਰਚ ਇੰਸਟੀਟਿਊਸ਼ਨ ਹੈ, ਉਸ ਇੰਡੀਆਜ਼ ਵਿਊ ਔਨ ਦਾ ਵਰਲਡ ਟੈਰਰਿਜ਼ਮ, ਇਸ ਦੇ ਉੱਤੇ ਉਹ ਬੋਲ ਰਿਹਾ। ਔਰ ਇਹ ਫਿਰ ਉਹਨੇ ਉਹਦੇ 'ਚ ਕਿਹਾ ਬੋਲਦੇ ਆ ਕਿ ਜੀ ਇੱਥੇ ਤਾਂ
ਜਿਹੜਾ ਵਿਲੇਜ ਹੈ ਤੁਹਾਡੇ ਜਿੱਥੇ ਪਲੈਕ ਲੱਗੀ ਹੋਈ ਹੈ, ਇਹ ਕਨਿਸ਼ਕਾ ਬੰਬਿੰਗ ਜਿਹੜੀ ਹੈ ਆਪਣੇ ਇਟਸ ਆਲਵੇਜ਼ ਅ ਰਿਮਾਈਂਡਰ that this is a perennial challenge which needs to be dealt with a great deal of resolution and commitment overall ਕਿ ਜੀ ਅਸੀਂ ਤਾਂ ਉਸ ਦਾ ਸ਼ਿਕਾਰ ਹੈ ਜੀ। ਆ ਦੇਖੋ ਤੁਹਾਡੇ ਕੋਸਟ ਦੇ ਉੱਤੇ ਹੀ ਇਹ ਹਾਦਸਾ ਹੋਇਆ ਸੀ ਔਰ ਇਸ ਤੋਂ ਵੱਡੀ ਹੋਰ ਦਹਿਸ਼ਤਗਰਦੀ ਕੀ ਹੋ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਨੂੰ ਜਿਹੜਾ ਉਹਨੇ ਇਸ ਤੋਂ ਬਾਅਦ ਬੈਲਫਾਸਟ ਜਾਣਾ ਹੈ, ਡਬਲਿਨ ਵੀ ਜਾ ਕੇ ਗੱਲ ਕੀਤੀ। ਸੋ ਇਹ ਕਿਉਂਕਿ ਅਮਰੀਕਾ ਨੇ ਜਿਹੜਾ ਇਹਨਾਂ ਨੂੰ ਪੂਰਾ ਮਰੋੜਿਆ ਹੋਈ ਹੈ ਇਹਨਾਂ ਦੀ ਬਾਂਹ ਟੈਰਿਫ ਦੇ ਮੁੱਦੇ ਤੇ, ਪਲੱਸ ਅਡਾਨੀ ਦਾ ਕੇਸ ਹੋਏ ਜਾਂ ਨਿਖਿਲ ਗੁਪਤਾ ਦਾ ਹੋਏ, ਕੋਈ ਰਾਹਤ ਨਹੀਂ। ਜਸਟਿਨ ਟਰੂਡੋ ਨੇ ਅਖੀਰ ਤੱਕ ਜਿਹੜਾ ਇਹਨਾਂ ਤੇ ਦਬਾਅ ਬਣਾ ਕੇ ਰੱਖਿਆ ਕਿ ਭਾਈ, ਔਰ ਕੋਈ ਟ੍ਰੇਡ ਮਿਸ਼ਨ ਵੀ ਕੈਂਸਲ ਕਰਤਾ, ਕੋਈ ਰਾਹਤ ਨਹੀਂ ਦਿੱਤੀ। ਸੋ ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਡੇ ਲਈ ਇਹ ਅਹਿਮੀਅਤ ਵਾਲਾ ਹੋਏਗਾ ਕਿ ਇਸ ਵਰੇ 'ਚ ਸਾਨੂੰ ਬਿਲਕੁਲ ਬਾਹਰ ਨਿਕਲ ਕੇ, ਮੇਰਾ ਇਹਦੇ ਬਾਰੇ ਮੇਰੀ ਹਮੇਸ਼ਾ ਇਹ ਬਿਲਕੁਲ ਕਲੀਅਰ ਰਾਏ ਰਹੀ ਹੈ ਕਿ ਇਹ ਕਾਰਾ ਏਅਰ ਇੰਡੀਆ ਦਾ ਇਹਨਾਂ ਦੀ ਕਰਤੂਤ ਸੀ। ਹੁਣ ਤਾਂ ਸਾਹਮਣੇ ਆ ਗਿਆ 193 ਸਫੇ ਦੀ ਜਸਟਿਸ ਹੋਗ ਰਿਪੋਰਟ ਵੀ। ਸੌਫਟ ਟਾਰਗੇਟ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਜਿਹੜੇ ਰਿਪੋਰਟਰਸ ਨੇ ਉਹਨਾਂ ਨੇ ਪਹਿਲਾਂ ਹੀ ਕਨਕਲੂਡ ਕੀਤਾ ਸੀ ਵੀ ਇਹਨਾਂ ਦਾ ਕੰਮ ਹੈ। ਸੋ ਸਾਨੂੰ ਖੁੱਲ੍ਹ ਕੇ ਇਸ 40ਵੇਂ ਵਰ੍ਹੇ 'ਚ ਵੀ ਜਦੋਂ ਕਿ ਇਹ ਦਿਨ ਆ ਰਹੇ ਨੇ, ਸਾਨੂੰ ਕੰਡੈਮ ਤਾਂ ਅਸੀਂ ਕਰਨਾ ਹੀ ਕਰਨਾ ਹੈ, ਪਰ ਇਹਨੂੰ ਸਿੱਧੇ ਤੌਰ ਤੇ ਮੰਗ ਹੋਣੀ ਚਾਹੀਦੀ ਹੈ ਕਿ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਏਅਰ ਇੰਡੀਆ ਦੀ। ਇਹ ਇਹਨਾਂ ਦਾ ਹੀ ਕੰਮ ਹੈ, ਰਾਹ ਦਾ। ਔਰ ਇਸ ਸਾਰੇ ਨੂੰ ਹੀ ਉਹਨਾਂ ਨੇ ਜਿਹੜਾ 40 ਸਾਲਾਂ ਤੋਂ ਸਿੱਖਾਂ ਦੇ ਖਿਲਾਫ ਇੰਟਰਨੈਸ਼ਨਲ ਟੈਰਰਿਜ਼ਮ ਕਰ ਹੀ ਰਹੇ ਸੀ, ਹੁਣ ਇਹਨਾਂ ਨੇ ਈਵਨ ਕੈਨੇਡੀਅਨ ਔਰ ਅਮਰੀਕਨ ਸਿਟੀਜ਼ਨਸ ਨੂੰ ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ। ਇਹਦੇ ਤਾਂ ਸਬੂਤ ਨੇ। ਬਾਕੀ ਨਿਖਿਲ ਗੁਪਤੇ ਦਾ ਕੇਸ ਵੀ ਟਰਾਇਲ 'ਚ ਜਾਏਗਾ, ਤੇ ਜੇ ਉਹਦੇ 'ਚ ਕੋਈ ਹੋਰ ਸਬੂਤ ਵੀ ਜਿਹੜੇ ਅਮਰੀਕਨ ਏਜੰਸੀਆਂ ਕੋਲ ਨੇ ਉਹ ਨਿਕਲ ਕੇ ਸਾਹਮਣੇ ਆਏ ਤਾਂ ਫਿਰ ਇਹਨਾਂ ਦਾ ਰੋਗ ਚਿਹਰਾ ਤਾਂ ਜੋ ਸਾਹਮਣੇ ਹੈ ਹੀ ਹੈ। ਖਾਲਿਸਤਾਨ ਦੀ ਗੱਲ ਵੀ ਜਿਹੜੀ ਹੈ ਉਹ ਅਗਲੇ ਪੜਾਅ ਤੱਕ ਜਾਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਟੈਰਿਫ ਕਿੰਗ ਕਹਿ ਕੇ ਬਾਰ-ਬਾਰ ਰਗੜੇ ਦਿੱਤੇ ਜਾ ਰਹੇ ਨੇ। ਔਰ ਆਪਣੇ ਸਟੇਟ ਆਫ ਯੂਨੀਅਨ ਦੇ ਭਾਸ਼ਣ ਵਿੱਚ ਟਰੰਪ ਨੇ ਐਲਾਨ ਕੀਤਾ ਸੀ ਕਿ ਭਾਰਤ ਤੇ 2 ਅਪ੍ਰੈਲ ਤੋਂ ਟੈਰਿਫ ਲੱਗਣੀ ਸ਼ੁਰੂ ਹੋ ਜਾਵੇਗੀ। ਸੋ ਇਸ ਦੌਰਾਨ ਭਾਰਤ ਚੀਨ ਅੱਗੇ ਪੂਰੀ ਤਰ੍ਹਾਂ ਨਤਮਸਤਕ ਹੋ ਰਿਹਾ ਹੈ, ਜਿਸ ਦਾ ਸਬੂਤ ਚੀਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਕਿ ਜਿਸ ਵਿੱਚ ਉਸਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਹਾਥੀ ਤੇ ਡਰੈਗਨ ਜਿਹੜੇ ਨੇ ਉਹ ਇਕੱਠੇ ਡਾਂਸ ਕਰਨਗੇ। ਔਰ ਯਾਦ ਰਹੇ, ਡਰੈਗਨ ਚੀਨ ਦੀ ਪਹਿਚਾਣ ਹੈ, ਜਦੋਂ ਕਿ ਹਾਥੀ ਦਾ ਚਿੰਨ੍ਹ ਭਾਰਤ ਦੀ ਹੋਂਦ ਪ੍ਰਗਟਾਉਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ?
ਵੈਸੇ ਤਾਂ ਸਾਡੀ ਪੰਜਾਬੀ ਜ਼ਬਾਨ ਦਾ ਅਖਾਣ ਹੈ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਸਹੀ ਰਹਿੰਦਾ। ਹੁੰਦਾ। ਉਹ ਲੱਗਦਾ ਵੀ ਉੱਥੇ ਖਾਇਆ ਹੋਣਾ, ਦੂਜੇ ਨੂੰ ਹੋਣਾ ਉੱਥੇ ਖਾ ਲਿਆ, ਰਹਿੰਦਾ ਭੁੱਖਾ ਹੀ ਹੈ। ਤੇ ਜਿਹੜੇ ਵੈਸੇ ਦੋਗਲੇ ਹੋਣ, ਦੋ ਬੇੜੀਆਂ ਤੇ ਪੈਰ ਰੱਖਣ ਵਾਲੇ ਹੋਣ, ਉਹਨਾਂ ਬਾਰੇ ਵੀ ਹੁੰਦਾ ਹੈ ਕਿ ਭਾਈ ਜਿਹੜਾ ਦੋ ਬੇੜੀਆਂ ਤੇ ਪੈਰ ਰੱਖਦਾ ਹੈ ਉਹ ਡੁੱਬਦਾ ਹੀ ਡੁੱਬਦਾ ਹੈ। ਔਰ ਵੈਸੇ ਵੀ ਉਰਦੂ ਵਾਲਿਆਂ ਨੇ ਤਾਂ ਇਸ ਦਾ ਇੱਕ ਸ਼ੇਰ ਬਣਾ ਦਿੱਤਾ ਹੈ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਵੀ ਜਾਂ ਪੱਥਰ ਹੋ ਜਾਂ ਮੋਮ ਹੋ। ਇਹ ਜਿਹੜੀ ਦੋ ਰੰਗੀ ਹੈ ਕਿਸੇ ਪਾਸੇ ਨਹੀਂ ਚੱਲਦੀ। ਹਾਲਾਂ ਨਹਿਰੂ ਨੇ 47 ਤੋਂ ਬਾਅਦ ਨਾਨ ਅਲਾਈਨਮੈਂਟ ਦੇ ਨਾਂ ਥੱਲੇ, ਜਿਹਨੂੰ ਨਿਊਟਰੈਲਿਟੀ ਦਾ ਨਾਂ ਦਿੱਤਾ ਗਿਆ, ਦੋਨਾਂ ਬਲਾਕਸ ਤੋਂ ਜਿਹੜੀ ਕੋਲਡ ਵਾਰ ਚੱਲ ਰਹੀ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ, ਦੋਨਾਂ ਚੋਂ ਬੈਸਟ ਗੱਫਾ ਖਾਣ ਦੀ ਕੋਸ਼ਿਸ਼ ਕੀਤੀ। ਹਾਲਾਂ ਬਾਈ ਕਨਵਿਕਸ਼ਨ ਉਹ ਜ਼ਿਆਦਾ ਸੋਸ਼ਲਿਸਟ ਸੀ, ਲੇਕਿਨ ਕਦੇ ਵੀ ਅਮਰੀਕਾ ਦੇ ਨਾਲ ਵੀ ਉਸਨੇ ਸਬੰਧ ਉਹਨੇ ਤਲਖ ਨਹੀਂ ਹੋਣ ਦਿੱਤੇ। ਇਹੀ ਕਾਰਨ ਸੀ ਕਿ 62 ਦੇ ਵਿੱਚ ਜਦੋਂ ਚੀਨ ਦੇ ਨਾਲ ਟੱਕਰ ਹੁੰਦੀ ਹੈ ਅਕਤੂਬਰ ਦੇ ਮਹੀਨੇ 'ਚ, ਤੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹਦੇ ਨਾਲ ਯਾਰੀ ਸੀ, ਉਹਨਾਂ ਨੇ ਤਾਂ, ਕਿਉਂਕਿ ਚਾਈਨਾ ਸੋਵੀਅਤ ਯੂਨੀਅਨ ਭਰਾ ਹੀ ਸਮਝਦੇ ਸੀ ਆਪਣੇ ਆਪ ਨੂੰ, ਉਹਨਾਂ ਨੇ ਤਾਂ ਚੀਨ ਦੇ ਖਿਲਾਫ ਮਦਦ ਦੇਣ ਤੋਂ ਨਾ ਕਰ ਦਿੱਤੀ। 4 ਮਿਗ ਜਹਾਜ਼ ਦਿੱਤੇ, ਉਹਨਾਂ ਤੇ ਵੀ ਕਿਹਾ ਸੀ ਵੀ ਓਨਲੀ ਫॉर ਟ੍ਰੇਨਿੰਗ। ਤੇ ਉਦੋਂ ਪ੍ਰੈਜ਼ੀਡੈਂਟ ਕੈਨੇਡੀ ਨੇ ਅਮਰੀਕਾ ਦੇ ਨੇ ਜਹਾਜ਼ ਵੀ ਔਰ ਦੂਸਰੇ ਵੀ ਹੈਲਪ ਵੀ ਦਿੱਤੀ, ਔਰ ਅਮਰੀਕਾ ਭਾਰਤ ਦੇ ਨਾਲ ਆ ਕੇ ਖਲੋਤਾ। ਔਰ ਇਹ ਵੱਖਰੀ ਕਹਾਣੀ ਹੈ ਵੀ ਨਹਿਰੂ ਤਾਂ ਫਿਰ ਉਹ 62 ਦੀ ਜਿਹੜੀ ਹਿਊਮਿਲੇਸ਼ਨ ਸੀ ਉਹਨੂੰ ਬਹੁਤੀ ਦੇਰ ਜਾਰੀ ਨਹੀਂ ਸਕਿਆ। 2 ਸਾਲ ਦੇ ਵਿੱਚ 27 ਮਈ 1964 ਨੂੰ ਉਹਦੀ ਮੌਤ ਹੋ ਗਈ। ਇੰਦਰਾ ਗਾਂਧੀ ਤੱਕ ਪਹੁੰਚਦੇ ਸ਼ਾਸਤਰੀ ਦਾ ਬਰੀਫ ਪੀਰੀਅਡ ਸੀ 18-19 ਮਹੀਨੇ ਦਾ। ਇੰਦਰਾ ਗਾਂਧੀ ਤੱਕ ਪਹੁੰਚਦਿਆਂ ਉਹਨੇ ਕਾਫੀ ਝੁਕਾਅ ਸੋਵੀਅਤ ਯੂਨੀਅਨ ਦੇ ਵੱਲ ਕਰਦੇ 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 ਇੱਕ ਸਟੇਜ ਐਸੀ ਆਈ ਕਿ 1971 ਤੱਕ ਪਹੁੰਚਦਿਆਂ ਉਹਨੇ ਸੋਵੀਅਤ ਯੂਨੀਅਨ ਦੇ ਨਾਲ ਡਿਫੈਂਸ ਡੀਲ ਕਰ ਲਈ, ਜਿਹਦੇ 'ਚ ਉਹਨੇ ਫਿਰ ਪਾਕਿਸਤਾਨ ਨੂੰ ਤੋੜਿਆ, ਕਿਉਂਕਿ ਜੇ ਅਮਰੀਕਾ ਦਾ 7th ਫਲੀਟ ਇੰਡੀਅਨ ਓਸ਼ਨ ਦੇ ਵਿੱਚ ਸੀ ਤੇ ਸੋਵੀਅਤ ਯੂਨੀਅਨ ਦਾ ਵੀ ਵੱਡਾ ਬੇੜਾ ਘੁੰਮ ਰਿਹਾ ਸੀ। ਔਰ ਉਹ ਟ੍ਰੀਟੀ ਇੰਡੀਆ ਔਰ ਸੋਵੀਅਤ ਯੂਨੀਅਨ ਦੀ ਸੀ, ਜਿਹੋ ਜਿਹੀ ਨੈਟੋ ਦੇ ਜਿਹੜੇ ਮੈਂਬਰ ਮੁਲਕ ਨੇ ਉਹਨਾਂ ਦੀ ਇੱਕ ਦੂਜੇ, ਜੇ ਇੱਕ ਤੇ ਹਮਲਾ ਹੋਇਆ ਤੇ ਸਾਰਿਆਂ ਤੇ ਸਮਝਿਆ ਜਾਏਗਾ, ਇਵੇਂ ਹੀ ਸੀ ਜੇ ਇੰਡੀਆ ਤੇ ਹਮਲਾ ਹੋਇਆ ਤੇ ਉਹ ਸੋਵੀਅਤ ਯੂਨੀਅਨ ਤੇ ਸਮਝਿਆ ਜਾਏਗਾ। ਸੋ ਅਮਰੀਕਾ ਦਾ 7th ਫਲੀਟ ਵੀ ਸਮੁੰਦਰ 'ਚ ਹੀ ਗੇੜੇ ਦਿੰਦਾ ਰਿਹਾ। ਇੰਡੀਆ ਨੇ ਪਾਕਿਸਤਾਨ ਨੂੰ ਤੋੜਤਾ, ਮਸ਼ਰਕੀ ਪਾਕਿਸਤਾਨ ਜਿਹੜਾ ਉਹ ਬੰਗਲਾਦੇਸ਼ ਬਣਾ ਦਿੱਤਾ। ਫਿਰ ਇੰਦਰਾ ਗਾਂਧੀ ਐਮਰਜੈਂਸੀ ਲਾਉਣ ਵੇਲੇ ਵੀ ਸੋਵੀਅਤ ਯੂਨੀਅਨ ਦੇ ਥੱਲੇ ਹੀ ਉਹ ਸਾਰਾ ਪ੍ਰਭਾਵ, ਔਰ ਜਿਹੜਾ ਫਿਰ ਸਿੱਖਾਂ ਦੇ ਖਿਲਾਫ ਇੱਕ ਪਾਸੇ ਤਾਂ ਬ੍ਰਾਹਮਣਵਾਦੀ ਲੌਬੀ ਹੈ ਰਾਜ ਦੀ ਆਰਨ ਕੌ ਮੁਖੀ ਦੇ ਥੱਲੇ, ਦੂਸਰੇ ਪਾਸੇ ਸੋਵੀਅਤ ਯੂਨੀਅਨ ਜਿਹੜਾ ਅਫਗਾਨਿਸਤਾਨ 'ਚ ਆ ਕੇ ਬੈਠਾ ਸੀ ਔਰ ਉਸ ਟੀਟੀ ਦਾ ਹੀ ਸਹਾਰਾ ਲੈ ਕੇ ਜਿਹੜੀ ਇੰਡੀਆ ਦੇ ਨਾਲ ਸੀ, ਉਹਨੇ ਕੋਸੇ ਪਾਣੀਆਂ ਤੱਕ ਵੀ ਪਹੁੰਚਣਾ ਸੀ ਇੰਡੀਅਨ ਓਸ਼ਨ ਦੇ, ਜਿਵੇਂ ਉਹ ਅਫਗਾਨਿਸਤਾਨ ਤੱਕ ਪਹੁੰਚਿਆ ਜਾਂ ਪਹਿਲਾਂ ਹੰਗਰੀ ਚੈਕੋਸਲੋਵਾਕੀਆ ਉਹਨੇ ਸਵਾਲੋ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਫਿਰ ਮੁਜਾਹਿਦੀਨਾਂ ਨੇ, ਜਿਹੜਾ ਲਫ਼ਜ਼ ਇਹਨਾਂ ਨੇ ਹੀ ਦਿੱਤਾ ਅਮਰੀਕਨਾਂ ਨੇ, ਸੋਵੀਅਤ ਯੂਨੀਅਨ ਨੂੰ ਡਿਫੀਟ ਦਿੱਤੀ ਉਸ ਧਰਤੀ ਦੇ ਉੱਤੇ। ਔਰ ਸੋਵੀਅਤ ਯੂਨੀਅਨ ਅਗਲੇ 2 ਸਾਲਾਂ ਦੇ ਵਿੱਚ 10 ਸਾਲ ਜਿਹੜੀ ਹੈ ਉਹ ਜੰਗ ਚੱਲੀ 1979 ਤੋਂ 1999 ਤੱਕ। ਔਰ ਅਗਲੇ ਸਾਲ 2 ਸਾਲ ਦੇ ਵਿੱਚ ਉਹਦੇ 15 ਟੁਕੜੇ ਹੋਏ, ਬਾਕੀ ਰੂਸ ਬਚਿਆ। ਇੰਡੀਆ ਨੂੰ ਹੱਥਾਂ ਪੈਰਾਂ ਦੀ ਪਈ ਵੀ ਕੀ ਕਰੇ। ਫਿਰ ਇੱਕਦਮ ਝੁਕਣਾ ਅਮਰੀਕਾ ਵੱਲ ਸ਼ੁਰੂ ਹੋਇਆ ਮਨਮੋਹਨ ਸਿੰਘ ਦੇ ਪ੍ਰਾਈਮ ਮਿਨਿਸਟਰ ਬਣਨ ਤੱਕ, ਕਿਉਂਕਿ 9/11 ਹੋ ਚੁੱਕਾ ਸੀ। ਇੱਥੇ ਵੀ ਇਸਲਾਮ ਨੂੰ ਐਨਮੀ ਡਿਕਲੇਅਰ ਕਰਨ ਦੀ ਲਾਈਨ ਸੀ ਔਰ ਭਾਰਤ ਨੇ ਉਸ ਓਪਰਚੁਨਿਟੀ ਦਾ ਫਾਇਦਾ ਚੁੱਕਦਿਆਂ ਇੰਡੋ US ਨਿਊਕਲੀਅਰ ਡੀਲ ਸਾਈਨ ਕੀਤੀ ਜੂਨੀਅਰ ਬੁਸ਼ ਦੇ ਪੀਰੀਅਡ। ਔਰ ਫਿਰ ਹੌਲੀ ਜਿਹੜਾ ਉਹ ਰਸ਼ੀਅਨ ਇਨਫਲੂਐਂਸ ਤੋਂ ਥੋੜ੍ਹਾ ਜਿਹਾ ਬਚਣ ਦੀ ਕੋਸ਼ਿਸ਼ ਹੁੰਦੀ ਰਹੀ। ਔਰ ਜਦੋਂ ਤੱਕ ਅਸੀਂ 2022-23 ਦੇਖਦੇ ਹਾਂ, 2.5 ਵਰ੍ਹੇ ਪਹਿਲਾਂ ਜਦੋਂ ਯੂਕਰੇਨ ਦੇ ਉੱਤੇ ਫੁੱਲ ਸਕੇਲ ਅਟੈਕ ਰਸ਼ੀਆ ਨੇ ਕੀਤਾ, ਉਸ ਤੋਂ ਪਹਿਲਾਂ ਬੈਲਾਰੂਸ ਦਾ ਮੁੱਦਾ, ਕ੍ਰਾਈਮੀਆ ਦਾ ਮੁੱਦਾ, ਇੰਡੀਆ ਨਿਊਟਰਲ ਜਾਂ UN ਦੇ ਵਿੱਚ ਐਬਸਟੇਨ ਕਰਨ ਲੱਗ ਗਿਆ। ਪਰ ਯੂਕਰੇਨ ਵਾਰ ਦੇ ਵੇਲੇ ਜਿਵੇਂ ਇੰਡੀਆ ਨੇ ਖੁੱਲ੍ਹ ਕੇ ਜਿਹੜਾ ਉਹ ਮਦਦ ਤਾਂ ਨਹੀਂ ਕੀਤੀ ਜਾਂ ਉਹਦੇ 'ਚ ਐਬਸਟੇਨ ਹੀ ਕੀਤਾ ਵੋਟਿੰਗ, ਪਰ ਜਿਵੇਂ ਕਰੂਡ ਆਇਲ ਬਾਏ ਕੀਤਾ ਰਸ਼ੀਆ ਤੋਂ, ਉਹਨੂੰ ਪ੍ਰੋਸੈਸ ਕਰਕੇ 4000 ਤੋਂ ਜ਼ਿਆਦਾ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ ਰਸ਼ੀਆ ਦੇ ਖਿਲਾਫ ਇੰਡੀਆ ਨੇ ਧੱਜੀਆਂ ਉਡਾਈਆਂ, ਰੀਪ੍ਰੋਸੈਸ ਕਰਕੇ ਆਇਲ ਵੇਚਿਆ ਯੂਰਪ ਦੀ ਮਾਰਕੀਟ 'ਚ। ਅਮਰੀਕਾ ਦੇਖ ਰਿਹਾ ਸੀ ਕਿ ਵੀ ਇਹ ਕਰ ਕੀ ਰਹੇ ਨੇ, ਪਰ ਬਾਈਡਨ ਵੈਸੇ ਹੀ
ਜੀ ਜਾਨ ਸਾਹ ਹੈ ਹੀ ਨਹੀਂ ਸੀ ਉਹਦੇ 'ਚ। ਔਰ ਨਤੀਜਾ ਜਿਹੜਾ ਹੈ ਉਹ ਯੂਕਰੇਨੀਅਨ ਵੀ ਮਰ ਰਹੇ ਨੇ। ਬਿਲਕੁਲ। ਰਸ਼ੀਆ ਵੀ ਇਕਨੋਮਿਕਲੀ ਰਾਦਰ ਜਿਹੜੀ G7 ਮੁਲਕਾਂ ਦੀ ਇਕਨੋਮੀ ਹੈ ਉਹਦੇ ਨਾਲੋਂ ਵੀ ਜ਼ਿਆਦਾ ਹਾਲਾਂਕਿ ਰਸ਼ੀਆ ਦੀ ਸਾਰੀ ਇਕਨੋਮੀ $2 ਟ੍ਰਿਲੀਅਨ ਹੈ, ਬਹੁਤ ਛੋਟੀ, ਈਵਨ ਇੰਡੀਆ ਨਾਲੋਂ ਵੀ ਘੱਟ ਹੈ। ਲੇਕਿਨ ਰੋਬਸਟ ਬੰਦੇ ਮਰਵਾ ਸਕਦੇ ਹੋ। ਇਹੀ ਕਾਰਨ ਹੈ ਕਿ ਨੈਪੋਲੀਅਨ ਦੇ ਹਮਲੇ ਵੇਲੇ ਵੀ ਔਰ ਹਿਟਲਰ ਵੇਲੇ ਵੀ ਰਸ਼ੀਆ ਨੇ ਹੀ ਡਿਫੀਟ ਕੀਤਾ, ਹਿਟਲਰ ਨੂੰ ਵੀ ਔਰ ਨੈਪੋਲੀਅਨ ਨੂੰ ਵੀ। ਹੁਣ ਉਸ ਸਭ ਦੇ ਚੱਲਦਿਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਵਾਪਸ ਆਏ, ਔਰ ਜ਼ਾਹਰ ਹੈ ਇਹਨਾਂ ਨੂੰ ਇਹ ਸੀ ਕਿ ਵੀ ਉਹ ਜਿਹੜਾ ਚੱਲੇਗਾ, ਜਿਹੜਾ ਟੁੱਲ ਸਾਡਾ ਚੱਲਦਾ ਸੀ ਕਿ ਵੀ ਆਂਡਾ ਕਿਤੇ ਤੇ ਕੁੜਕੁੜ ਕਿਤੇ। ਲੇਕਿਨ ਟਰੰਪ ਨੇ ਜਿਹੜਾ ਜਿਵੇਂ ਪਿਛਲੇ ਸਾਰੇ 6-7 ਹਫ਼ਤਿਆਂ 'ਚ ਇੰਡੀਆ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ, ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਵੀ ਪਹਿਲਾਂ ਤਾਂ ਸਾਰਿਆਂ ਦੇ ਨਾਲ ਨਾਂ ਲਿਆ ਉਹਨਾਂ ਨੇ, ਬ੍ਰਾਜ਼ੀਲ, ਚਾਈਨਾ, ਮੈਕਸੀਕੋ ਔਰ ਦੂਜਾ ਫਿਰ ਵਾਪਸ ਮੁੜਿਆ ਟਰੰਪ। ਇੰਡੀਆ ਟੈਰਿਫ ਕਿੰਗ, ਆਟੋਮੋਬਾਈਲਸ ਤੇ ਵੀ 100% ਤੋਂ ਜ਼ਿਆਦਾ ਲਾਉਂਦੇ ਨੇ। ਹੁਣ ਕੱਲ ਫਿਰ ਟਰੰਪ ਨੇ ਇਹ ਕਿਹਾ। ਹੁਣ ਇਸ ਸਾਰੇ ਤੋਂ ਇਹਨਾਂ ਦਾ ਮਿਨਿਸਟਰ ਪਿਊਸ਼ ਗੋਇਲ ਆ ਕੇ ਬੈਠਾ ਹੋਇਆ DC 'ਚ। ਉਹਨੂੰ ਲੱਗਦਾ ਸੀ ਵੀ ਜਦੋਂ ਲਾਸਟ ਮੋਦੀ ਦੀ ਵਿਜ਼ਿਟ ਪਿਛਲੇ ਮਹੀਨੇ ਹੋਈ ਹੈ ਕਿ ਜੇ ਅਸੀਂ ਬਿਜ਼ਨਸ ਡੀਲ ਆਰਾਮ ਨਾਲ ਸਾਈਨ ਕਰਾਂਗੇ, ਅਸੀਂ ਆਲਰੇਡੀ ਜਿਹੜਾ ਬਜਟ ਦੇ ਵਿੱਚ ਥੋੜਾ ਘਟਾ ਦਿੱਤਾ ਹੈ, ਥੋੜਾ ਜਿਹੜਾ ਇਹਦੇ ਪੋਪੂਲਰ ਜਿਹੜੇ ਫੇਵਰੇਟ ਮੋਟਰਸਾਈਕਲ ਨੇ ਡੈਵਿਲੇ ਕਿ ਕੀ ਹੈ ਉਹ, ਉਸ ਦੇ ਉੱਤੇ ਅਸੀਂ। ਲੇਕਿਨ ਐਤਕੀ ਟਰੰਪ ਜਿਹੜਾ ਉਹ ਮੰਨਣ ਵਾਲਾ ਨਹੀਂ ਹੈ। ਨਤੀਜੇ ਦੇ ਤੌਰ ਤੇ ਉਹਨੇ ਆਲਰੇਡੀ ਐਲਾਨ ਕਰਤਾ ਟਰੰਪ ਨੇ ਕਿ 2 ਅਪ੍ਰੈਲ ਤੋਂ ਟੈਰਿਫ ਲੱਗਣਗੇ ਫੁੱਲ, ਜੋ ਲੱਗ ਰਹੇ ਨੇ। ਹੁਣ ਚਾਈਨਾ ਦੇ ਨਾਲ ਤਾਂ ਹੈ ਹੀ ਹੈ, ਅਸਲ ਤਾਂ ਵਾਰ ਹੀ ਚਾਈਨਾ ਦੇ ਨਾਲ ਹੈ। ਰਸ਼ੀਆ ਨਾਲ ਵੀ ਜਿਹੜੀ ਪੀਂਗ ਪਾਉਣ ਦਾ ਮਤਲਬ ਇਹ ਹੈ ਵੀ ਰਸ਼ੀਆ ਨੂੰ ਚਾਈਨਾ ਤੋਂ ਅੱਡ ਕਰਨਾ, ਡਿਸਟੈਂਸ ਕਰਨਾ। ਇਸ ਲਈ ਯੂਕਰੇਨ ਦੇ ਮੁੱਦੇ ਤੇ ਉਹਦੇ ਸਾਹਮਣੇ ਸਰੈਂਡਰ ਹੈ। ਹੁਣ ਇਸ ਸਭ ਦੇ ਚੱਲਦਿਆਂ ਭਾਰਤ ਨੂੰ ਇਹ ਨਜ਼ਰ ਆ ਗਿਆ, ਹਾਲਾਂਕਿ ਚੀਨ ਦੇ ਅੱਗੇ ਤਾਂ ਸਰੈਂਡਰ ਪਹਿਲਾਂ ਹੀ, ਜਦੋਂ ਅਸੀਂ ਸੁਬਰਾਮਨੀਅਮ ਸਵਾਮੀ ਇਹਨਾਂ ਦੇ ਆਈਡੀਆਲੋਗ ਨੂੰ ਕੋਟ ਕਰਦੇ ਹਾਂ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਆਲਰੇਡੀ ਜਿਹੜੀ ਹੈ ਉਹਨਾਂ ਦੇ ਹਵਾਲੇ ਕੀਤੀ ਹੋਈ ਹੈ, ਕੋਈ ਡੀ-ਐਸਕੇਲੇਸ਼ਨ ਜਾਂ ਦੂਜੀ ਤੀਜੀ ਨਹੀਂ ਹੋਈ। ਲੇਕਿਨ ਇਹਦੇ ਬਾਵਜੂਦ ਇੰਡੀਆ ਤਾਂ ਬਿਲਕੁਲ, ਉਹ ਤਾਂ ਮੋਦੀ ਤਾਂ ਪਹਿਲਾਂ ਹੀ ਮੁੱਕਰ ਗਿਆ ਸੀ, ਨਾ ਕੋਈ ਆਇਆ ਨਾ ਕੋਈ ਗਿਆ। ਪਰ ਤੁਸੀਂ ਸਾਰੇ ਪੀਰੀਅਡ 'ਚ ਦੇਖੋ ਕਿ ਭਾਈ ਕਿਤੇ ਸਾਈਡ ਲਾਈਨ ਤੇ ਸ਼ੀ ਜਿਨਪਿੰਗ ਔਰ ਮੋਦੀ ਉਹ ਜੱਫੀਆਂ ਪਾ ਰਹੇ ਨੇ, ਫਿਰ ਚਾਈਨਾ ਦਾ ਫੋਰਨ ਮਿਨਿਸਟਰ ਔਰ ਇੰਡੀਆ ਦਾ ਐਸ ਜੈਸ਼ੰਕਰ ਫਿਰ ਜੱਫੀਆਂ ਪਾ ਰਹੇ ਨੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਇਹ ਨਜ਼ਰ ਆ ਗਿਆ ਇੰਡੀਆ ਨੂੰ ਕਿ ਵੀ ਇੱਥੋਂ ਛੁਟਕਾਰਾ ਨਹੀਂ ਹੋਣਾ। ਜਿਹੜੀ $42 ਬਿਲੀਅਨ ਦਾ ਟ੍ਰੇਡ ਸਰਪਲਸ ਹੈ ਅਮਰੀਕਾ ਨਾਲ, ਉਹ ਲੈਵਲ ਹੀ ਕਰਨਾ ਪਏਗਾ। ਤੇ $42 ਬਿਲੀਅਨ ਤੁਸੀਂ ਇੰਡੀਆ ਦੀ ਇਕਨੋਮੀ ਚੋਂ ਕੱਢ ਲਓ ਤੇ ਉਹ ਤਾਂ ਕਲੈਪਸ ਹੋ ਜਾਂਦੇ ਨੇ। ਆਲਰੇਡੀ ਜੋ ਹਾਲ ਉਹਨਾਂ ਦੇ ਰੁਪਈਏ ਦਾ ਹੋ ਰਿਹਾ, ਹਾਲਾਂ ਆਲਮੋਸਟ ਉਹਨਾਂ ਦੀ ਸ਼ੇਅਰ ਮਾਰਕੀਟ ਚੋਂ $1 ਟ੍ਰਿਲੀਅਨ ਉੱਡ ਗਿਆ ਪਿਛਲੇ ਪੀਰੀਅਡ 'ਚ, ਕਈ ਹਜ਼ਾਰ ਕਰੋੜ ਇਨਵੈਸਟਰਸ ਦਾ। ਔਰ ਇਹ ਜਿਹੜਾ ਰੁਪਈਆ 87-88 ਕੇ ਕਿੰਨੇ ਤੇ ਆ ਹੁਣ, ਇਹ ਵੀ ਇਸ ਕਰਕੇ ਹੈ ਕਿ ਵੀ ਰਿਜ਼ਰਵ ਬੈਂਕ ਜਿਹੜਾ ਹੈ ਉਧਰੋਂ ਲਗਾਤਾਰ ਮਨੀ ਵਿੱਚ ਪੰਪ ਕਰ ਰਿਹਾ। ਔਰ ਆਲਰੇਡੀ 100 ਬਿਲੀਅਨ ਜਿਹੜਾ ਇਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਦਾ ਸੀ ਉਹ ਜਾਂਦਾ ਲੱਗਾ। ਸੋ ਹੁਣ ਮੈਨੂੰ ਇਹ ਲੱਗਦਾ ਹੈ, ਕਿਉਂਕਿ ਇਹ ਖਬਰਾਂ ਹਾਲਾਂਕਿ ਵਕਤ ਪਰ ਮੈਂ ਦੇਖ ਰਿਹਾ, ਮੇਰੇ ਕੋਲ ਡੀਟੇਲ ਤਾਂ ਨਹੀਂ ਹੈ ਡਿਸਕਸ ਕਰਨ ਦਾ। ਇੱਕ ਪਾਸੇ ਤਾਂ ਇਹਨਾਂ ਦਾ ਇੰਡੀਆ ਦਾ ਕਹਿਣਾ ਹੈ ਸੈਂਟਰ ਪੁੱਟਸ ਫੋਕਸ ਔਨ ਬਾਇਲੇਟਰਲ ਟ੍ਰੇਡ ਟਾਕਸ ਨਾਟ ਰੈਸੀਪ੍ਰੋਕਲ ਟੈਰਿਫਸ ਬਾਈ US। ਹੁਣ ਮਿਨਿਸਟਰੀ ਜਿਹੜੀ ਹੈ ਉਹਨਾਂ ਦੀ ਐਕਸਟਰਨਲ ਅਫੇਅਰਸ ਦੀ ਕਹਿੰਦੀ ਹੈ ਕਿ ਜੀ ਅਸੀਂ ਨਹੀਂ ਲਾਵਾਂਗੇ, ਅਜੇ ਤਾਂ ਅਸੀਂ ਟ੍ਰੇਡ ਡੀਲ ਸਾਈਨ ਕਰਨ ਦੀ ਗੱਲ ਕਰ ਰਹੇ ਹਾਂ। ਪਰ ਗੱਲ ਜੇ ਚਾਈਨਾ ਦੇ ਹਵਾਲੇ ਨਾਲ ਦੇਖੀਏ ਤੇ ਚਾਈਨਾ ਦੇ ਫੋਰਨ ਮਿਨਿਸਟਰ ਦਾ ਬਿਆਨ ਜਿਹੜਾ ਇਹਨਾਂ ਦੀ ਨਿਊਜ਼ ਏਜੰਸੀ ਨੇ PTI ਨੇ ਹੈਡਲਾਈਨ ਬਣਾਇਆ, ਟਾਈਮ ਫॉर ਡਰੈਗਨ ਐਲੀਫੈਂਟ ਟੂ ਡਾਂਸ ਟੂਗੈਦਰ ਸੇਜ਼ ਚਾਈਨਾਜ਼ ਫੋਰਨ ਮਿਨਿਸਟਰ। ਹੁਣੇ ਮਿਲੇ ਨੇ ਦੋਨੋਂ, ਐਸ ਜੈਸ਼ੰਕਰ ਔਰ ਦੂਜੇ, ਤੇ ਉਹਦੇ ਚੋਂ ਕਹਿੰਦਾ ਹੁਣ ਡਰੈਗਨ ਉਹਨਾਂ ਦਾ ਸਾਈਨ ਹੈ। ਚਾਈਨਾ ਨੂੰ ਡਰੈਗਨ ਕੰਟਰੀ ਜਾਣਿਆ ਜਾਂਦਾ ਤੇ ਇੰਡੀਆ ਨੂੰ ਐਲੀਫੈਂਟ ਕੰਟਰੀ ਹੈ। ਉਹਨੇ ਕਿਹਾ ਜੀ ਹੁਣ ਜਿਹੜਾ ਉਹ ਡਰੈਗਨ ਤੇ ਐਲੀਫੈਂਟ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਡਾਂਸ ਕਰਨਗੇ। ਉਹਨੇ ਕਿਹਾ ਜੀ ਅਸੀਂ ਬਹੁਤ ਮੈਚੁਰ ਸਿਵਲਾਈਜੇਸ਼ਨਸ ਹੈ, ਪੀਸ ਐਂਡ ਟ੍ਰੈਂਕੁਇਲਿਟੀ ਹੋਣੀ ਚਾਹੀਦੀ ਹੈ। ਬਾਕੀ ਕਹਿੰਦੇ ਜਿਹੜੇ ਏਰੀਆ ਦੀ ਗੱਲ ਹੈ ਇਹਨੂੰ ਪਿੱਛੇ ਰੱਖੋ, ਕਿਹਨੇ ਕਿਹਦਾ ਇਲਾਕਾ ਜਿੱਤਿਆ ਤੇ ਕਿਹਨੇ। ਇੰਡੀਆ ਚਾਈਨਾ ਮੇਡ ਪੋਜ਼ਿਟਿਵ ਸਟ੍ਰਾਈਵਸ ਆਫਟਰ ਮੋਦੀ ਸ਼ੀ ਮੀਟਿੰਗ। ਹੁਣ ਮੋਦੀ ਤੇ ਸ਼ੀ ਵੀ ਮਿਲੇ ਨੇ। ਬਾਉਂਡਰੀ ਇਸ਼ੂ ਸ਼ੁੱਡ ਨਾਟ ਡਿਫਾਈਨ ਟਾਈਜ਼, ਚਾਈਨੀਜ਼ ਫੋਰਨ ਮਿਨਿਸਟਰ ਵਾਂਗ ਯੀ। ਉਹਨੇ ਕਿਹਾ ਇਹ ਸਰਹੱਦਾਂ ਦੇ ਜਿਹੜੇ ਝਗੜੇ ਮਾੜੇ ਮੋਟੇ ਨੇ ਇਹ ਚੱਲਦੇ ਰਹਿਣੇ ਨੇ, ਇਹ ਇਸ਼ੂ ਨਹੀਂ ਡਿਸਾਈਡ ਕਰਨੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਲਈ ਇਹ ਮੌਕਾ ਹੈ ਕਿ ਵੀ ਅਸੀਂ ਪੋਜ਼ਿਟਿਵ ਕਦਮ ਅੱਗੇ ਲਈਏ। ਔਰ ਹੁਣ ਇਹ ਬਾਉਂਡਰੀ ਕਮਿਸ਼ਨ ਔਰ ਦੂਜੇ ਡਿਫਰੈਂਸਿਸ ਦੇ ਚਲਦਿਆਂ ਵੀ ਜਿਹੜੇ ਮੁਲਕਾਂ ਦੇ
ਸਬੰਧ ਨੇ ਉਹ ਨਾਰਮਲ ਵੱਲ ਜਾ ਰਹੇ ਨੇ ਔਰ ਚਾਈਨਾ ਇੰਡੀਆ ਰਿਲੇਸ਼ਨ ਬਹੁਤ ਪੋਜ਼ਿਟਿਵ ਹੋਈ ਹੈ। ਸਕਸੈਸਫੁਲ ਮੀਟਿੰਗ ਜਿਹੜੀ ਮੋਦੀ ਔਰ ਸ਼ੀ ਜਿਨਪਿੰਗ 'ਚ ਹੋਈ ਔਰ ਹੁਣ ਜਿਹੜਾ ਟਾਈਮ ਹੈ ਕਿ ਵੀ ਜਿਹੜਾ ਡਰੈਗਨ ਔਰ ਐਲੀਫੈਂਟ ਇਕੱਠੇ ਨਾਚ ਕਰਨਗੇ। ਹੁਣ ਇਹ ਦੇਖਦੇ ਹਾਂ ਕਿ ਵੀ ਇਹ ਨਾਚ ਸਟੈਚੂ ਆਫ ਲਿਬਰਟੀ ਦੇ ਨਾਲ ਐਲੀਫੈਂਟ ਨੇ ਕਰਨਾ ਹੈ ਕਿ ਰਸ਼ੀਆ ਦੇ ਕਿਸੇ ਪੋਲਰ ਬੀਅਰ ਨਾਲ ਕਰਨਾ ਹੈ ਕਿ ਚਾਈਨਾ ਦੇ ਡਰੈਗਨ ਨਾਲ ਕਰਨਾ ਹੈ ਕਿ ਦਿੱਲੀ ਦੇ ਵਿੱਚ ਭਾਰਤ ਮਾਤਾ ਨੇ ਬਾਕੀ ਸਾਰਿਆਂ ਨੂੰ ਪਾਸੇ ਰੱਖ ਕੇ ਕਹਿਣਾ ਕਿ ਵੀ ਮੈਂ ਲੁੱਟੀ ਗਈ, ਮੈਂ ਪੁੱਟੀ ਗਈ, ਮੈਂ ਉਜੜ ਗਈ। ਉਹ ਇਕੱਲੇ ਹੀ ਉਹਨਾਂ ਨੇ ਜਿਹੜਾ ਉਹ ਡਾਂਸ ਕਰਨਾ ਹੈ ਤੇ ਜਾਂ ਇਹਨਾਂ ਨੂੰ ਘੇਰ ਕੇ ਜਿਹੜੀ ਹੈ ਉਹ ਕਿਨੇ ਧਮਾਲ ਪਾਉਣੀ ਹੈ ਇਹ ਹੁਣ ਵਕਤ ਹੀ ਦੱਸੇਗਾ। ਪਰ ਤੁਸੀਂ ਇਸ ਸਾਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਉਹ ਜਿਹੜੀ ਗੱਲ ਅਸੀਂ ਕਹੀ ਸੀ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਤੇ ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਕਿਵੇਂ ਡੁੱਬਦੇ ਨੇ। ਜੋ ਅੱਜ ਕੱਲ੍ਹ ਭਾਰਤ ਦਾ ਟੈਰਿਫ ਦਾ ਇਸ਼ੂ ਹੋਏ, ਫੋਰਨ ਪਾਲਿਸੀ ਦਾ ਹੋਏ, ਸਭ ਨੇ ਮੂੰਹ ਨੂੰ ਜੰਦੇ ਲਾਏ ਹੋਏ ਨੇ, ਕੋਈ ਬੋਲਣ ਲਈ ਤਿਆਰ ਨਹੀਂ। ਉੱਥੋਂ ਦੌੜੇ ਹੋਏ ਨੇ। ਐਸ ਜੈਸ਼ੰਕਰ UK ਔਰ ਆਇਰਲੈਂਡ 'ਚ ਲੁਕਦਾ ਫਿਰਦਾ ਹੈ। ਮੋਦੀ ਕਿਤੇ ਹੋਰ ਸੀ, ਹੁਣ ਮੌਰੀਸ਼ੀਅਸ ਜਾ ਰਿਹਾ ਹੈ। ਬਿਲਕੁਲ ਕਿਸੇ ਕੋਲ ਕੋਈ ਜਿਹੜਾ ਉਹ ਲੋਕਾਂ ਨੂੰ ਫੇਸ ਹੀ ਨਹੀਂ ਕਰਨਾ ਚਾਹੁੰਦੇ ਔਰ ਉੱਥੇ ਤਰਾਈ ਮਚੀ ਹੋਈ ਹੈ ਕਿ ਭਾਈ ਇਹ ਹੋ ਕੀ ਰਿਹਾ, ਪੈਸੇ ਵੀ ਉੱਡ ਰਹੇ ਨੇ ਔਰ ਇਧਰੋਂ ਇਹ ਕਹਿ ਰਹੇ ਨੇ ਜੀ 60 ਕਰੋੜ ਗੰਗਾ ਨਹਾ ਲਈ ਉਹਨਾਂ ਨੇ, ਕੁੰਭ ਮਹਾਕੁੰਭ ਹੋ ਗਿਆ ਉਹਨਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦੇ ਸਪੋਕਸਮੈਨ ਬਲੇਸ਼ ਧਨਖੜ ਨੂੰ ਆਸਟ੍ਰੇਲੀਆ ਦੀ ਇੱਕ ਅਦਾਲਤ ਵੱਲੋਂ 40 ਸਾਲ ਦੀ ਸਜ਼ਾ ਸੁਣਾਈ ਗਈ ਹੈ ਔਰ ਬਲੇਸ਼ ਧਨਖੜ ਨੇ ਦਰਜਨਾਂ ਕੋਰੀਅਨ ਔਰਤਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਉਹਨਾਂ ਨੂੰ ਡਰੱਗਸ ਦੇ ਕੇ ਉਹਨਾਂ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਜਿਨਸੀ ਜਿਹੜੇ ਸਬੰਧ ਨੇ ਉਹ ਬਣਾਏ ਆ। ਔਰ ਯਾਦ ਰਹੇ ਇਹ ਹਿੰਦੂਤਵੀ ਲੀਡਰ ਮੋਦੀ ਦੇ ਬਹੁਤ ਕਰੀਬ ਹੈ ਔਰ ਮੋਦੀ ਦੇ ਆਸਟ੍ਰੇਲੀਆ ਦੌਰਿਆਂ ਦੌਰਾਨ ਇਹ ਮੋਦੀ ਦੇ ਨਾਲ ਹੀ ਰਹਿੰਦਾ ਸੀ। ਇਹ ਕਿਰਦਾਰ ਹੈ ਇਹਨਾਂ ਬਦ ਇਖਲਾਕੀ ਹਿੰਦੂ ਤਵੀਆਂ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਸਮਝਦੇ ਹਾਂ ਵੀ ਕ੍ਰਿਮੀਨਲ ਹੁੰਦਾ, ਜਿਹੜਾ ਅਪਰਾਧੀ ਹੈ ਉਸ ਨੂੰ ਕਿਸੇ ਧਰਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਪਰ ਜਦੋਂ ਅਸੀਂ ਇਹਨਾਂ ਦਾ ਵਰਤਾਰਾ ਦੇਖਦੇ ਹਾਂ ਹਿੰਦੂ ਤਵੀਆਂ ਦਾ, ਜਦੋਂ ਅਸੀਂ ਹਿੰਦੂ ਤਵੀ ਕਹਿੰਦੇ ਹਾਂ ਇਸ ਦਾ ਮਤਲਬ ਹਿੰਦੂ ਨਹੀਂ ਹੈ। ਇਹ ਉਹ ਵਿਚਾਰਧਾਰਾ ਵਾਲੇ ਲੋਕ ਜਿਹੜੇ ਆਪਣੇ ਆਪ ਨੂੰ ਹਿੰਦੂ ਤਵੀ ਹੋਣ ਦੇ ਨਾਤੇ ਬਾਕੀਆਂ ਨਾਲੋਂ ਸ੍ਰੇਸ਼ਟ ਸਮਝਦੇ ਨੇ। ਘੱਟ ਗਿਣਤੀਆਂ ਨੂੰ ਇਹ ਸਮਝਦੇ ਨੇ ਕਿ ਵੀ ਇਹਨਾਂ ਦੇ ਉੱਤੇ ਜਿਹੜਾ ਧੌਂਸ ਚਮਾਣੀ, ਇਹਨਾਂ ਦੇ ਹੱਕ ਖੋਹਣਾ, ਇਹਨਾਂ ਨੂੰ ਜ਼ਲੀਲ ਕਰਨਾ, ਇਹ ਜਿਹੜਾ
ਸਾਡਾ ਮੁੱਢਲਾ ਹੱਕ ਹੈ, ਸਾਡਾ ਫੰਡਾਮੈਂਟਲ ਰਾਈਟ ਹੈ। ਔਰ ਇਹ ਗੱਲ ਕੱਲੀ ਇੱਕ ਲੈਵਲ ਤੇ ਨਹੀਂ ਹੈ। ਹੁਣ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ ਇਹਨਾਂ ਦਾ। ਹੁਣ ਸੰਭਲ ਜਿੱਥੇ ਕਿ ਮਸਜਿਦ 'ਚ ਜਾ ਕੇ ਇਹਨਾਂ ਨੇ ਗੰਦ ਪਾਇਆ, ਗੋਲੀ ਚਲਾਈ, 4 ਬੰਦੇ ਮਾਰੇ, ਉੱਥੇ ਮੁਸਲਿਮ ਮੈਜੋਰਿਟੀ ਏਰੀਆ ਨੇ। ਔਰ ਉਹਨਾਂ ਦਾ ਅਸਿਸਟੈਂਟ ਪੁਲਿਸ ਕਮਿਸ਼ਨਰ ਜਿਹੜਾ ਹੈ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਿਹਾ ਹੈ ਕਿ ਜਿਨ੍ਹਾਂ ਨੂੰ ਧਰਮ ਵਾਲਿਆਂ ਨੂੰ ਹੋਲੀ ਤੋਂ ਪ੍ਰੋਬਲਮ ਹੈ, ਹੋਲੀ ਦੇ ਰੰਗ ਨਾਲ ਉਹਨਾਂ ਦਾ ਧਰਮ ਭਿੱਟ ਜਾਂਦਾ ਹੈ, ਉਹ ਘਰਾਂ ਚੋਂ ਨਾ ਨਿਕਲਣ। ਹੁਣ ਇਹ ਇਸ ਲੈਵਲ ਦੇ ਉਸ ਕਮੇਟੀ ਮੀਟਿੰਗ 'ਚ ਜਿੱਥੇ ਕਿ ਜਿਹੜਾ ਕਿ ਆਪਸੀ ਸਦਭਾਵ ਬਣਾਉਣ ਦੀ ਲਾਈਨ ਹੈ, ਕਿਉਂਕਿ ਸ਼ਾਇਦ 14 ਮਾਰਚ ਨੂੰ ਹੀ ਹੋਲੀ ਹੈ ਔਰ ਉਸ ਦਿਨ ਹੀ ਰਮਜ਼ਾਨ, ਕਿਉਂਕਿ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਉਸ ਦਿਨ ਜ਼ੁਮਾ ਹੈ, ਕਿਉਂਕਿ ਜ਼ੁਮੇ ਦੀ ਨਮਾਜ਼ ਜਿਹੜੀ ਹੈ ਉਹ ਟੁਗੈਦਰ ਪੜ੍ਹੀ ਜਾਂਦੀ ਹੈ, ਜਮਾਤੀ ਨਮਾਜ਼ ਦਾ ਵਿਧਾਨ ਹੈ ਇਸਲਾਮ ਦੇ ਵਿੱਚ। ਔਰ ਇਹ ਉਹਨਾਂ ਦੇ ਕਿਉਂਕਿ ਆਲਰੇਡੀ ਉੱਥੇ ਬਿਟਰਨੈਸ ਹੈ ਔਰ ਕਾਫੀ ਟਕਰਾਅ ਵਾਲਾ ਮਾਹੌਲ ਹੈ ਆਲਰੇਡੀ, ਜਿਵੇਂ ਮੈਂ ਕਿਹਾ ਵੀ ਵਾਇਲੈਂਸ ਹੋਈ ਹੈ। ਤੇ ਉੱਥੇ ਪੁਲਿਸ ਵਾਲਾ ਇਹ ਕਹਿ ਰਿਹਾ ਜੀ ਜਿਹਨੂੰ ਇਹ ਪ੍ਰੋਬਲਮ ਹੈ ਇਹ ਕਿ ਰਮਜ਼ਾਨ ਜ਼ੁਮੇ ਦੀ ਨਮਾਜ਼ ਵੇਲੇ ਮੁਸਲਮਾਨ ਵੀ ਬਾਹਰ ਹੋਣੇ ਨੇ, ਉਹ ਹੋਲੀ ਨਾਲ ਜੇ ਉਹਨਾਂ ਦਾ ਮਜ਼ਹਬ ਭਿੱਟਦਾ ਹੈ ਹੋਲੀ ਦੇ ਰੰਗ ਨਾਲ, ਉਹ ਘਰਾਂ ਚੋਂ ਨਾ ਨਿਕਲਣ। ਹੁਣ ਇਸ ਲੈਵਲ ਤੇ ਔਰ ਜਦੋਂ ਦੁਨੀਆ ਦੇ ਵਿੱਚ ਇੱਕ ਪਾਸੇ ਟੈਰਿਫ ਇਕਨੋਮੀ, ਦੂਜੇ ਤੀਜੇ ਕੀ ਗੱਲ ਹੈ, ਤੁਸੀਂ ਸਾਰੇ ਭਾਰਤੀ ਮੀਡੀਆ ਔਰੰਗਜ਼ੇਬ ਦੇ ਲੱਗੇ ਨੇ, ਉਹਦੀ ਡਿਬੇਟ ਹੋ ਰਹੀ ਹੈ, ਔਰੰਗਜ਼ੇਬ ਨੇ ਕੀ ਕਿਹਾ ਤੇ ਸ਼ਿਵਾਜੀ ਨੇ ਕੀ ਕਿਹਾ ਤੇ ਫਲਾਣੇ ਨੇ ਇਹ ਕਿਹਾ। ਸਾਹਮਣੇ ਜੋ ਚੱਲ ਰਿਹਾ ਜਾਂ ਜੋ ਖੁਦ ਔਰੰਗਜ਼ੇਬ ਦੀ ਰੂਹ ਇਹਨਾਂ ਦੇ ਵਿੱਚ ਵੜੀ ਹੋਈ ਹੈ, ਉਸ ਦਾ ਇਹਨਾਂ ਨੂੰ ਕੋਈ ਜਿਹੜਾ ਨਹੀਂ ਹੈ, ਉਹ ਉਸ ਪਾਸੇ ਲੱਗੇ ਹੋਏ ਨੇ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਕ੍ਰਾਈਮ ਦੇ, ਕਿਉਂਕਿ ਅਸੀਂ ਤਾਂ ਕਦੇ ਇਸ ਕਿਸਮ ਦੀਆਂ ਖਬਰਾਂ ਨੂੰ ਮੈਂ ਬਹੁਤ ਘੱਟ ਪਿਕ ਕਰਦਾ, ਮੈਨੂੰ ਹੁੰਦਾ ਵੀ ਕ੍ਰਿਮੀਨਲ ਤਾਂ ਕ੍ਰਿਮੀਨਲ ਹੈ, ਪਰ ਜਿਸ ਲੈਵਲ ਦੇ ਫਰਾਡ ਉਹ ਸਾਈਬਰ ਦੇ ਵਿੱਚ ਹੋਣ, ਉਹ ਦੂਸਰੇ ਇਹ ਇਨਵੋਲਵ ਹੁੰਦੇ ਨੇ, ਉਹਦੇ 'ਚ ਕੋਈ ਲੱਖਾਂ ਡਾਲਰ ਨਹੀਂ, ਉਹ ਫਿਰ ਕਰੋੜਾਂ ਜਾਂ ਦੂਜੇ ਉੱਥੋਂ ਤੋਂ ਜਿਹੜੇ ਲੈ ਕੇ ਦੌੜੇ ਹੀ ਹੋਏ ਨੇ, ਕੋਈ ਲਲਿਤ ਉਹ ਦੌੜਿਆ ਹੋਇਆ, ਕੋਈ ਫਲਾਣਾ ਹੈ ਤੇ ਕੋਈ ਚੌਕਸੀ ਤੇ ਕੋਈ ਜਿਹੜੇ ਇਹਨਾਂ ਦੇ ਮੋਦੀ ਦੇ ਆਪਣੇ ਰਿਸ਼ਤੇਦਾਰ ਸਾਰੇ ਜਿਹੜੇ ਨੇ ਲਲਿਤ ਮੋਦੀ ਔਰ ਦੂਜੇ ਦੌੜੇ ਹੋਏ ਨੇ, ਉਹ ਤਾਂ ਆਪਣੀ ਥਾਂ ਤੇ। ਲੇਕਿਨ ਜਿਹੜੇ ਜਿਨਸੀ ਅਪਰਾਧ ਨੇ ਜਿਸ ਕਿਸਮ ਦੇ, ਹੁਣ ਆਦਿੱਤਿਆਨਾਥ ਯੋਗੀ ਯੂਪੀ ਦੀ ਅਸੈਂਬਲੀ 'ਚ ਕਹਿੰਦਾ ਜੀ ਦੇਖੋ, ਲੋਕ ਕਹਿੰਦੇ ਨੇ ਵੀ ਕੁੰਭ ਦੇ ਨਾਲ ਕੀ ਹੋਇਆ, ਕਹਿੰਦਾ ਫਲਾਣਾ ਨਾਂ ਨਹੀਂ ਲਿਆ ਉਹਨੇ ਕਿਹਾ ਜੀ ਇੱਥੇ ਇੱਕ ਜਿਹੜਾ ਉਹ ਜਿਹਦੇ ਕੋਲ ਬੋਟਸ ਨੇ ਜਿਹੜੀਆਂ ਨੌਕਾ ਜਿਹਨੂੰ ਕਹਿੰਦੇ ਨੇ ਹਿੰਦੀ ਜਾਂ ਪੰਜਾਬੀ 'ਚ, ਵੀ ਉਹਨੇ 20 ਕਰੋੜ ਰੁਪਈਆ ਕਮਾਇਆ ਇਸ ਕੁੰਭ ਦੇ ਵੇਲੇ, ਕਿਉਂਕਿ ਫਿਰ ਉਹਨੇ ਜਿਹੜਾ ਉਹ ਕਿਤੇ ਇੰਟਰਵਿਊ 'ਚ ਕਿਹਾ ਕਿ ਜੀ ਮੇਰੇ ਕੋਲ 60 ਬੋਟ ਸੀਗੀਆਂ, ਫਿਰ ਮੈਨੂੰ ਲੱਗਾ ਵੀ ਆ ਰਿਹਾ ਕੁੰਭ, ਮੈਂ ਆਪਣਾ ਵੇਚ ਕੇ ਘਰ ਵਾਲੀ ਦੇ ਜੇਵਰ ਤੇ ਮੈਂ 140 ਖਰੀਦੀਆਂ ਤੇ 45 ਦਿਨਾਂ 'ਚ ਮੈਂ ਇੰਨਾ ਕੀਤਾ ਤੇ 20 ਕਰੋੜ। ਔਰ ਉਹ ਅਸੈਂਬਲੀ ਦੇ ਵਿੱਚ ਤਾੜੀਆਂ ਵੱਜ ਰਹੀਆਂ ਕਿ ਜੀ ਦੇਖੋ ਕਿੰਨੀ ਵੱਡਾ ਵਪਾਰ ਆਇਆ ਕਿੰਨਾ। ਉਹ ਬਾਅਦ 'ਚ ਸਾਹਮਣੇ ਆਇਆ ਵੀ ਉਹ ਬੰਦਾ ਹਿਸਟਰੀ ਸ਼ੀਟਰ ਹੈ, ਮਰਡਰ ਦੇ ਉੱਤੇ ਜੇਲਾਂ ਉਹਦੇ ਤੇ ਇਲਜ਼ਾਮ ਨੇ, ਪਿਓ ਵੀ ਉਹਦਾ ਹਿਸਟਰੀ ਸ਼ੀਟਰ ਕ੍ਰਿਮੀਨਲ 10 ਨੰਬਰੀ ਆ ਜਿਹਨੂੰ ਕਹਿੰਦੇ ਨੇ, ਉਹ ਬਦਮਾਸ਼। ਹੁਣ ਉਤੋਂ ਮੀਡੀਆ ਦੌੜ ਰਿਹਾ ਕਿ ਵੀ, ਸੋ ਮਤਲਬ ਜਿੱਥੇ ਤੁਸੀਂ ਦੇਖੋਗੇ ਇਹਨਾਂ ਦੇ ਕ੍ਰਿਮੀਨਲ ਹੀ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਟੌਪ ਥਾਵਾਂ ਤੇ ਹਰ ਥਾਂ ਤੇ। ਔਰ ਈਵਨ ਵਿਦਨ ਮੁਲਕ ਕੀ ਕੀਤਾ, ਜਿਹੜੀਆਂ ਬੱਚੀਆਂ ਹਰਿਆਣੇ ਦੀਆਂ ਰੈਸਲਿੰਗ ਦੇ ਵਿੱਚ ਸੀ, ਉਹਨਾਂ ਦੇ ਨਾਲ ਜਿਹਨੂੰ ਬ੍ਰਿਜ ਭੂਸ਼ਣ ਕੇ ਜਿਹਨੂੰ ਬਣਾਇਆ ਹੋਇਆ ਸੀ ਚੇਅਰਮੈਨ, ਦੂਜਾ ਉਹ ਕੀ ਉਹਨਾਂ ਦੇ ਨਾਲ ਕਰਦਾ ਸੀ, ਕਿਵੇਂ ਉਹ ਵਿਚਾਰੀਆਂ ਬੈਠੀਆਂ ਰਹੀਆਂ ਉੱਥੇ ਜੰਤਰ ਮੰਤਰ ਦੇ ਉੱਤੇ। ਪਰ ਕਿਉਂਕਿ ਇਹ ਪਾਰਟੀ ਆਫ ਕ੍ਰਿਮੀਨਲਸ ਹੈ, ਸਾਰੀ ਆਈਡੀਓਲੋਜੀ ਜਿਸ ਲੈਵਲ ਦੇ ਉੱਤੇ ਜਾ ਕੇ ਤੁਸੀਂ ਗੱਲ ਕਰਦੇ ਹੋ। ਔਰ ਮੈਂ ਕਿਉਂਕਿ ਖਬਰ ਜਦੋਂ ਇਹ ਕੇਸ ਸਾਹਮਣੇ ਆਇਆ ਸੀ ਉਦੋਂ ਵੀ ਇੰਟਰਨੈਸ਼ਨਲ ਮੀਡੀਆ ਚਰਚਾ ਦਾ ਵਿਸ਼ਾ ਸੀ, ਔਰ ਅੱਜ ਸਟੂਡੀਓ ਵੱਲ ਆਉਂਦਿਆਂ ਇਸ ਖਬਰ ਨੇ ਮੈਨੂੰ ਲੱਗਿਆ ਵੀ ਇਹਨੂੰ ਮੈਂ ਜ਼ਰੂਰ ਡਿਸਕਸ ਕਰਾਂ, ਕਿਉਂਕਿ ਇਹ ਬਲੇਸ਼ ਧਨਕਰ ਨਾਂ ਦਾ ਬੰਦਾ ਜਿਹੜਾ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦਾ ਸਪੋਕਸਮੈਨ, ਔਰ ਮੋਦੀ ਦੇ ਜਿੰਨੇ ਦੌਰੇ ਆਸਟ੍ਰੇਲੀਆ ਦੇ ਲੱਗੇ ਉਹਦੇ 'ਚ ਮੇਨ ਪ੍ਰਬੰਧ ਕਰਨ ਵਾਲਾ, ਪੈਸੇ ਦਾ ਵੀ ਅੱਗਿਓਂ ਵੀ ਇੰਨੀਆਂ ਪਿਕਚਰ ਸਾਰੇ ਪਾਸੇ, ਯਾਨੀ ਹਿੰਦੂ ਤਵੀਆਂ ਦਾ ਆਸਟ੍ਰੇਲੀਆ ਦੇ ਵਿੱਚ ਫੇਸ ਇਹ ਉਹੀ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਹੈ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਤੇ ਇਤਰਾਜ਼ ਕੀਤੇ, ਜਿਨ੍ਹਾਂ ਨੇ ਮੰਦਰਾਂ 'ਚ ਗ੍ਰੈਫਟੀ ਕਰਾਈ। ਔਰ ਦੂਜੇ ਇਹਦਾ ਇਹ ਕੇਸ ਜਿਹੜਾ ਹੈ ਜਦੋਂ ਇਹ ਸਾਹਮਣੇ ਆਇਆ ਕਿ ਵੀ ਇਹ ਬੰਦਾ ਜਿਹੜਾ ਕਿ ਹਾਇਰਲੀ ਪਲੇਸਡ ਕੰਪਨੀਆਂ ਦੇ ਵਿੱਚ ਵੀ ਕੰਮ ਕਰਦਾ ਰਿਹਾ, ਦੂਜੇ ਵੀ ਇਹਨੇ ਕਿਵੇਂ ਟਰੈਪ ਲੇ ਕਰਨਾ, ਐਡਵਰਟਾਈਜ਼ਮੈਂਟ ਦੇਣੀ ਕਿ ਜੀ ਫਲਾਂ ਲਈ ਨੌਕਰੀਆਂ,
ਔਰ ਇਹਨੇ ਕਿਉਂਕਿ ਇਹ ਸਾਰੇ ਹੈ ਤਾਂ ਸੈਕਸ਼ੂਅਲੀ ਪਰਵਰਟ ਮੈਂਟਲੀ ਸਿਕ ਲੋਕ ਨੇ, ਉਹਨਾਂ ਨੇ ਟਾਰਗੇਟ ਕਰਕੇ ਆਪਣੇ ਘਰ ਦੇ ਨੇੜੇ ਤੇੜੇ ਜਿਹੜਾ ਕੋਈ ਰੈਸਟੋਰੈਂਟ ਜਾਂ ਦੂਜੇ ਆ ਉੱਥੇ ਉਹਨੂੰ ਸੱਦ ਲੈਣਾ, ਕੋਰੀਅਨ ਮੂਲ ਦੀਆਂ ਬੀਬੀਆਂ ਨਾਲ ਖਾਸ ਤੌਰ ਤੇ ਉਹਨਾਂ ਨੂੰ ਜਿਹੜਾ ਉਹ ਡਰੱਗ ਜਾਂ ਅਲਕੋਹਲ ਜਾਂ ਜੋ ਵੀ ਹੈ ਕਰਕੇ ਉਹਨੇ ਆਪਣੇ ਜਿਹੜਾ ਘਰ ਲਿਆ ਕੇ ਉਹਨਾਂ ਦੇ ਨਾਲ ਬਦਫੈਲੀ, ਔਰ ਉਹਨੂੰ ਜਿਹੜਾ ਉਹਦੀ ਵੀਡੀਓ ਵੀ ਬਣਾ ਲੈਣੀ ਔਰ ਫਿਰ ਨਾਲ ਡਾਟਾ ਵੀ ਕਲੈਕਟ ਕਰੀ ਜਾਣਾ, ਕਿਉਂਕਿ ਉਹ ਸਾਰਾ ਜਿਹੜਾ ਰਿਕਾਰਡ ਹੈ ਜਦੋਂ ਫਾਈਨਲੀ ਇੱਕ ਸਟੇਜ ਕਿਉਂਕਿ ਉਹ ਵਿਚਾਰੀਆਂ ਦਾ ਬੇਸੁੱਧ ਹਾਲਤ 'ਚ ਹੁੰਦੀਆਂ ਸੀ ਉਹਨਾਂ ਦੇ ਨਾਲ। ਔਰ ਇੱਕ ਕੇਸ ਜਿਹੜਾ ਸਾਹਮਣੇ ਆਇਆ ਜਦੋਂ ਪੁਲਿਸ ਨੇ ਰੇਡ ਕੀਤਾ, ਉਹ ਪ੍ਰੂਫ ਵੀ ਉਹਨਾਂ ਦੇ ਸਾਹਮਣੇ ਆ ਗਿਆ ਜਿਹੜਾ ਉਹਨੇ ਖੁਦ ਹੀ ਡਾਟਾ ਕਲੈਕਟ ਕੀਤਾ ਹੋਇਆ ਸੀ, ਔਰ ਉਹਦੀ ਕਨਵਿਕਸ਼ਨ ਜਿਹੜੀ ਹੋਈ ਹੈ ਉਸ ਦੇ ਵਿੱਚ ਉਹਨੂੰ ਜਿਹੜੀ ਹੈ 40 ਸਾਲ ਦੀ ਕੈਦ ਸੁਣਾਈ ਗਈ ਔਰ ਵਿਦਆਊਟ ਪੈਰੋਲ, ਹਾਈਲੀ ਪ੍ਰੀਡੇਟਰੀ ਰੇਪਸ ਇਹਦੇ ਲਈ ਅਦਾਲਤ ਨੇ ਕਿਹਾ। ਔਰ ਇਹ ਜਿਹੜਾ ਉਹਦੇ 'ਚ ਇਹ IT ਕੰਸਲਟੈਂਟ ਸੀ ਔਰ ਇਸ ਦਾ ਜਿਹੜਾ ਮੈਂ ਹੁਣ ਕੁਝ ਚੀਜ਼ਾਂ ਪੜ੍ਹ ਵੀ ਨਹੀਂ ਸਕਦਾ ਹਾਂ ਕਿ ਵੀ ਇਸ ਦੀਆਂ ਉਹ ਕਰਤੂਤਾਂ ਕੀ ਸੀ ਕਿ ਵੀ, ਔਰ ਇਹ ਜਦੋਂ ਅਬਿਊਜ਼ ਕਰਦਾ ਸੀ ਉਹਨਾਂ ਨੂੰ, ਆਲ ਦਾ ਵਿਮਨ ਵਰ ਈਦਰ ਅਨਕੌਂਸ਼ੀਅਸ ਔਰ ਸਿਗਨੀਫਿਕੈਂਟਲੀ ਇੰਪੇਅਰਡ ਐਟ ਦਾ ਟਾਈਮ ਆਫ ਦਾ ਅਬਿਊਜ਼। ਔਰ ਜਦੋਂ ਪੁਲਿਸ ਨੇ ਉਹ ਐਕਸੈਲ ਸਪਰੈਡਸ਼ੀਟ ਦੀ ਲੱਭੀ ਤੇ ਉਹਦੇ 'ਚ ਉਹਨਾਂ ਦੀਆਂ ਸਾਰੀਆਂ ਪਰਸਨਲ ਡਿਟੇਲ ਸੀ ਔਰ ਕਿਵੇਂ ਜਿਹੜਾ ਹੈ ਇਹਦੇ 'ਚ 30 ਸਾਲ ਦੀ ਜਦੋਂ ਸਜ਼ਾ ਦਿੰਦੇ ਆ ਡਿਸਟ੍ਰਿਕਟ ਕੋਰਟ ਜੱਜ ਮਾਈਕਲ ਕਿੰਗ ਨੇ ਕਿਹਾ ਕਿ ਵੀ ਮੈਨੂੰ ਨਹੀਂ ਲੱਗਦਾ ਵੀ ਸਾਡੇ ਸਾਰੇ ਮੁਲਕ ਦੇ ਵਿੱਚ ਇਸ ਕਿਸਮ ਦਾ ਕੋਈ ਕੇਸ ਕਦੇ ਪਹਿਲਾਂ ਸਾਹਮਣੇ ਆਇਆ ਹੋਏ। ਇਹ ਜਿਹੜਾ ਬਹੁਤ ਇਸ ਬੰਦੇ ਨੇ ਜਿਹੜਾ ਐਗਰੀਜੀਅਸ ਸੀਕੁਐਂਸ ਹੈ ਪਲਾਨ ਪ੍ਰੀਡੇਟਰੀ ਕੰਡਕਟ ਦਾ, 5 ਕੇਸ ਜਿਹੜੇ ਸਾਹਮਣੇ ਜਿਹੜੀਆਂ ਬੀਬੀਆਂ ਨੇ ਆ ਕੇ ਟੈਸਟੀਫਾਈ ਵੀ ਕੀਤਾ, 5 ਅਨਰਿਲੇਟਡ ਯੰਗ ਵਿਮਨ ਜਿਹੜੀਆਂ ਮੋਸਟਲੀ ਕੋਰੀਅਨ ਮੂਲ ਦੀਆਂ, ਔਰ ਇਸ ਦੇ ਵਿੱਚ ਇਹ ਜਿਹੜਾ ਕਿਵੇਂ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਹੋਈਆਂ, ਉਹਨਾਂ ਦੇ ਜਿਹੜਾ ਕਿ ਇਸ ਚੋਂ ਕਦੇ ਵੀ ਉਹ ਆਪਣੇ ਆਪ ਨੂੰ ਫ੍ਰੀ ਨਹੀਂ ਕਰ ਸਕਦੀਆਂ ਜੋ ਮੈਂਟਲ ਟਾਰਚਰ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੈਂ ਐਗਜ਼ੈਂਪਲਰੀ ਸਜ਼ਾ ਇਹਨੂੰ ਦੇ ਰਿਹਾ ਔਰ ਇਹ ਜਿਹੜਾ ਧਨਕਰ ਹੈ ਇਹ ਹੁਣ AAP ਦੀ ਰਿਪੋਰਟ ਹੈ ਕਿ ਵੀ ਇਹ ਹਾਈਲੀ ਰਿਗਾਰਡਡ ਅਮੰਗ ਦਾ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ, founding a satellite group of Prime Minister Narendra Modi party and acting as a spokesman for the Hindu Council of Australia, data visualization consultant ਸੀ ABC ਨਾਲ, British American Tobacco ਨਾਲ, Toyota ਦੇ ਨਾਲ, Sydney Trains ਦੇ ਨਾਲ, ਔਰ 2006 ਦੇ ਵਿੱਚ ਇਹ ਸਟੂਡੈਂਟ ਦੇ ਤੌਰ ਤੇ ਆਸਟ੍ਰੇਲੀਆ 'ਚ ਆਇਆ। ਔਰ ਇਹ ਸਾਰੇ ਦੀ ਇਸ ਕਰਤੂਤ ਨੇ ਜਿਹੜਾ ਈਵਨ ਜਿੱਥੇ ਉਹਨਾਂ ਨੇ ਕਿਹਾ ਜੀ ਕਿ ਆਸਟ੍ਰੇਲੀਅਨ ਲੋਕ ਸ਼ਰਮਿੰਦਾ ਨੇ ਔਰ ਇਸ ਨੂੰ ਉਹਨਾਂ ਨੇ 2023 ਦੇ ਵਿੱਚ ਜਿਊਰੀ ਬਣੀ ਸੀ ਜਿੰਨੇ ਕੇਸ ਇਹਦੇ ਸਾਹਮਣੇ ਸੀ, ਉਹਦੇ ਤੇ 39 ਆਫੈਂਸ ਲੱਗੇ ਜਿਨ੍ਹਾਂ ਚੋਂ 13 ਜਿਹੜੇ ਨੇ ਸੈਕਸ਼ੂਅਲ ਅਸਾਲਟ ਦੇ ਸੀ। ਇਹ ਜਿਊਰੀ ਟ੍ਰਾਇਲ ਸੀ ਔਰ ਇਸ ਸਭ ਦੇ ਹੁਣ ਤੁਸੀਂ ਦੇਖੋ ਜਦੋਂ ਮੈਂ ਇਹ ਕਹਿੰਦਾ ਵੀ ਜਿੱਦਾਂ ਮੋਦੀ ਜਾਂ ਅਮਿਤ ਸ਼ਾਹ ਜਾਂ ਹਿੰਦੂ ਤਵੀ ਟਕਾ ਕੇ ਝੂਠ ਬੋਲਦੇ ਨੇ, ਈਵਨ 39 ਆਫੈਂਸ ਜਿਹੜੇ ਜੂਰੀ ਟ੍ਰਾਇਲ 'ਚ ਸੀ ਇਹ ਬੰਦਾ ਮੰਨਿਆ ਹੀ ਨਹੀਂ ਹੈ। ਉਹਨੇ ਕਿਹਾ ਕਿ ਜਿਵੇਂ ਇਹ ਤਾਂ ਤੁਹਾਡਾ ਕੰਸੈਂਟ ਦਾ ਮਤਲਬ ਕੋਈ ਡੈਫੀਨੇਸ਼ਨ ਹੋ ਸਕਦੀ ਹੈ, ਡਿਫਰੈਂਸ ਇਨ ਹਾਊ ਆਈ ਇੰਟਰਪ੍ਰੀਟ ਕੰਸੈਂਟ ਔਰ ਹਾਊ ਦਾ ਲਾਅ ਸੀਜ਼ ਕੰਸੈਂਟ, ਔਰ ਉਸ ਨੂੰ ਜਿਹੜੀ ਹੈ ਕਦੇ ਵੀ ਪੈਰੋਲ ਵੀ ਨਹੀਂ ਮਿਲੇਗੀ। ਔਰ ਜੇ 40 ਸਾਲ ਉਹ ਜੇਲ੍ਹ 'ਚ ਰਹਿੰਦਾ ਹੈ ਤੇ ਜਦੋਂ 83 ਸਾਲ ਦਾ ਹੋਏਗਾ ਉਦੋਂ ਜੇਲ੍ਹ 'ਚੋਂ ਬਾਹਰ ਨਿਕਲੇਗਾ। ਸੋ ਐਗਜ਼ੈਂਪਲਰੀ ਪਨਿਸ਼ਮੈਂਟ ਹੈ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਹਿੰਦੂ ਤਵੀ ਵਿਚਾਰਧਾਰਾ ਕੱਲੀ ਇਹੀ ਨਹੀਂ ਕਿ ਫੈਨੇਟਿਕ ਪੈਦਾ ਕਰ ਰਹੀ ਹੈ, ਕਿਵੇਂ ਕ੍ਰਿਮੀਨਲ ਇਸ ਵਿਚਾਰਧਾਰਾ 'ਚੋਂ ਨਿਕਲੇ ਨੇ। ਔਰ ਇਹ ਜਿੱਥੇ ਵੀ ਹਿੰਦੂ ਤਵੀ ਦੁਨੀਆ ਦੇ ਜਿਸ ਖਿੱਤੇ 'ਚ ਬੈਠੇ ਨੇ ਉੱਥੋਂ ਦੀ ਸੁਸਾਇਟੀ ਦੇ ਲਈ ਇਹ ਵੱਡਾ ਖਤਰਾ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲਨ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਪਾਂ ਹੁਣ ਆਪਣੇ ਜਿਹੜੇ ਅਖੀਰਲੇ ਸੈਗਮੈਂਟ ਦੇ ਵਿੱਚ ਅੰਗਰੇਜ਼ੀ ਦੇ ਬਹੁਤ ਹੀ ਸਾਡੇ ਪਿਆਰੇ ਸ਼ਾਇਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਜਿਹੜੀ ਨਜ਼ਮ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ, ਹਾਊਸ ਆਫ ਫੇਥ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਕਰੈਕਸ਼ਨ ਮੈਂ ਕਰਦੇ ਹਾਂ। ਹੁਣ ਮੇਰਾ ਖਿਆਲ ਹੈ ਵੀ ਕਈ ਚੀਜ਼ਾਂ ਡੇਟਸ ਮਿਕਸ ਹੋ ਜਾਂਦੀਆਂ ਨੇ। ਜਿਹੜੀ ਸੰਤਾਂ ਦੀ ਗ੍ਰਿਫਤਾਰੀ ਹੈ, ਸਾਡੇ ਭੈਣ ਜੀ ਨੇ ਪੁਆਇੰਟ ਆਊਟ ਕੀਤਾ, ਉਹ 20 ਅਗਸਤ 1981 ਨਹੀਂ, 20 ਸਤੰਬਰ। ਔਰ ਬੜੀ ਕਲੀਅਰ ਯਾਦ ਰਹੀ ਹੈ, ਪਰ ਪਤਾ ਨਹੀਂ ਕਿਵੇਂ ਸਲਿਪ ਆਫ ਟੰਗ 2 ਵਾਰ ਹੋਈ ਹੈ। ਔਰ ਇਸੇ ਲਈ ਕਿਉਂਕਿ 20 ਸਤੰਬਰ ਨੂੰ ਗ੍ਰਿਫਤਾਰੀ ਹੋਈ ਔਰ 30 ਸਤੰਬਰ 1981 ਨੂੰ ਜਿਹੜਾ ਇਹ ਸਾਡੇ ਯੋਧੇ ਜਿਹੜੇ ਨੇ, ਹਵਾਈ ਯੋਧੇ, ਏਅਰ ਵਾਰੀਅਰ ਜਿਹੜੇ ਨੇ, ਉਹ ਜਹਾਜ਼ ਲੈ ਕੇ ਉੱਡੇ। ਹੁਣ ਅਸੀਂ ਆਉਂਦੇ ਹਾਂ ਨਜ਼ਮ ਵੱਲ। ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਸਾਡੇ ਸਾਰੇ ਹੀ ਵਿਊਅਰਸ ਦੇ ਵੀ ਚਹੇਤਾ ਸ਼ਾਇਰਾਂ ਚੋਂ ਨੇ। ਔਰ ਉਹਨਾਂ ਦੀ ਜੇ ਨਜ਼ਮ ਨਾ ਆਏ ਹਫਤੇ 'ਚ ਤਾਂ ਫਿਰ ਲੱਗਦਾ ਵੀ ਸਾਡੀ ਈਮੇਲ ਫਿਰ ਤਾਂ ਨਹੀਂ ਬਲੌਕ ਕਰ ਦਿੱਤੀ। ਹਾਲਾਂ ਅੱਜ 2-3 ਚਿੱਠੀਆਂ ਹੋਰ ਵੀ ਆਈਆਂ ਨੇ, ਪਰ ਮੈਂ ਘੜੀ ਵੱਲ ਦੇਖਦਾ ਅਸੀਂ ਸਾਂਝਾ ਨਹੀਂ ਕਰ ਪਾਵਾਂਗੇ। ਨਜ਼ਮ ਉਹਨਾਂ ਦੀ ਬਰੀਫ ਹੈ। ਔਰ ਇਹ ਕਿਉਂਕਿ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਸਟਰਗਲਸ ਚੱਲਦੀਆਂ ਨੇ ਪੋਲੀਟੀਕਲੀ, ਉਹਦੇ ਅਪਸ ਐਂਡ ਡਾਊਨਸ ਹੁੰਦੇ ਨੇ। ਕਈ ਵਾਰ ਕੁਛ ਘਟਨਾਵਾਂ ਤੁਹਾਨੂੰ ਬਹੁਤ ਉਤਸ਼ਾਹ 'ਚ ਕਰਦੀਆਂ, ਕੁਛ ਦੇ ਵਿੱਚ ਤੁਸੀਂ ਦਿਲਗੀਰੀ ਉਦਾਸੀ 'ਚ ਜਾਂਦੇ ਹੋ। ਲੇਕਿਨ ਜਿਹੜਾ ਫੇਥ ਹੈ, ਤੁਹਾਡਾ ਈਮਾਨ ਹੈ, ਇਹ ਤੁਹਾਡਾ ਸਭ ਤੋਂ ਪਾਵਰਫੁਲ ਹਥਿਆਰ ਹੈ। ਨਾ ਉਮੀਦੀ ਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ, ਕਿਉਂਕਿ ਅਸੀਂ ਅਕਾਲ ਪੁਰਖ ਦੇ ਭਾਣੇ 'ਚ ਜੀਣ ਵਾਲੀ ਕੌਮ ਹੈ। ਅਕਾਲ ਪੁਰਖ ਦੇ ਉਸ ਇਨਸਾਫ 'ਚ ਯਕੀਨ ਰੱਖਦੇ ਹਾਂ। ਔਰ ਪੰਥ ਦਾ ਰਾਖਾ ਗੁਰੂ ਪਾਤਸ਼ਾਹ, 10ਵੇਂ ਪਾਤਸ਼ਾਹ ਪੰਥ ਦੇ ਵਾਲੀ ਨੇ, ਜਿਨ੍ਹਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤਿਸ ਕੇਰੀ। ਔਰ ਉਹਨਾਂ ਦੀ ਜਿਹੜੀ ਨਜ਼ਮ ਵੀ ਅੱਜ ਉਸ ਫੇਥ ਦਾ ਹੀ ਪ੍ਰਗਟਾਵਾ ਹੈ। ਉਹਦਾ ਨਾਂ ਵੀ ਉਹਨਾਂ ਨੇ, ਉਨਵਾਨ ਵੀ ਹਾਊਸ ਆਫ ਫੇਥ ਰੱਖਿਆ। Whenever I look around, I find only night, no spark of joy, no gleam of light. They say life's joy needs peace and rest, a loving home, a place that is best. Whenever I look around, I find only night. ਨਾਈਟ ਹਨੇਰੇ ਨਾਲ ਆਇਡੈਂਟੀਫਾਈ ਹੁੰਦੀ। ਜਿੱਧਰ ਮੈਂ ਨਜ਼ਰ ਮਾਰਦਾ ਰਾਤ ਹੀ ਰਾਤ ਹੈ, ਹਨੇਰਾ ਹੈ। ਨੋ ਸਪਾਰਕ ਆਫ ਜੋਏ, ਨੋ ਗਲੀਮ ਆਫ ਲਾਈਟ। ਕੋਈ ਹਾਸਿਆਂ ਦੀ ਕਿਲਕਾਰੀ ਨਹੀਂ ਹੈ, ਕੋਈ ਰੋਸ਼ਨੀ ਦੀ ਕਿਰਨ ਨਹੀਂ ਹੈ। ਉਹ ਕਹਿੰਦੇ ਨੇ ਕਿ ਲਾਈਫ ਜੋਏ ਨੀਡਸ ਪੀਸ ਐਂਡ ਰੈਸਟ, ਕਿ ਵੀ ਅਮਨ ਸ਼ਾਂਤੀ ਇਹ ਜਿਹੜੀ ਹੈ ਲਾਈਫ ਦੇ ਜੋਏ ਨੇ। ਇਹ ਲਵਿੰਗ ਹੋਮ, ਇਹ ਪਲੇਸ ਦੈਟ ਇਜ਼ ਬੈਸਟ। ਤੁਸੀਂ ਰੈਸਟ ਕਿੱਥੇ ਆ ਕੇ ਕਰਦੇ ਹੋ? ਉਹੀ ਜੋ ਸੁੱਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ। ਪਰ ਇੱਥੇ ਜਿਹੜਾ ਹੈ ਇਹ ਹਾਊਸ ਆਫ ਫੇਥ ਕੀ ਹੈ? ਕਿੱਥੇ ਆ ਕੇ ਤੁਸੀਂ ਉਸ ਆਨੰਦ ਨੂੰ ਜਾਂ ਉਸ ਰਿਲੈਕਸੇਸ਼ਨ ਨੂੰ ਮਾਣ ਸਕਦੇ ਹੋ। ਬਟ ਆਈ ਸਟੈਂਡ ਹੀਅਰ ਵਿਦ ਐਮਪਟੀ ਹੈਂਡਸ, no walls, no roof, no promised lands. A home I lack, yet joy I feel. Isn't it strange? But still it's real. ਪਰ ਮੈਂ ਇੱਥੇ ਖੜਾ ਹਾਂ, ਹੱਥ ਖਾਲੀ ਨੇ, ਕੋਈ ਕੰਧਾਂ ਨਹੀਂ, ਕੋਈ ਛੱਤ ਨਹੀਂ, ਕੋਈ ਕਿਸੇ ਦਾ ਇਕਰਾਰਨਾਮਾ ਨਹੀਂ ਕਿ ਕੋਈ ਸਾਡੇ ਲਈ ਵੀ ਪ੍ਰੋਮਿਸਡ ਲੈਂਡ ਹੈ। ਇਹ ਉਹ ਘਰ
ਜਿਹੜਾ ਮੇਰੇ ਕੋਲ ਨਹੀਂ ਹੈ ਫਿਰ ਵੀ ਮੈਂ ਆਨੰਦ 'ਚ ਹਾਂ। ਯਟ ਜੋਏ ਆਈ ਫੀਲ। ਇਜ਼ਨਟ ਇਟ ਸਟ੍ਰੇਂਜ? ਇਹ ਅਜੀਬ ਗੱਲ ਨਹੀਂ ਹੈ ਵੀ ਨਾ ਕੋਈ ਘਰ, ਨਾ ਕੰਧਾਂ, ਨਾ ਰੂਫ, ਨਾ ਕੋਈ ਕਰਾਰ, ਫਿਰ ਵੀ ਆਨੰਦ ਦਾ ਹੋਣਾ। ਪਰ ਸੱਚਮੁੱਚ ਹੀ ਆਨੰਦ ਹੈ। ਇਟਸ ਰੀਅਲ। ਯੂ ਮੇ ਵੰਡਰ ਹਾਊ ਕੈਨ ਇਟ ਬੀ ਹੋਮਲੈਸ ਯਟ ਮਾਈ ਹਾਰਟ ਇਜ਼ ਫ੍ਰੀ। Either I deceive or truth I bend, yet my soul has found its friend. ਤੁਸੀਂ ਪੁੱਛੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਜਿਹਦੇ ਕੋਲ ਪੱਲੇ ਕੁਛ ਨਹੀਂ ਹੈ ਉਹ ਫਿਰ ਵੀ ਜੋਏ 'ਚ ਹੈ, ਆਨੰਦ 'ਚ ਹੈ, ਬੇਘਰ ਹੈ, ਫਿਰ ਵੀ ਮੇਰਾ ਦਿਲ ਆਜ਼ਾਦ ਹੈ, ਬਿਲਕੁਲ ਮੈਂ ਗੁਲਾਮੀ 'ਚ ਨਹੀਂ ਹੈ। ਜਾਂ ਤਾਂ ਮੈਂ ਧੋਖਾ ਦੇ ਰਿਹਾ, ਜਾਂ ਮੈਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਸੱਚ ਨੂੰ ਆਪਣੇ ਢੰਗ ਦੇ ਨਾਲ ਕੋਈ ਤੁਣਕਾ ਮਾਰ ਰਿਹਾ। Yet my soul has found it. ਫਿਰ ਵੀ ਮੇਰੀ ਰੂਹ ਦੇ ਕੋਲ ਸਾਥੀ ਹੈ, ਦੋਸਤ ਹੈ। For my Guru stands beside my way. His gentle hand my night today. If hunger knocks, if storms arise, I trust his love, his watchful eyes. ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਮੈਂ ਇਕੱਲਾ ਥੋੜੀ ਹਾਂ। ਬਿਲਕੁਲ। ਮੈਂ ਬੇਸ਼ੱਕ ਬੇਕਰਾ ਹੋ ਸਕਦਾ ਪਰ ਗੁਰੂ ਤਾਂ ਮੇਰੇ ਨਾਲ ਹੈ। ਫॉर ਮਾਈ ਗੁਰੂ ਸਟੈਂਡਸ ਬਿਸਾਈਡਸ ਮਾਈ ਵੇ। ਮੇਰੇ ਨਾਲ ਰਾਹ ਤੇ ਖਲੋਤੇ ਨੇ। ਉਹਨਾਂ ਦਾ ਮੁਬਾਰਕ ਹੱਥ, ਉਹਨਾਂ ਦਾ ਦਸਤੇ ਮੁਬਾਰਕ, ਮੁਬਾਰਕ ਹੱਥ। ਹਿਸ ਜੈਂਟਲ ਹੈਂਡ ਮਾਈ ਨਾਈਟ ਟੂਡੇ। ਉਹਨਾਂ ਦਾ ਉਹ ਮੁਬਾਰਕ ਹੱਥ ਮੇਰੇ ਸਿਰ ਤੇ ਦਿਨ ਰਾਤ ਜਿਹੜਾ ਮੈਨੂੰ ਪਿਆਰਦਾ। ਜੇ ਹੰਗਰ, ਭੁੱਖ ਆਉਂਦੀ ਹੈ, ਜੇ ਤੂਫਾਨ ਆਉਂਦਾ ਹੈ, ਮੈਂ ਤਾਂ ਉਸ ਦੇ ਪਿਆਰ ਦੇ ਵਿੱਚ ਡੁੱਬਿਆ ਹੋਇਆ। ਉਸ ਦੀ ਉਹ ਪਿਆਰ ਭਰੀਆਂ ਅੱਖਾਂ, ਉਹਨਾਂ ਦੀ ਨਜ਼ਰ, ਕਰਮ, ਉਸ ਸਾਰੇ ਦਾ ਪਾਤਰ ਹੈ। ਮੈਨੂੰ ਤਾਂ ਕੋਈ ਕਿਸੇ ਦੀ ਪਰਵਾਹ ਨਹੀਂ। ਫॉर ਮਾਈ ਗੁਰੂ ਸਟੈਂਡਸ ਬਿਸਾਈਡਸ ਮਾਈ ਵੇ। ਹਿਸ ਜੈਂਟਲ ਹੈਂਡ ਮਾਈ ਨਾਈਟ ਟੂਡੇ। ਇਫ ਹੰਗਰ ਨੌਕਸ, ਇਫ ਸਟਾਰਮਸ ਅਰਾਈਜ਼, ਆਈ ਟਰਸਟ ਹਿਸ ਲਵ, his watchful eyes. He tests my will, my strength, my grace, to hold my faith in time and place. He shapes my path through, though hard it seems, beyond my trials, he plants my dreams. He tests my will, my strength, my grace. ਕਿ ਗੁਰੂ ਨੇ ਤਾਂ ਇਹ ਪਰਖ ਦੀਆਂ ਘੜੀਆਂ ਦਿੱਤੀਆਂ ਹੋਈਆਂ ਨੇ। ਮੇਰੀ ਤਾਕਤ, ਮੇਰਾ ਭਰੋਸਾ, ਮੇਰਾ ਫੇਥ, ਇਹ ਟੈਸਟ ਹੋ ਰਿਹਾ ਕਿ ਕਿੱਥੇ ਤੱਕ ਮੈਂ ਜਾ ਸਕਦਾ, ਕਿੱਥੇ ਕਿ ਮੈਂ ਖੜਾ। ਉਹ ਮੇਰੇ ਰਾਹ ਨੂੰ ਰੁਸ਼ਨਾਨ ਵਾਲੇ ਨੇ। ਭਾਵੇਂ ਲੱਗਦਾ ਹੈ ਵੀ ਬਹੁਤ ਸਖਤ ਹੈ ਪਰ ਗੁਰੂ ਤਾਂ ਨਾਲ ਨੇ। ਔਰ ਉਹ ਮੇਰੇ ਇਹਨਾਂ ਸਾਰੇ ਯਤਨਾਂ ਤੋਂ ਦੂਰ ਉਹਨਾਂ ਨੇ ਹੀ ਮੇਰੇ ਅੰਦਰ ਇਹ ਆਜ਼ਾਦੀ ਦਾ ਸੁਪਨਾ, ਇਹ ਘਰ ਦਾ ਸੁਪਨਾ ਜਿਹੜਾ ਹੈ ਉਹ ਗੁਰੂ ਨੇ ਹੀ ਪਾਇਆ ਹੋਇਆ। ਅਖੀਰਲਾ ਪੈਰਾਗ੍ਰਾਫ ਹੈ। ਸੋ ਰਾਈਜ਼ ਡੀਅਰ ਫਰੈਂਡਸ, ਡੋਂਟ ਲੂਜ਼ ਯੋਰ ਫਾਈਟ, ਕੀਪ ਵਾਕਿੰਗ ਔਨ ਥਰੂ ਡਾਰਕੈਸਟ ਨਾਈਟ, ਫॉर when he deems the moment right, he will give you keys to home and light. So ਮੇਰੇ ਪਿਆਰਿਓ ਦੋਸਤੋ, ਸੋ ਰਾਈਜ਼ ਡੀਅਰ ਫਰੈਂਡਸ, ਡੋਂਟ ਲੂਜ਼ ਯੋਰ ਫਾਈਟ। ਦਿਲ ਨਾ ਛੱਡੋ। ਅਲਟੀਮੇਟਲੀ ਜਿਵੇਂ ਉਹ ਇੱਕ ਸ਼ੇਅਰ ਦੇ ਮੈਨੂੰ ਬੋਲ ਯਾਦ ਆਇਆ ਪੰਜਾਬੀ 'ਚ ਕਿ ਵੀ ਮੰਜ਼ਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ। ਮੰਜ਼ਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ। ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ। ਆਟੋਮੈਟਿਕਲੀ ਪੈਰ ਹੀ ਉੱਥੇ ਆ ਕੇ ਰੁਕਣਗੇ ਜਦੋਂ ਉਸ ਪਿਆਰੇ ਦਾ ਦਰਬਾਰ ਜਿਹੜਾ ਹੈ ਉਹ ਉਸ ਦਾ ਘਰ ਆ ਜਾਂਦਾ। ਸੋ ਇਹ ਹੈ। ਸੋ ਰਾਈਜ਼ ਡੀਅਰ ਫਰੈਂਡਸ, ਡੋਂਟ ਲੂਜ਼ ਯੋਰ ਫਾਈਟ, ਕੀਪ ਵਾਕਿੰਗ ਔਨ ਥਰੂ ਡਾਰਕੈਸਟ ਨਾਈਟ। ਜਿੰਨੀ ਮਰਜ਼ੀ ਹਨੇਰੀ ਰਾਤ ਹੋਏ, ਹਨੇਰੀ ਰਾਤ ਜ਼ੁਲਮਾਂ ਦੀ, ਸਿਤਮਾਂ ਦੀ, ਉਸ ਸਾਰੇ ਚੋਂ ਵੀ ਫੇਥ ਦੇ ਨਾਲ ਤੁਰੇ ਜਾਓ। ਫॉर ਵੈਨ ਹੀ ਡੀਮਸ ਦਾ ਮੋਮੈਂਟ ਰਾਈਟ। ਜੋ ਹੀ ਅਕਾਲ ਪੁਰਖ ਨੂੰ ਕਬੂਲ ਹੋਇਆ, ਮਨਜ਼ੂਰ ਹੋਇਆ, ਉਹਨਾਂ ਨੂੰ ਲੱਗਾ ਇਹੀ ਪਲ ਨੇ ਹੁਣ ਇਸ ਕੌਮ ਨੂੰ ਘਰ ਵਾਲੀ ਬਣਾਉਣ ਦੇ, ਘਰ ਵਾਲੇ ਬਣਾਉਣ ਦੇ। ਹੀ ਵਿਲ ਗਿਵ ਯੂ ਕੀਜ਼ ਟੂ ਹੋਮ ਐਂਡ। ਚਾਰ ਚੁਫੇਰਾ ਰੋਸ਼ਨਾਹਟ ਵੀ ਹੋਏਗੀ ਔਰ
ਘਰ ਦੀਆਂ ਚਾਬੀਆਂ ਵੀ ਤੁਹਾਨੂੰ ਉਹ ਗੁਰੂ ਨੇ ਸੋ ਫੜਾਉਣੀਆਂ। ਨਾਈਸ, ਸੋ ਬਿਊਟੀਫੁਲ। ਸੋ ਇਦਾਂ ਹੀ ਵਾਹਿਗੁਰੂ ਕਰੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ, ਮੁਹੰਮਦ ਯਾਕੂਬ ਜੀ ਵੀ ਕਹਿੰਦੇ ਰੀਅਲ ਸਿੱਖ ਫॉर ਖਾਲਿਸਤਾਨ, ਖਾਲਸਾ ਫॉर ਖਾਲਿਸਤਾਨ, ਲਵ ਖਾਲਿਸਤਾਨ। और फिर इसी तरह एच जी कहते ने फतेह बुलाते ने। और फिर इसी तरह मोहम्मद याकूब जी, फिर डॉक्टर साहब और मिस नीलम, आपका शुक्रिया, थैंक यू सो मच। बहुत बहुत शुक्रिया याकूब साहब। और अमन सिंह खालसा जी भी, फिर एच जी भी कहते ने टू बोथ अवर बिलव्ड डॉक्टर अमरजीत सिंह साहब एंड द लवली सिस्टर नीलम जी, थैंक यू सो मच। और धर्म सिंह जी भी, मोहम्मद याकूब जी भी कहते हर मुकम्मल दाढ़ी और पगड़ी वाला खालसा चलता फिरता खालसा है। सो नाइस एंड ऑल अबाउट ट्रूथ एंड सिखिज्म जी भी सानू फतेह बुलाते ने। और इसी तरह मोहम्मद याकूब जी कहते हैं अफसोस पाकिस्तान में इस्लामी निज़ाम नहीं है, उम्मीद है कि खालिस्तान में खालसा निज़ाम होगा जी। और इसी तरह सिंगरशा जी भी, पन्नू जी भी, और चरणजीत कौर जी भी, बलजिंदर सिंह जी भी, और मोहम्मद जी भी कहते हैं कि जिस तरह सिख मजहब में मुकम्मल दाढ़ी और पगड़ी लाजमी है, बिल्कुल इसी तरह इस्लाम में भी मुकम्मल दाढ़ी और सुन्नत के मुताबिक पगड़ी लाजमी है। बिल्कुल ठीक फरमा रहे हो। हाँ जी। और एम कौर जी रानी जी डेट है वो सानू कलेक्ट करवाई है। सतनाम सिंह जी, सुखजीवन बच्चू जी भी, फिर इसी तरह हाँ जी डॉक्टर परमजीत समरा जी भी बड़े प्यार नाल फतेह बुला रहे ने। वाहिगुरू जी का खालसा, वाहिगुरू जी की फतेह, खालसा जिंदाबाद। और मोहम्मद याकूब जी कहते जिंदाबाद जिंदाबाद। हाँ जी, अगर कहते फ्रीडम लविंग कश्मीरी और सिख दोनों मिलकर इंडिया के खिलाफ लड़े तो कब की आज़ादी मिल चुकी होती। हाँ जी। नहीं याकूब साहब हाँ तो मिले हुए है, पर दुश्मन बड़ा शातर है, जालम है, पर अल्टीमेटली असी आज़ाद होवांगे, कश्मीरी भी आज़ाद होंगे भारती खूनी पंजे च। हाँ जी। और इसी तरह सरताज अली जी लव कहते ने। और इसी तरह बिलाल अहमद 111 ਤੁਹਾਡਾ ਮੈਸੇਜ ਮੈਂ ਪੜਨ ਜਾ ਰਹੀ ਹਾਂ, ਹੁਣ ਅਪੀਅਰ ਹੋਇਆ। ਦੋ ਤੁਹਾਡੇ ਮੈਸੇਜ ਨੇ, ਤਿੰਨ ਤੁਸੀਂ ਯਾਕੂਬ ਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਹੋ। ਸੋ ਕਹਿੰਦੇ ਨੇ ਕਿ ਹੈਲੋ ਡਾਕਟਰ साहब एंड सिस्टर नीलम कौर जी एंड योर टीम। डॉक्टर साहब सर आप बहुत अच्छे इंसान हैं, सच बात करते हैं, आपकी बात दिल को लगती है और रब चढ़दी कला विच रखे, खालसा जिंदाबाद। सो बिलाल साहब बहुत बहुत शुक्रिया। अच्छा तो नेक अल्लाह ताला दा वाहिगुरू दा नाम है, असी कोशिश करते हैं कि रब दे सच्चे बंदे बन सकीए। बाकी ਤੁਹਾਡੇ इस एप्रीशिएशन लिए बहुत शुक्रिया। कहते मेरे बस में हो तो मैं 23 मार्च को आपके रेफरेंडम में शिरकत करता, बट मैं दिल से आपके साथ हूँ और दुआ करता हूँ कि खालसा आज़ाद हो। भावनावां ही साडे ਲਈ बहुत मुबारक ने और रब ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। और कहते मैं जलंधर जाके अपने बाप दादों की देख सका जाके उन्हां दा। हाँ जी। और इसी तरह धर्म सिंह जी भी और मनप्रीत सिंह ढिल्लों जी भी, राजनप्रीत सिंह जी भी, गुरजीत सिंह जी भी, और इसी तरह मोहम्मद याकूब जी बिलाल जी नूं कुछ कह रहे ने। और इसी तरह बिलाल जी भी उन्होंने जवाब दे रहे ने। और गुरजीत सिंह जी भी, बलिहार सिंह कंग जी भी, और हरप्रीत सिंह जी और परमिंदर जी, फिर इसी तरह हरविंदर सिंह जी और अमरजीत सानी जी भी, गुरचरण सिंह जी भी, राजविंदर सिंह जी कहते ने फतेह बुला के कि कहते डॉक्टर साहब शुड गोबर आरिया एंड लाइक बी रिपोर्टेड टू FBI। हाँ ये ऑलरेडी इन्होंने रिपोर्ट किया होया जी। ਇਹਦੀ ਗੋਬਰ ਆਰੀਆ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਸੀ ਥ੍ਰੈਟ ਵਾਲੀਆਂ, ਜਦੋਂ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ, ਹਰਦੀਪ ਸਿੰਘ ਨਿੱਜਰ ਦੀ ਦੂਜੀ, ਉਹ ਸਾਰੀਆਂ FBI ਦੇ ਕੋਲ ਨੇ। और इसी तरह हाँ जी मोहम्मद याकूब जी ਤੁਹਾਨੂੰ ਮਿਲਣਾ ਚਾਹੁੰਦੇ ਆ। परनीत सेठी जी भी तरन तारण सानू देखते हैं। और जसपाल सिंह कैले जी भी, निहंग सिंह जी भी फतेह बुलाते हैं। और ऑसम जी है पोएम नूं कहंदे जिहड़ी आपां शेरबाज सिंह ढिल्लों जी होरां दी आपां डिस्कस कीती है, बहुत वधिया सी। हाँ जी। हरभजन सिंह जी भी, फिर इसी तरह मोहम्मद याकूब जी भी, और मिसरा सिंह जी भी, नुप्पा जी भी। और कहंदे ने कि डॉक्टर साहब संडे नूं भी प्रोग्राम
बनाया करो। निर्मल संदर जी, पंजाब ऑल प्रॉब्लम्स हल, खालिस्तान वीरो जागो, वोटां पा के खालिस्तान बनाओ, खालिस्तान जिंदाबाद। डॉक्टर साहब जी, वाहिगुरू जी का खालसा वाहिगुरू जी की फतेह। करमी जज भी और इसी तरह सतनाम सिंह जी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स, साढ़े प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv4.tv ते। ਅਸੀਂ अपना प्रोग्राम लैके फिर दोबारा तुहाडे सन्मुख होवांगे। तद तक ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।